कैलिफोर्निया ਦੀਆਂ ਹਵਾਵਾਂ 'ਚ ਉੜਦਾ ਤੇ ਪੰਜਾਬੀ ਖਿਲਾਰਦਾ ਇੱਕੋ ਰੇਡੀਓ ਸਟੇਸ਼ਨ ਪੰਜਾਬੀਆਂ ਦੀ ਆਪਣੀ ਆਵਾਜ਼ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਮੇਰੇ ਵੱਲੋਂ ਯਾਨੀ ਕਿ ਹਰਵਿੰਦਰ ਸਿੰਘ ਕੰਗ ਵੱਲੋਂ ਜੀ ਆਇਆਂ ਨੂੰ। ਸੋ ਸਰੋਤੇ, ਜਿਵੇਂ ਤੁਹਾਡੇ ਨਾਲ ਅਸੀਂ ਵਾਅਦਾ ਕੀਤਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਣਾ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਤੇ ਅੱਜ ਉਹ ਸਾਡੇ ਨਾਲ ਲਾਈਨ 'ਤੇ ਮੌਜੂਦ ਨੇ। ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਰਾਜਕਰਨਬੀਰ ਸਿੰਘ ਵੀ ਗੱਲਬਾਤ ਕਰਨਗੇ। ਸੋ ਭਾਈ ਸਾਹਿਬ ਹੋਣਾ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜੇ ਅਸੀਂ YouTube ਦੇ ਉੱਪਰ ਵੀਡੀਓ ਦੇਖੀ ਸੀ ਜਥੇਦਾਰ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣਾ ਦੀ। ਸੋ ਉਹਦੇ ਸੰਬੰਧ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਤੇ ਹੋਰ ਜੋ ਇਸ਼ੂਜ਼ ਹੈਗੇ ਨੇ ਪ੍ਰੈਜ਼ੈਂਟ ਸਾਡੇ ਕੌਮ ਦੇ ਵਿੱਚ ਅਸੀਂ ਉਹਦੇ ਸੰਬੰਧੀ ਵੀ ਗੱਲਬਾਤ ਕਰਾਂਗੇ। ਸਿੰਘ ਸਾਹਿਬ, ਆਪਣੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਜੋ ਜਥੇਦਾਰ ਅਵਤਾਰ ਸਿੰਘ ਮੱਕੜ ਹੋਣਾ ਨੇ ਕੁਝ ਐਲੀਗੇਸ਼ਨਸ ਕਹਿ ਲਓ ਲਾਏ ਨੇ ਤੁਹਾਡੇ ਉੱਪਰ ਕਿ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਉੱਪਰ ਇਹ ਗੱਲ ਕਹੀ ਸੀ ਕਿ ਕਈ ਕਰੋੜਾਂ ਦਾ ਸਿਰਫ ਉਹਨਾਂ ਦਾ ਜਿਹੜਾ ਖਰਚ ਆ ਉਹਨਾਂ ਸਿਰਫ ਆਪਣੀ ਕਾਰ ਦਾ ਤੇਲ ਦਾ ਹੀ ਲਾਇਆ। ਸੋ ਉਹਦਾ ਜਵਾਬ ਦੇ ਵਿੱਚ ਉਹਨਾਂ ਤੁਹਾਨੂੰ ਰਿਪਲਾਈ ਕੀਤਾ ਸੀ। ਸੋ ਮੈਂ ਥੋੜਾ ਜਿਹਾ ਸਮਾਂ ਤੁਹਾਡਾ ਲੈ ਕੇ ਅਸੀਂ ਸਭ ਤੋਂ ਪਹਿਲਾਂ ਉਹ ਜੋ ਕੀ ਉਹਨਾਂ ਗੱਲਾਂ ਕਹੀਆਂ ਆਪਾਂ ਸੁਣਦੇ ਹਾਂ। ਜਦੋਂ ਇੱਕ ਨਿਊਜ਼ ਰਿਪੋਰਟਰ ਨੇ ਉਹਨਾਂ ਨੂੰ ਪੁੱਛਿਆ ਕਿ ਜਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੇ ਕਰੋੜਾਂ ਦਾ ਜਿਹੜਾ ਤੁਸੀਂ ਤੇਲ ਕੰਜ਼ਿਊਮ ਕੀਤਾ, ਖਰਚ ਕੀਤਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਤੇ ਉਹਨਾਂ ਦੀ ਰਿਪਲਾਈ ਕੁਝ ਇਸ ਤਰ੍ਹਾਂ ਸੀ। ਇਹ ਪੂਰੀ ਦਿਖਾਇਓ ਜਿਹੜੀ ਸ਼ੁਰੂ ਤੋਂ ਲੈ ਕੇ ਨੇ ਵੀਰ ਨੂੰ ਵੀ ਉਹਨੇ ਜੋ ਵੀ ਸ਼ਬਦ ਬੋਲੇ ਨੇ। ਸੋ ਭਾਈ ਸਾਹਿਬ, ਜਿਹੜੀ ਆਪਾਂ ਮੈਂ ਸੋਚਦਾ ਕਿ ਜਿਹੜੀ ਆਪਣੀ ਗੱਲਬਾਤ ਦਾ ਕੰਟੈਕਸਟ ਹੈਗਾ ਹੈ ਨਾ, ਤੇ ਅਸੀਂ ਉਹਦੇ ਤੇ ਆਪਣੀ ਉਹਦੇ ਨਾਲ ਨਾ ਫਿਰ ਉਹਨਾਂ ਦੇ ਸੁਭਾਅ ਦਾ ਵੀ ਤੇ ਪਤਾ ਲੱਗਣਾ ਚਾਹੀਦਾ ਨਾ। ਸੋ ਉਹਨਾਂ ਦੀ ਕਾਫੀ ਜ਼ਿਆਦਾ ਪੂਰੀ ਦਿਖਾਓ, ਇੱਕ ਅੱਧੇ ਮਿੰਟ ਦੀ ਗੱਲ ਪੂਰੀ ਦਿਖਾਓ। ਚਲੋ ਠੀਕ ਆ, ਜੇ ਇਸ ਤਰ੍ਹਾਂ ਤੁਸੀਂ ਕਹਿੰਦੇ ਹੋ ਤਾਂ ਮੈਂ ਪੂਰੀ ਦੀ ਪੂਰੀ ਵੀਡੀਓ ਬਿਲਕੁਲ ਜਿਹੜੀ ਨਾਲੇ ਤੁਹਾਨੂੰ ਪਤਾ ਲੱਗੂਗਾ ਕਿ ਉਹ ਕਿਸੇ ਪੱਤਰਕਾਰ ਨੂੰ ਜਵਾਬ ਨਹੀਂ ਸੀ ਦੇ ਰਿਹਾ ਬਲਕਿ ਟੈਲੀਫੋਨ ਦੇ ਉੱਤੇ ਕਿਸੇ ਨਾਲ ਵਾਰਤਾ ਕਰ ਰਿਹਾ ਸੀ। ਜੀ। ਸੋ ਉਹ ਜਿਹੜੀ ਪਹਿਲੀ ਗੱਲਬਾਤ ਉਹ ਕਿਸੇ ਨਾਲ ਟੈਲੀਫੋਨ ਦੇ ਉੱਪਰ ਵਾਰਤਾ ਦੀ ਆ। ਸਰ ਜਿਹੜੀ ਦੂਸਰੀ ਗੱਲਬਾਤ ਹੈਗੀ ਆ ਉਹ ਜਿਹੜੀ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ ਉਹ ਕਿਸੇ ਪੱਤਰਕਾਰ ਦੇ ਜਵਾਬ ਦੀ ਪਹਿਲਾਂ ਤੋਂ ਸ਼ੁਰੂ ਕਰੇ। ਸੋ ਆਓ ਸੁਣਦੇ ਹਾਂ ਜਥੇਦਾਰ ਅਵਤਾਰ ਸਿੰਘ ਮੱਕੜ ਹੋਣਾ ਦੀ ਇਹ ਗੱਲਬਾਤ। ਮੈਂ ਉਹਨੂੰ ਘੂਰਤਾ, ਮੈਂ ਕਿਹਾ ਸਾਲੇ ਬਾਹਮਣ ਨੱਥ ਵਾਲੇ ਬਾਹਮਣ ਨੱਥ ਕੁਛ ਨਹੀਂ ਜਾਣਾ, ਨੁਕਸਾਨ ਤੇਰਾ ਹੋ ਰਿਹਾ। ਉਹਨੂੰ ਹਰਾਮ ਦੇਣ ਨੂੰ ਤਾਂ ਕੋਈ ਹਰਜ ਨਹੀਂ, ਉਹਨੂੰ ਹਰਾਮ ਦੇਣ ਨੂੰ ਤਾਂ ਕੋਈ ਹਰਜ ਨਹੀਂ। ਸਾਡੀ ਬੇਇੱਜ਼ਤੀ ਹੋਣੀ ਹੈ, ਅਸੀਂ ਦਾਅ ਤੇ ਲੱਗੇ ਹੋਏ ਆ। ਮੈਂ ਉਹਨੂੰ ਘੂਰਤਾ, ਮੈਂ ਕਿਹਾ ਸਾਲੇ ਬਾਹਮਣ ਨੱਥ ਕੁਛ ਨਹੀਂ ਜਾਣਾ, ਨੁਕਸਾਨ ਤੇਰਾ ਹੋ ਰਿਹਾ। ਉਹਨੂੰ ਹਰਾਮ ਦੇਣ ਨੂੰ ਤਾਂ ਕੋਈ ਹਰਜ ਨਹੀਂ, ਸਾਡੀ ਬੇਇੱਜ਼ਤੀ ਹੋਣੀ ਹੈ, ਅਸੀਂ ਦਾਅ ਤੇ ਲੱਗੇ ਹੋਏ ਆ। ਸੋ ਭਾਈ ਸਾਹਿਬ, ਇਹ ਤੋਂ ਬਾਅਦ ਜਿਹੜਾ ਤੁਸੀਂ ਉਹਨਾਂ ਉੱਪਰ ਜਿਹੜੀ ਗੱਲਬਾਤ ਕੀਤੀ ਸੀ ਕਿ ਤੇਲ ਦਾ ਕਰੋੜਾਂ ਰੁਪਏ ਦਾ ਤੇਲ ਦਾ ਖਰਚਾ ਉਹਨਾਂ ਆਪਣੇ ਪੇਪਰਸ ਵਿੱਚ ਸ਼੍ਰੋਮਣੀ ਕਮੇਟੀ ਦੇ ਬਜਟ ਦੇ ਪੇਪਰਸ ਦੇ ਵਿੱਚ ਸ਼ੋਅ ਕੀਤਾ ਹੋਇਆ, ਕਿਸੇ ਪੱਤਰਕਾਰ ਨੇ ਉਹਨਾਂ ਨੂੰ ਸਵਾਲ ਪੁੱਛਿਆ ਤੇ ਉਹਦਾ ਜਵਾਬ ਇਸ ਤਰ੍ਹਾਂ ਦਾ ਸੀ। ਕੋਠੀ ਦੱਬੀ ਫਿਰਦਾ, ਤੈਨੂੰ ਕਿੰਨੇ ਸਾਲ ਹੋ ਗਏ ਅਕਾਲ ਤਖਤ ਦੀ ਜਥੇਦਾਰੀ ਛੱਡੇ ਨੂੰ? ਮੈਂ ਤਾਂ ਪ੍ਰਧਾਨ ਆ, ਮੈਂ ਤਾਂ ਕੁਛ ਕੀਤਾ ਹੋਣਾ ਤਾਂ ਮੈਂ ਖਰਚਿਆ, ਮੈਂ ਤਾਂ ਕਰ ਦੂੰਗਾ ਵੀ ਮੈਂ ਕਿਉਂ ਖਰਚਿਆ। ਮੇਰੀਆਂ 3 ਗੱਡੀਆਂ ਚੱਲਦੀਆਂ, 3 ਪੈਟਰੋਲ ਤੇ ਨੇ, 2 ਮੇਰੀ ਸਿਕਿਉਰਿਟੀ ਦੀਆਂ, ਇੱਕ ਮੇਰੀ ਜਿਹੜੀ ਗੱਡੀ ਆਪਣੀ ਹੈ ਕੈਮਰੀ। ਉਹਨੂੰ ਪੁੱਛ ਵੀ ਤੂੰ ਕੋਠੀ ਕਿਹੜੀ ਗੱਲ ਤੇ ਦੱਬੀ ਬੈਠਾ? ਜਿਹੜਾ ਬੰਦਾ ਛੱਜ ਤਾਂ ਬੋਲੇ, ਛਾਣਨੀ ਕੀ ਬੋਲੇ। ਜਿਹੜਾ ਬੰਦਾ ਆਪ ਗੁਰੂ ਘਰ ਦੇ ਪ੍ਰਾਪਰਟੀ ਨੂੰ ਦੱਬੀ ਬੈਠਾ ਉਹ ਲੋਕਾਂ ਨੂੰ ਨਸੀਹਤ ਦੇਣ ਜਾਊਗਾ? ਜੇ ਉਹ ਇੰਨਾ ਹੀ ਨਸੀਹਤ ਦੇਣ ਜਾਊਗਾ ਹੁੰਦਾ ਤੇ ਅਕਾਲ ਤਖਤ ਦੀ ਜਥੇਦਾਰੀ ਨਿਭਾ ਲੈਂਦਾ। ਇਸ ਵਾਸਤੇ ਉਹਨੂੰ ਕਹੋ ਵੀ ਤੂੰ ਆਪਣੀ ਜ਼ਬਾਨ ਜਿੱਦਾਂ ਮਰਜ਼ੀ ਝੂਠ ਬੋਲੀ ਜਾ, ਤੇਰੇ ਝੂਠ ਦਾ ਸੰਗਤ ਤੇ ਕੋਈ ਅਸਰ ਨਹੀਂ। ਇਸ ਤੋਂ ਇਲਾਵਾ ਵੀ ਮੇਰੇ ਕੋਲ ਹੈਗਾ ਵੀ ਦਿੱਲੀ ਦੇ ਜਿਹੜੇ ਦੇ ਮੈਂਬਰ ਬਣਦੇ ਉਹਨਾਂ ਵਾਸਤੇ ਕੀ ਕਰਦਾ ਹੈ। ਤੁਹਾਨੂੰ ਦੱਸਿਆ ਤਾਂ ਜ਼ਮੀਨ 'ਚ ਗੱਡ ਕੇ ਤੋਰਾਂਗੇ। ਸੋ ਭਾਈ ਸਾਹਿਬ, ਉਹਨਾਂ ਦਾ ਜਵਾਬ ਸੀ। ਇੱਕ ਤਾਂ ਮੈਂ ਪਹਿਲੀ ਗੱਲ ਕਹਿਦਾ ਕਿ ਵਾਕਈ ਬਹੁਤ ਹੀ ਮੰਦਭਾਗੀ ਗੱਲ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਏ ਪ੍ਰਧਾਨ ਤੇ ਉਹਦੇ ਮੂੰਹੋਂ ਇਦਾਂ ਦੀ ਸ਼ਬਦਾਵਲੀ ਕੁਝ ਬਹੁਤੀ ਭਾਉਂਦੀ ਨਹੀਂ। ਸੋ ਇਹਦੇ ਵਿੱਚ ਜਿਹੜਾ ਤੁਹਾਨੂੰ ਸਭ ਤੋਂ ਪਹਿਲਾਂ ਸਵਾਲ ਇਹ ਹੁੰਦਾ ਕਿ ਜਿਹੜੀ ਕੋਠੀ ਦੀ ਗੱਲ ਕਰ ਰਹੇ ਉਹਦੇ ਬਾਰੇ ਸਾਡੇ ਸਰੋਤਿਆਂ ਨੂੰ ਤੁਸੀਂ ਜਾਣਕਾਰੀ ਦਿਓ। ਮੈਂ ਨਾ ਜੀ ਇਹ ਜਿਹੜਾ ਮੱਕੜ ਸਾਹਿਬ ਨੇ ਪਹਿਲਾਂ ਵੀ ਇੱਕ ਵਾਰੀ ਪ੍ਰੈਸ ਨੇ ਇਹਨਾਂ ਨੂੰ ਕਿਹਾ ਸੀ ਕਿ ਸਿੰਘ ਸਾਹਿਬ ਨੇ ਪ੍ਰਬੰਧਕ ਕਮੇਟੀ ਦੀ ਕਰਪਸ਼ਨ ਦੀ ਗੱਲ ਕੀਤੀ ਤੇ ਉਦੋਂ ਵੀ ਇਹਨਾਂ ਦਾ ਇਹੀ ਜਵਾਬ ਸੀ ਕਿ ਪਹਿਲਾਂ ਉਹ ਜਿਹੜੀ ਕੋਠੀ ਤੇ ਕਬਜ਼ਾ ਕੀਤਾ ਉਹ ਤੇ ਛੱਡੇ, ਸਿਧਾਂਤਾਂ ਦੀ ਗੱਲ ਬਾਅਦ ਕਰੇ ਜੀ। ਤੋ ਉਹਦਾ ਜਵਾਬ ਮੈਂ ਇਹਨਾਂ ਨੂੰ ਦਿੱਤਾ ਸੀ ਪ੍ਰੈਸ ਦੀ ਰਾਹੀਂ, ਪ੍ਰੈਸ ਕਾਨਫਰੰਸ ਬੁਲਾ ਕੇ ਪ੍ਰੈਸ ਨੂੰ ਬੜਾ ਕਲੀਅਰ ਕੀਤਾ ਸੀ ਕਿ ਜਿਹੜੀ ਕੋਠੀ ਮੈਨੂੰ ਅਲਾਟ ਕੀਤੀ ਉਹ ਅਲਾਟ ਕੀਤੀ ਗੁਰੂ ਰਾਮਦਾਸ ਚੈਰੀਟੇਬਲ ਟਰਸਟ ਨੇ, ਇੱਕ ਸੰਸਥਾ ਨੇ ਜੀ।
तो वो संस्था ने किसी मकसद लिए मैनू कोठी दी अलाट की, तो जे उस संस्था को वापस चाहिए है तो संस्था एक रेजूलेशन पास करे कि इस करके तुहानू कोठी दी गई सी, तो क्योंकि असीं तुहानू कढ दिता। ये हुण ये मक्कड़ साहब के लफज ने कि जदों जथेदारी छड्ड गए, मैं क्यों छड्डी जथेदारी तो इन्हां मैनू कढिया ते बेइज्जत करके कढिया, जिस तरह पहले जथेदारां नू कढदे रहे, जिस मेरे तो बाद करदे रहे। जी जी जदों इन्हां ने मैं इन्हां नू कहा कि तुसीं जदों भी प्रैस कहा कि ये रेजूलेशन पास करके संस्था मेरे तो वापस मंगे कि इस करके तुहानू कोठी दित्ती सी, इस करके तुसीं सानू वापस कर दे क्योंकि असीं तुहानू कढ दित्ते आ, तुसीं साडी कोठी खाली कर दिओ। ओहदी मैनू मते दी कापी दे दिओ, चाबियां मैं प्रैस नू दे देना। जी जी। तो ओहदे बाद 2 दिन बहस चली ते ओहदा इस दे जवाब च मैं नाल ये कहा कि मैं ते कोठी गुरु घर दी पहला छड्डी हुई आ, मैं अपना मकान बनाया होया, वो कोठी हुण मैं रहिंदा नहींगा, उत्थे मेरा कब्जा जरूर है, पर मैं देनी उदों आ जदों तुसीं ये बकवास बंद करोगे कि कब्जा कीता होया, कब्जा कीता होया, कब्जा कीता होया। कब्जा मैं नहीं कीता, मैनूं अलाट हुई आ। जिस तरह अज मक्कड़ साहब जिथे कंपलैक्स दे विच रहिंदे ने, जदों जांदे ने हरमंदर साहब जी, जिस तरह पहले जाते सी बीबी जगीर कौर या तलवंडी साहब या टोड़ा साहब, तो उन्होंने बड़ी रहायश का बहुत सोहना प्रबंध किया होया जी, परमानेंटली प्रबंध है। उसदे बावजूद इस रहायश तो 1.5 किलोमीटर की दूरी ते गुरु घर की प्रबंधक कमेटी की एक कोठी है जिते 15 लाख रुपया लवा के मक्कड़ साहब ने अपने लिए आलीशान कोठी तैयार करवा के वो वखरी रखी हुई है। एक खास नहीं रखी हुई है, जे 1.5 दर्जन सकत्तर जिहड़े वो कोठियां च रह सकते हैं, मुलाजम नूं आख्या रह सकदा जे कोठी मैनूं मिली आ तो मैं रजिस्ट्री नहीं कराई, मैं कब्जा ते तां कीता जे मैं धक्के नाल कब्जा कीता ते मैं कहां मैं नहीं छड्डनी, या मैं इन्हां नूं कहां मेरे नां ते रजिस्ट्री करा दिओ। मैं तां कोठी मैनूं अलाट होई आ ते संस्था मेरे कोलों मंगे, जिन्हें मैनूं अलाट कीती, मैं किसी मक्कड़ नूं या बीबी जगीर कौर नूं क्यों दियां? जी जी जी। सो जथेदार जी इत्थे तो मैं सॉरी मैं मेरी गल पूरी हो लैण दिओ। जी जी। मैं ये मक्कड़ साहब नूं ये टेलीफोन ते पहला मेरे तो ये जदों मैनूं उन्हां ने आरोप लगाया कि पहला कोठी खाली करना, उस तो पहला 1 हफ्ता पहला मैनूं इन्हां दा टेलीफोन आया, तुसीं रिकॉर्ड चेक कर सकदे जी। टेलीफोन ते इन्हां कहा कि सिंह साहब कोठी तुसीं हुण रहिंदे ते है नहीं, वो कोठी सानूं दे दिओ ते असीं वरत लईए गुरु घर लई। मैं कहा जी वो गुरु घर दी अमानत है, सीधे तरीके नाल ले लो, मेरा उत्ते कोई हक नहीं, लेकिन लो ठीक तरीके नाल आरोप ला के नहीं, तो तुसीं मैनूं मता दे दिओ ते ले लो, चाबी ले लो। तो ये कहते मैं ठीक है, मैं सकत्तर नूं कहांगा। तो हफ्ते बाद मेरे ते आरोप लगाता है, बजाय सकत्तर को मता भेज के चाबियां लैण दे। जी जी जी। तो ये तरीका ठीक नहीं जी। उसके बाद मैं ये कहा सी प्रेस नूं कि मैं कोठी पहला भी गुरु घर दी है ते हुण भी गुरु घर दी, ते चाबियां मैं प्रेस नूं देना, पर मक्कड़ साहब तुसीं जवाब दिओ, 20,000 एकड़ जमीन तुसीं अज घाटे च दिखा रहे हो, गुरु घर की वाहीयोग जमीन आ, जिहदी करोड़ां रुपए सानूं इनकम होनी चाहिए, तुसीं 200 रुपए ठेके ते क्यों दित्ती, जिहड़ा 20,000 तो लैके 40,000 तक किले तक ठेके ते चढ़दी है जी। जिहड़ा 5 एकड़ जमीन फतेहगढ़, 5 एकड़ जमीन केसगढ़ साहब, 5 एकड़ जमीन दमदमा साहब, 5 एकड़ तरनताਰਨ, 5 एकड़ हरमंदर साहब तो लैके नन्नी शाह दे नां तुसीं अलाट कीती, वो किवें लओगे? नन्नी शाह जिहड़ी बादल साहब दी नूंह आ, जी जी। 10,000 रुपया लीज से तुसीं 27 एकड़ जमीन मार कंडे बादल साहब नूं लीज से देती 99 साल ਲਈ, ਉਹ वापस किवें लओगे? ਇਹਦਾ जवाब दिओ। मैं ते कोठी गुरु घर ਦੀ मैं ਦਿਆਂਗਾ ਤੇ ਹੁਣ ਵੀ ਦੇਣ ਨੂੰ ਤਿਆਰ ਲੈ ਲਓ, ਪਰ ਤੁਸੀਂ ਜਿਹੜਾ ਮੁਲਾਜ਼ਮ ਨੇ ਜਿਹੜੇ ਉਹ ਅਕਾਲੀਆਂ ਦੇ ਘਰਾਂ 'ਚ ਭਾਂਡੇ ਮਾਂਜਦੇ ਨੇ, ਲੰਗਰ ਬਣਾਉਂਦੇ ਨੇ, ਡਰਾਈਵਰੀ ਕਰਦੇ ਨੇ, ਗਨਮੈਨੀ ਕਰਦੇ ਨੇ, ਤਨਖਾਹਾਂ ਲੈਂਦੇ ਨੇ ਹਰਮੰਦਰ ਸਾਹਿਬ ਤੋਂ, ਇਹ ਲੁੱਟ ਕਿਉਂ ਪਾਈ ਹੋਈ ਹੈ? ਤੁਸੀਂ ਦਾਤ ਪਿੰਡ ਵਿੱਚ ਆਪਣਾ ਸਕੂਲ ਬਣਾਇਆ, ਪਬਲਿਕ ਸਕੂਲ ਹਰਮੰਦਰ ਸਾਹਿਬ ਤੋਂ ਆਪ ਹੀ ਤੁਸੀਂ ਪ੍ਰਧਾਨ ਦੇ ਨਾਤੇ ਉੱਥੇ ਦਾਨ ਦਿੰਦੇ ਹੋ 6-6 ਮੈਂਬਰਾਂ ਦਾ 2-2 ਲੱਖ ਰੁਪਇਆ, ਤੇ ਆਪ ਹੀ ਅੱਗੋਂ ਤੁਸੀਂ ਲੈਣ ਵਾਲੇ ਹੋ, ਗੁਰੂ ਦੀ ਗੋਲਕ ਨੂੰ ਚੂਨਾ ਕਿਉਂ ਲਾ ਰਹੇ? तो मेरा सवाल ये है, जवाब ये है कि जे मैं फर्ज कर लो मैं हराम खा लिया, मैं गंदा हो गया, मैं कोठी ते कब्जा कर लिया, तो ਉਹਦੇ ਨਾਲ मक्कड़ साहब ਨੂੰ ਇਹ हक मिल गया कि गुरु ਦੀ ਗੋਲਕ ਨੂੰ ਲੁੱਟ ਕੇ ਲੈ ਕੇ ਜ਼ਮੀਨਾਂ ਨੂੰ ਤਾਂ ਰਫਾ ਦਫਾ ਕਰ ਦੇਵੇ। ਗੁਰੂ ਘਰ ਦਾ ਚੰਦੋਆ ਰੋਜ਼ ਤੁਸੀਂ ਚੜਾਉਂਦੇ ਹੋ 1.5 ਲੱਖ ਰੁਪਇਆ ਲਾ ਕੇ, ਉਹ ਕਿੱਥੇ ਜਾਂਦੇ? ਰੋਜ਼ ਦਾ 1.5 ਲੱਖ ਰੁਪਏ ਦਾ ਚੰਦੋਆ ਕਿੱਥੇ ਚਲੇ ਜਾਂਦਾ? ਸਾਡੇ ਪਿੰਡਾਂ 'ਚ ਗਰੀਬ ਸਿੱਖ ਜਿਹੜੇ ਨੇ ਉਹ ਗੁਰਦੁਆਰਿਆਂ ਦੇ ਉੱਤੇ ਚਾਦਰਾਂ ਲਾ ਲਾ ਕੇ ਗੁਜ਼ਾਰਾ ਕਰਦੇ ਨੇ, ਚੰਦੋਏ ਕਿੱਥੇ ਜਾਂਦੇ ਨੇ? ਕਿਉਂ ਵੇਚਦਾ ਰੋਜ਼ ਚੰਦੋਏ ਨੂੰ? ਮੇਰੀਆਂ ਇਹਨਾਂ ਗੱਲਾਂ ਦਾ ਜਵਾਬ ਮੱਕੜ ਕੋਲ ਹੈ ਨਹੀਂ,
ਤੇ ਜਵਾਬ ਹੈਗਾ ਤੇ ਇੱਕੋ ਇੱਕ ਇਹਨੇ ਕੋਠੀ ਤੇ ਕਬਜ਼ਾ ਕੀਤਾ ਹੋਇਆ। ਤੇ ਮੈਂ ਤੁਹਾਨੂੰ ਸੰਗਤ ਦੇ ਰੂਬਰੂ ਹੋ ਕੇ ਬੜਾ ਖੁਰਾਕ ਦੇ ਲਈ ਨਾ ਪ੍ਰੈਸ ਨੂੰ ਮੈਂ ਕਹਿ ਚੁੱਕਾ 1.5 ਸਾਲ ਪਹਿਲਾਂ ਕਿ ਮੈਨੂੰ ਸੰਸਥਾ ਨੇ ਅਲਾਟ ਕੀਤੀ ਹੈ ਗੁਰੂ ਰਾਮਦਾਸ ਚੈਰੀਟੇਬਲ ਟਰਸਟ ਨੇ, ਤੇ ਗੁਰੂ ਰਾਮਦਾਸ ਚੈਰੀਟੇਬਲ ਟਰਸਟ ਮਤਾ ਪਾਸ ਕਰਕੇ ਮਤੇ ਦੀ ਕਾਪੀ ਦੇ ਮੇਰੇ ਤੋਂ ਕੋਠੀ ਲੈ ਲਵੇ। ਜੀ ਜੀ ਜੀ। ਬਾਕੀ ਰਹੀ ਗੱਲ ਇਹਦੇ ਕਾਰਾਂ ਦਾ ਖਰਚਾ ਜਿਹੜਾ ਮੈਂ ਜਥੇਦਾਰ ਰਿਹਾ 1.5 ਸਾਲ ਦੇ ਵਿੱਚ ਮੇਰੀ ਗੱਡੀ ਜਿੰਨੀ ਚੱਲੀ ਮੱਕੜ ਸਾਹਿਬ ਦੀ ਨਹੀਂ ਚੱਲਦੀ, ਪਰ ਉਹਦੇ ਬਾਵਜੂਦ ਮੇਰੀਆਂ 3 ਗੱਡੀਆਂ ਦਾ ਖਰਚਾ 80,000 ਰੁਪਇਆ 6 ਮਹੀਨਿਆਂ ਚ ਆਇਆ ਸੀ ਜੀ। ਇੱਕ ਨਾਲ ਐਕਸੀਡੈਂਟ ਹੋਇਆ ਸੀ ਗੱਡੀ ਦਾ, ਉਹ ਚ ਵੀ ਲੱਗੇ। ਪਰ ਅੱਜ ਜਿਹੜੇ ਕਹਿੰਦੇ ਮੇਰੀਆਂ 3 ਗੱਡੀਆਂ ਚੱਲਦੀਆਂ, ਮੱਕੜ ਸਾਹਿਬ ਕਿਸੇ ਹੋਰ ਨੂੰ ਬੇਵਕੂਫ ਬਣਾਵੇ। 2 ਗੱਡੀਆਂ ਨਾਲ ਪੁਲਿਸ ਦੀਆਂ ਨੇ ਤੇ ਪੁਲਿਸ ਦੀਆਂ ਗੱਡੀਆਂ ਜਿਪਸੀਆਂ ਨੂੰ ਪੁਲਿਸ ਪੈਟਰੋਲ ਦਿੰਦੀ ਆ। ਮੱਕੜ ਸਾਹਿਬ ਗੋਲ ਚੋਂ ਨਹੀਂ ਪਵਾ ਸਕਦੇ, ਨਾ ਇਹ ਪਵਾਉਂਦੇ ਨੇ ਜੀ। ਤੇ ਗਲਤ ਬਿੱਲ ਪਾ ਕੇ ਜਿਹੜਾ ਇਹਨਾਂ ਨੇ ਇਹ ਬਿੱਲ ਇਸ ਤਰ੍ਹਾਂ ਪਾਉਂਦੇ ਨੇ, ਅਸ ਲੈ ਜਾਂਦੇ ਨੇ ਡਰਾਈਵਰ ਦੇ ਨਾਂ ਦਾ। ਫਿਰ ਜਿੱਥੇ ਜਾਂਦੇ ਨੇ ਉੱਥੇ ਗੁਰਦੁਆਰਿਆਂ 'ਚ ਨਹੀਂ ਰਹਿੰਦੇ, ਗੁਰਦੁਆਰਿਆਂ 'ਚ ਪ੍ਰਸ਼ਾਦਾ ਨਹੀਂ ਛਕਦੇ, ਹੋਟਲਾਂ 'ਚ ਰਹਿੰਦੇ ਨੇ, ਹੋਟਲਾਂ 'ਚੋਂ ਇਹ ਰੋਟੀਆਂ ਖਾਂਦੇ ਨੇ। ਤੇ ਬਿੱਲ ਜਿਹੜਾ ਐਡਵਾਂਸ ਲਿਆ ਹੁੰਦਾ ਉਹ ਡਰਾਈਵਰਾਂ ਤੋਂ ਲੈ ਕੇ ਉੱਥੇ ਬਿੱਲ ਪੇ ਕਰਦੇ ਨੇ। ਇਹ ਖਰਚੇ ਇਸ ਤਰ੍ਹਾਂ ਬਣੇ ਨੇ ਜੀ ਜੀ ਜੀ। ਜਵਾਬ ਉਹਦਾ ਦੇਣਾ ਚਾਹੀਦਾ ਮੱਕੜ ਸਾਹਿਬ ਨੂੰ। ਇਹ ਗੁੱਸਾ ਥੁੱਕ ਕੇ ਗੁਰੂ ਘਰ ਦੀ ਪਾਰਦਰਸ਼ਤਾ ਨਾਲ ਜਿਹੜੀ ਗੁਰੂ ਦੀ ਗੋਲਕ ਆ, ਇਹ 'ਚ ਲੋਕੀ ਪਾਸਾ ਮੱਥਾ ਟੇਕਦੇ, ਗਰੀਬ ਸਿੱਖ ਜਿਹੜੇ ਆ ਉਹਨਾਂ ਨੂੰ ਰੋਟੀ ਖਾਣ ਨੂੰ ਨਹੀਂ ਮਿਲਦੀ ਤੇ ਉਹ ਗੁਰੂ ਲਈ ਸੰਬੰਧ ਦਿੰਦੇ ਆ। ਤੇ ਇਹਨੂੰ ਇੰਨਾ ਬੇਦਰਦੀ ਨਾਲ ਉਹਨੂੰ ਨਹੀਂ ਖਰਚ ਕਰਨਾ ਚਾਹੀਦਾ, ਨਾ ਬਾਦਲ ਪਰਿਵਾਰ ਨੂੰ ਲੁਟਾਉਣਾ ਚਾਹੀਦਾ। 32 ਕਰੋੜ ਰੁਪਇਆ ਬਾਦਲ ਸਾਹਿਬ ਦੀ ਨੂੰਹ ਦੇ ਇਲੈਕਸ਼ਨ 'ਚ ਇਹਨੇ ਧਰਮ ਪ੍ਰਚਾਰ ਕੈਸ਼ ਵੰਡਿਆ। ਕਿਉਂ ਵੰਡਿਆ? ਇਹ ਈਸਾਈਆਂ ਨੂੰ ਗਿਰਜਾ ਬਣਾਉਣ ਲਈ ਪੈਸੇ ਦੇਵੇ, ਹਿੰਦੂ ਨੂੰ ਮੰਦਿਰ ਬਣਾਉਣ ਲਈ ਦੇਵੇ, ਛੋਟੀਆਂ ਬਰਾਦਰੀਆਂ ਨੂੰ ਧਰਮਸ਼ਾਲਾ ਬਣਾਉਣ ਲਈ ਦੇਵੇ। ਧਰਮ ਪ੍ਰਚਾਰ ਹੈ। ਉਸ ਧਰਮ ਪ੍ਰਚਾਰ ਦੇ ਖਾਤੇ 'ਚ 32 ਕਰੋੜ ਰੁਪਇਆ ਇੱਕ ਹਲਕੇ 'ਚ ਗਿਆ, ਜਿਹੜਾ ਬਠਿੰਡੇ ਦਾ ਹਲਕਾ, ਤੇ ਕਾਗਜ਼ਾਂ ਦੇ ਵਿੱਚ ਉਹਦੀ ਆਊਟਪੁੱਟ ਕੀ ਆ? ਧਰਮ ਪ੍ਰਚਾਰ ਕੀਤਾ। 53 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਇਹਦਾ ਜਵਾਬ ਦੇਣ ਮੱਕੜ ਸਾਹਿਬ। ਕੋਠੀ ਮੈਂ ਤੁਹਾਨੂੰ ਹੱਕ ਦੇਣਾ, ਤੁਸੀਂ ਮੈਨੂੰ ਮਤੇ ਦੀ ਕਾਪੀ ਦਿਓ, ਮੈਂ ਅੱਜ ਸ਼ਾਮ ਨੂੰ ਕੋਠੀ ਵਾਪਸ ਕਰੂੰਗਾ। ਗੁਰੂ ਘਰ ਦੀ ਚੀਜ਼ ਆ, ਮੈਂ ਉਹ ਸੰਸਥਾ ਨੂੰ ਵਾਪਸ ਕਰੂੰਗਾ, ਕਿਸੇ ਵਿਅਕਤੀ ਨਹੀਂ। ਜੀ ਜੀ ਜੀ। ਸੋ ਇਹਦੇ ਵਿੱਚ ਇੱਕ ਜਿਹੜਾ ਮੇਰਾ ਸਵਾਲ ਤੁਹਾਨੂੰ ਇਹ ਆ, ਮੈਂ ਸਰੋਤਿਆਂ ਦੇ ਮਨ ਵਿੱਚ ਵੀ ਸਵਾਲ ਜ਼ਰੂਰ ਹੋਗਾ, ਜਿਹੜਾ ਗੁਰੂ ਰਾਮਦਾਸ ਚੈਰੀਟੇਬਲ ਟਰਸਟ ਆ, ਇਹਦੀ ਪ੍ਰਧਾਨਗੀ ਕੌਣ ਕਰਦਾ ਤੇ ਇਹ ਜਿਹੜਾ ਟਰਸਟ ਹੈਗਾ ਇਹ ਕੀ ਕੰਮ ਕਰਦਾ? ਉਹਦੇ ਬਾਰੇ ਬਿਲਕੁਲ ਬਰੀਫ ਜੀ ਜਾਣਕਾਰੀ ਮੈਂ ਲੈਣੀ ਚਾਹਾਂਗਾ। ਇਹ ਟਰਸਟ ਜਿਹੜਾ ਹੈ ਇਹਦੇ ਵਿੱਚ ਉਮਰ ਭਰ ਲਈ ਮੈਂਬਰ ਬਣੇ ਹੋਏ ਨੇ ਪੱਕੇ ਜੀ, ਤੇ ਇਹਦੀ ਪ੍ਰਧਾਨਗੀ ਉਹੀ ਕਰਦਾ ਜਿਹੜਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਵੇ ਜੀ। ਪਰ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨੂੰ ਦੀ ਐਗਜ਼ੈਕਟਿਵ ਵੱਖਰੀ ਆ, ਕਮੇਟੀ ਵੱਖਰੀ ਆ। ਉਸ ਕਮੇਟੀ ਦੇ ਵਿੱਚੋਂ ਸੰਸਥਾ ਦੇ ਮੁਖੀ ਦੇ ਤੌਰ ਤੇ ਮਤਾ ਪਾਸ ਕਰਨ ਜੀ। ਇਹ ਕੱਲਾ ਕਿਉਂ ਮੇਰੇ ਤੇ ਦਬਾਅ ਤੇ ਆਰੋਪ ਲਾ ਕੇ ਕਿਉਂ ਲਵੇ ਕਿ ਜੇ ਫਰਜ਼ ਕਰ ਲਓ ਅੱਜ ਮੈਂ ਦੇ ਦੇਣਾ ਕੋਠੀ, ਤੇ ਇਹ ਤੇ ਧੌਂਸ ਦੇ ਕੇ ਜਿਸ ਤਰ੍ਹਾਂ ਸਾਧੂ ਸਿੰਘ ਭੌਰਾ ਦੇ ਭਾਂਡੇ ਚੁੱਕ ਕੇ ਇਹਨਾਂ ਨੇ ਬਾਹਰ ਮਾਰੇ, ਜਿਸ ਤਰ੍ਹਾਂ ਗ੍ਰੰਥੀ ਜਦੋਂ ਹਟਾਇਆ ਬਦੰਤੀ ਜੀ ਨੂੰ ਤੇ ਉਦੋਂ ਉਹਨੂੰ ਮਕਾਨ ਖਾਲੀ ਕਰਨ ਲਈ ਵੀ ਕਹਿਤਾ, ਉਹਨੇ ਹੱਥ ਜੋੜ ਕੇ ਉਹ ਮਕਾਨ ਦੇ ਵਿੱਚ ਰੁਕਿਆ ਤੇ ਨਾਲ ਕਿਹਾ ਜੀ ਮੇਰੇ ਜਿਹੜੇ ਨੌਕਰ ਰੱਖੇ ਆ ਤੁਸੀਂ ਪ੍ਰਬੰਧਕ ਕਮੇਟੀ ਉਹ ਰਹਿਣ ਦਿਓ, ਮੈਂ ਤੁਹਾਡੇ ਗੁਣ ਗਾਊਂਗਾ। ਉਸ ਸ਼ਰਤ ਦੇ ਉੱਤੇ ਉਹ ਮਕਾਨ 'ਚ ਬੈਠਾ। ਜੀ ਜੀ ਜੀ। ਸੋ ਇਹਦੇ ਵਿੱਚ ਜਿਹੜਾ ਮੇਰਾ ਸਵਾਲ ਇਹ ਆ ਵੀ ਮੇਰਾ ਜਵਾਬ ਇਹ ਆ ਕਿ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਉਹ ਐਜ਼ ਪ੍ਰਧਾਨ ਪ੍ਰਬੰਧਕ ਕਮੇਟੀ ਦੇ ਨਹੀਂ, ਐਜ਼ ਪ੍ਰਧਾਨ ਗੁਰੂ ਰਾਮਦਾਸ ਚੈਰੀਟੇਬਲ ਟਰਸਟ ਦੇ ਆਪਣੀ ਮੀਟਿੰਗ ਦੇ ਵਿੱਚ ਫੈਸਲਾ ਕਰਕੇ, ਕਿਉਂਕਿ ਜਿਹੜੀ ਕੋਠੀ ਆ ਮੇਰੀ ਉਹ ਗੁਰੂ ਰਾਮਦਾਸ ਕੰਪਲੈਕਸ ਦੇ ਵਿੱਚ ਆ, ਹਸਪੀਟਲ ਦੇ ਕੰਪਲੈਕਸ ਦੇ ਵਿੱਚ ਆ ਜੀ। ਹਾਂਜੀ। ਸੋ ਜਥੇਦਾਰ ਜੀ ਇੱਕ ਸਵਾਲ ਮੇਰਾ ਹੋਰ ਉੱਭਰ ਕੇ ਬਾਹਰ ਆਉਂਦਾ, ਉਸ ਤੋਂ ਬਾਅਦ ਜਿਹੜੇ ਆਪਾਂ ਲਾਈਨ ਜਿਹੜੀਆਂ ਓਪਨ ਕਰ ਦੇਣੀਆਂ, ਮੈਂ ਆਪਣੇ ਸਰੋਤਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਜੇ ਤੁਹਾਡੇ ਦਿਮਾਗ 'ਚ ਕੋਈ ਸਵਾਲ ਹੈਗਾ ਜਾਂ ਤੁਸੀਂ ਜਥੇਦਾਰ ਸਾਹਿਬ ਨੂੰ ਸਵਾਲ ਕਰਨਾ ਚਾਹੁੰਦੇ ਹੋ ਜਾਂ ਵੈਸੇ ਆਪਣਾ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਰੇਡੀਓ ਦੇ ਨੰਬਰ ਤੇ ਕਾਲ ਕਰ ਸਕਦੇ ਹੋ 408-272-5200 4082725200 ਦੇ ਉੱਤੇ। ਸੋ ਇਹਦੇ ਨਾਲ ਹੀ ਇੱਕ ਜਿਹੜਾ ਸਵਾਲ ਇਹ ਹੈ ਕਿ ਜਥੇਦਾਰਾਂ ਦੀ ਨਿਯੁਕਤੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਦੀ ਗੱਲ ਕਰਦੇ ਆ, ਤੇ ਉਹਦੇ ਵਿੱਚ ਅਸੀਂ ਜਿਵੇਂ ਤੁਸੀਂ ਆਲਰੇਡੀ ਬਿਆਨ ਕਰ ਚੁੱਕੇ ਹੋ, ਦੱਸ ਚੁੱਕੇ ਹੋ ਕਿ ਉਹਦੇ ਵਿੱਚ ਕਿੱਦਾਂ ਨਿਯੁਕਤੀ ਕੀਤੀ ਜਾਂਦੀ ਹੈ ਤੇ ਉਸ ਤੋਂ ਬੁਰੇ ਤਰੀਕੇ ਨਾਲ ਜਥੇਦਾਰਾਂ ਨੂੰ ਹਟਾਇਆ ਜਾਂਦਾ। ਤੇ ਅੱਜ ਅਸੀਂ ਦੇਖਦੇ ਆ ਕਿ ਅਕਾਲ ਤਖਤ ਸਾਹਿਬ ਤੋਂ ਸਿਰਫ ਅਪੀਲਾਂ ਜਾਰੀ ਹੁੰਦੀਆਂ, ਕਿਉਂਕਿ ਜਿਹੜੀਆਂ ਕਿ ਮੈਨੂੰ ਯਾਦ ਆ ਕਿ ਕੁਝ ਸਮਾਂ ਪਹਿਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਿਹਾ ਕਰਦੇ ਸਨ ਕਿ ਅਕਾਲ ਤਖਤ ਤੋਂ ਹੁਕਮਨਾਮੇ ਜਾਰੀ ਹੁੰਦੇ, ਨਾ ਕਿ ਅਪੀਲਾਂ ਜਾਰੀ ਹੁੰਦੀਆਂ। ਪਰ ਅੱਜ ਅਪੀਲਾਂ ਵੀ ਜਾਰੀ ਹੁੰਦੀਆਂ। ਅਪੀਲਾਂ ਜਾਰੀ ਹੋਣ ਦੇ ਬਾਵਜੂਦ ਵੀ ਉਹਦੇ ਤੇ ਅਮਲ ਕਿੰਨਾ ਕੁ ਹੁੰਦਾ ਉਹ ਸਾਡੇ ਸਾਹਮਣੇ ਹੀ ਆ। ਤੇ ਮੈਂ ਇਹਦੇ ਵਿੱਚ
ਵਿੱਚ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ ਕਿ ਥੋੜੇ ਅੱਜ ਦੀ ਗੱਲ ਆ ਜਾਂ ਕੱਲ ਦੀ ਗੱਲ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਕਿਹਾ ਕਿ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਚੁਣੇ ਗਏ, ਤੁਸੀਂ ਕੈਂਡੀਡੇਟ ਜਿਹੜੇ ਖਿਲਾਰੇ ਆ, ਉਹਨਾਂ ਨੂੰ ਅੰਮ੍ਰਿਤਪਾਨ ਕਰਨ ਲਈ ਅਪੀਲ ਕੀਤੀ ਸੀ ਤੇ ਉਹਦੇ ਵਿੱਚ ਬਹੁਤ ਘੱਟ ਲੋਕਾਂ ਜਿਹੜੇ ਹੈਗੇ ਉਹਨਾਂ ਅੰਮ੍ਰਿਤਪਾਨ ਕੀਤਾ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤਾਂ ਉਹਨਾਂ ਦਾ ਜਵਾਬ ਦਿੱਤਾ ਕਿ ਮੈਂ ਕੀ ਕਰਾਂ ਜੇ ਉਹ ਨਹੀਂ ਕਰਦੇ। ਸੋ ਕਹਿਣ ਦਾ ਮਤਲਬ ਵੀ ਜਿਹੜਾ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਆ ਉਹਦਾ ਕਿਸੇ ਤਰ੍ਹਾਂ ਇਦਾਂ ਦੀ ਜਦੋਂ ਗੱਲਾਂ ਬਾਤਾਂ ਹੁੰਦੀਆਂ ਇਹਨਾਂ ਮਾੜੇ ਤਰੀਕੇ ਨਾਲ ਉਹਨੂੰ ਹਟਾਇਆ ਜਾਂਦਾ ਤੇ ਅਕਾਲ ਤਖਤ ਦਾ ਰੁਤਬਾ ਜਿਹੜਾ ਕਿ ਛੇਵੇਂ ਪਾਤਸ਼ਾਹ ਮੀਰੀ ਪੀਰੀ ਨੇ ਇੱਕ ਇੰਡੀਪੈਂਡੈਂਟ ਸਿਧਾਂਤ ਸਾਨੂੰ ਦਿੱਤਾ ਸੀ ਉਹਨੂੰ ਖੁਰਾ ਲੱਗ ਰਿਹਾ। ਤੇ ਉਹਦੇ ਬਾਰੇ ਤੁਸੀਂ ਜਦੋਂ ਤੁਸੀਂ ਕਾਰਜਕਾਲ ਦੇ ਵਿੱਚ ਹੈਗੇ ਸੀ ਐਜ਼ ਅ ਜਥੇਦਾਰ ਤੇ ਤੁਸੀਂ ਉਹਦੇ ਬਾਰੇ ਕੀ ਕੰਮ ਕੀਤਾ ਕਿ ਜਥੇਦਾਰਾਂ ਦੀ ਜਾਂ ਕੋਸ਼ਿਸ਼ ਕੀਤੀ ਕਿ ਜਥੇਦਾਰਾਂ ਦੀ ਨਿਯੁਕਤੀ ਇਸ ਤਰ੍ਹਾਂ ਹੋਣੀ ਚਾਹੀਦੀ ਜਾਂ ਇਸ ਤਰ੍ਹਾਂ ਹੋਣੀ ਚਾਹੀਦੀ ਹੈ? ਕਿਉਂਕਿ ਸਾਨੂੰ ਯਾਦ ਆ ਕਿ ਜੋਗਿੰਦਰ ਸਿੰਘ ਵੇਦਾਂਤੀ ਹੋਣਾ ਜਥੇਦਾਰ ਜਿਹੜੇ ਹੁੰਦੇ ਸੀ ਉਹਨਾਂ ਇਸ ਪਾਸੇ ਕਾਫੀ ਕੰਮ ਕੀਤਾ ਸੀ ਪਰ ਉਹਨਾਂ ਦੀ ਵਾਹ ਪੇਸ਼ ਨਹੀਂ ਚੱਲੀ। ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਵੀ ਇਹਦੇ ਬਾਰੇ ਉਪਰਾਲੇ ਕੀਤੇ? ਇੱਕ ਤਾਂ ਜਿਹੜੀ ਤੁਸੀਂ ਕਹਿੰਦੇ ਨਾ ਕਿ ਉਪਰਾਲੇ ਕੀਤੇ ਜਾਂ ਵੇਦਾਂਤੀ ਜੀ ਨੇ ਕੁਛ ਕੀਤਾ, ਉਹ ਇੱਕ ਮਤਾ ਪਾਸ ਕਰ ਦੇਣ ਜਾਂ ਇੱਕ ਬਿਆਨ ਦੇਣ ਨਾਲ ਗੱਲ ਨਹੀਂ ਬਣਦੀ। ਅਸਲ 'ਚ ਇਹ ਪ੍ਰਬੰਧਕ ਕਮੇਟੀ ਨੇ ਜਦੋਂ ਪ੍ਰਬੰਧਕ ਕਮੇਟੀ ਹੋਂਦ 'ਚ ਆਈ ਉਹਦਾ ਐਕਟ ਬਣਿਆ, ਉਹ ਪਾਰਲੀਮੈਂਟ ਦੇ ਅਧੀਨ ਸਰਕਾਰ ਦਾ ਇੱਕ ਐਕਟ ਆ। ਜਿਹੜੀ ਪ੍ਰਬੰਧਕ ਕਮੇਟੀ ਅਸੀਂ ਜਿਹਨੂੰ ਅਸੀਂ ਸੋਹਣਾ ਜਿਹਾ ਨਾਂ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਗੁਰਦੁਆਰਾ ਮੈਨੇਜਮੈਂਟ ਇੱਕ ਟਰਸਟ ਆ। ਟਰਸਟ ਹੈਗਾ ਸਰਕਾਰ ਦੇ ਅਧੀਨ। तो सरकार ने इसे करके ਇਹਦਾ ਇੱਕ जुडिशल कमीशन बोर्ड बनाया, एक अदालत बनाई ਜਿਹਦੀ ਅੱਧੀ ਤਨਖਾਹ ਸਰਕਾਰ ਦਿੰਦੀ, ਅੱਧੀ ਤਨਖਾਹ ਪ੍ਰਬੰਧਕ ਕਮੇਟੀ ਦਿੰਦੀ ਹੈ ਜੀ। तो एक ਇਹਦਾ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਰਿਟਾਇਰ ਜੱਜ ਜਿਹੜਾ ਚਾਪਲੂਸ ਜਿਹਾ ਹੋਵੇ ਮੁੱਖ ਮੰਤਰੀ ਉਹ ਨਿਯੁਕਤ ਕਰ ਦਿੰਦਾ ਤੇ ਉਹ ਆ ਕੇ ਚੰਮਦੀਆਂ ਚਲਾਉਂਦਾ, ਜਿਵੇਂ ਪਿਛਲੀ ਵਾਰ ਵੀ ਚਲਾ ਗਿਆ ਅੱਜ ਵੀ ਚਲਾ ਰਿਹਾ ਜੀ ਜੀ ਜੀ। ਇਹ ਅਦਾਰਾ ਅਰਧ ਸਰਕਾਰੀ ਅਦਾਰਾ ਆ ਤੇ ਉਸ ਅਦਾਰੇ ਦੇ ਵਿੱਚ ਉਸ ਐਕਟ ਦੇ ਵਿੱਚ ਸਾਡੀ ਕੌਮ ਨਾਲ ਧਰੋਹ ਉਦੋਂ ਹੋਇਆ, ਸਾਡੇ ਨਾਲ ਠੱਗੀ ਉਦੋਂ ਹੋਈ ਜਦੋਂ ਉਪ ਨਿਯਮ ਬਣਾਉਣ ਲੱਗਿਆ ਪਦਵੀ ਜਿਹੜੀ ਗੁਰੂ ਅਰਜਨ ਦੇਵ ਜੀ ਦੀ ਸਥਾਪਿਤ ਕੀਤੀ ਹੋਈ ਪਦਵੀ ਗ੍ਰੰਥੀ ਦੀ ਪਦਵੀ ਜਿਹੜੀ 98 ਸਾਲ ਦੇ ਬਾਬਾ ਬੁੱਢਾ ਜੀ ਨੂੰ ਨਿਯੁਕਤ ਕੀਤਾ, ਜਦੋਂ ਉਹ ਪਦਵੀ ਨੂੰ ਇਹਨਾਂ ਨੇ ਆਪਣਾ ਨੌਕਰ ਬਣਾ ਲਿਆ ਜੀ ਜੀ। ਉਹ ਪਦਵੀ ਜਿਹੜੀ 98 ਸਾਲ ਦੀ ਨਿਯੁਕਤੀ ਹੁੰਦੀ ਜੀਤੇ ਹੋਈ ਉਹ ਕੀਤੀ ਗੁਰੂ ਅਰਜਨ ਦੇਵ ਜੀ ਨੇ, ਉਹ ਅੱਜ 58 ਸਾਲ ਦਾ ਰਿਟਾਇਰ ਹੋਣ ਲੱਗਾ ਜੀ ਜੀ। ਤੇ ਰਿਟਾਇਰ ਹੋਣ ਤੋਂ ਬਾਅਦ ਉਹ ਗ੍ਰੰਥੀ ਇਸੇ ਤਰ੍ਹਾਂ ਹੀ ਹਾੜੇ ਕੱਢਦਾ ਹੈ ਜਿਸ ਤਰ੍ਹਾਂ ਕੋਈ ਮੁਲਾਜ਼ਮ ਕਹਿੰਦਾ ਹੈ ਕਿ ਮੈਨੂੰ ਰਿਟਾਇਰਮੈਂਟ ਤੋਂ ਬਾਅਦ ਸਰ 2 ਸਾਲ ਹੋਰ ਦੇ ਦਿਓ, 1 ਸਾਲ ਹੋਰ ਦੇ ਦਿਓ, ਇਸ ਤਰ੍ਹਾਂ ਹੀ ਹਾੜੇ ਕੱਢਦਾ। ਜਦੋਂ ਹਾੜੇ ਕੱਢਦਾ ਹੈ ਤੇ ਉਹਦੀ ਚਾਪਲੂਸੀ ਤੇ ਡਿਪੈਂਡ ਕਰਦਾ ਕਿ ਉਹ ਕਿੱਡਾ ਕੁ ਵੱਡਾ ਚਾਪਲੂਸ ਆ। ਉਹਨੂੰ ਫਿਰ ਬਿੱਲ ਮੁਕਤਾ ਸ਼ਬਦ ਕਹਿ ਕੇ ਤੇ ਪ੍ਰਧਾਨ ਤੋਂ ਲਿਖਾ ਦਿੱਤਾ ਜਾਂਦਾ ਹੈ, ਬਾਦਲ ਵਰਗੇ ਲਿਖਾ ਦਿੰਦੇ ਨੇ ਕਿ ਅਗਲੇ ਹੁਕਮਾਂ ਤੱਕ ਆਗਿਆ ਹੈ ਜੀ ਜੀ, ਲਫ਼ਜ਼ ਲਿਖਦੇ ਨੇ। ਉਹ ਅਗਲਾ ਹੁਕਮ ਕਿਹੜੇ ਸੱਚੇ ਪਾਤਸ਼ਾਹ ਦਾ ਉਹ ਗ੍ਰੰਥੀ ਦੱਸ ਸਕਦੇ ਨੇ ਜਿਨ੍ਹਾਂ ਦੇ ਹੱਥ 'ਚੋਂ ਚਿੱਠੀ ਆਉਂਦੀ ਹੈ। ਫਿਰ ਉਹਨਾਂ ਨੂੰ ਅਕਾਲ ਤਖਤ ਤੇ ਬਿਠਾ ਦਿੰਦੇ ਆ। ਜਦੋਂ ਮੇਰੇ ਬਾਅਦ ਪੂਰਨ ਸਿੰਘ ਨੂੰ ਬਿਠਾਇਆ, ਫਿਰ ਪੂਰਨ ਸਿੰਘ ਤੋਂ ਬਾਅਦ ਵੇਦਾਂਤੀ ਜੀ ਨੂੰ ਬਿਠਾਇਆ, ਵੇਦਾਂਤੀ ਜੀ ਤੋਂ ਬਾਅਦ ਉਹਨਾਂ ਦੇ ਕੁੜਮ ਆਈ ਆ ਬਲਰਾਮ ਜੀ, ਉਹ ਕੁੜਮ ਨੂੰ ਵੀ ਉਹਨੇ ਨਹੀਂ ਬਖਸ਼ਿਆ। ਤੋ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਜਿਹੜੀ ਇਹ ਸਾਡੀ 2 ਪਦਵੀਆਂ ਦੀ ਹਾਲਤ ਆ, ਇਹ ਗੁਰੂ ਸਾਹਿਬ ਨੇ ਬਣਾਈ ਸੀ ਤੇ ਸਾਡਾ ਦੇਸ਼ ਦਾ ਸੰਵਿਧਾਨ ਵੀ ਇਹਦੇ ਵਿੱਚ ਦਖਲਅੰਦਾਜ਼ੀ ਦੀ ਇਜਾਜ਼ਤ ਨਹੀਂ ਦਿੰਦਾ ਜੀ। ਅਕਾਲੀਆਂ ਨੇ ਆਪਣੀ ਦਾੜੀ ਆਪੇ ਹੀ ਸੈਂਟਰ ਸਰਕਾਰ ਦੇ ਹੱਥ 'ਚ ਫੜਾਤੀ। ਗੁਰੂ ਰਾਮਦਾਸ ਦੇ ਦਰ ਨੂੰ ਸਰਕਾਰੀਕਰਨ ਕਰਕੇ ਹੁਣ ਇਹ ਜਿਹੜਾ 58 ਸਾਲ ਦੀ ਰਿਟਾਇਰਮੈਂਟ ਦਾ ਸਿਲਸਿਲਾ, ਇਹ ਪਦਵੀ ਜਾਂ ਸਿਧਾਂਤ ਗੁਰੂ ਦਾ ਨਹੀਂ, ਨਾ ਗੁਰੂ ਸਾਹਿਬ ਦਾ ਸਿਧਾਂਤ, ਨਾ ਉਹਨਾਂ ਦੀ ਸੁਸ਼ੋਭਿਤ ਕੀਤੀ ਪਦਵੀ। ਇਹ ਤੇ ਇੱਕ ਨੌਕਰੀ ਆ ਤੇ ਨੌਕਰ ਕੀ ਤੇ ਨਖਰਾ ਕੀ। ਗੁਰੂ ਸਾਹਿਬ ਆਪ ਗੁਰਬਾਣੀ 'ਚ ਸਾਨੂੰ ਇੱਕ ਦਸਤਾਰ ਦੇ ਗਏ ਨੇ ਕਿ ਚਾਕਰ ਕਹੀਏ ਖਸਮ ਕਾ ਸੋਹੇ ਉੱਤਰ ਦੇ, ਵਜੋ ਗਵਾਏ ਆਪਣਾ ਤਖਤ ਨ ਬੈਸੇ ਸੇ। ਜੇ ਕੋਈ ਆਪਣੇ ਮਾਲਕ ਨੂੰ ਜਵਾਬ ਦੇਵੇ ਨੌਕਰ ਤੇ ਉਹ ਤਖਤ ਤੇ ਕੀ ਬਹਿਣਾ, ਉਹ ਆਪਣੀ ਤਨਖਾਹ ਗਵਾ ਪੈਂਦਾ ਜੀ। ਅੱਜ ਦੀ ਹਾਲਾਤ ਇਹ ਨੇ ਕਿ ਜਿਹਨੇ ਨੌਕਰੀ ਕਰਨੀ ਆ ਉਹ ਨਖਰਾ ਨਹੀਂ ਕਰ ਸਕਦਾ। ਮਿਸਾਲ ਦੇ ਤੌਰ ਤੇ 1.5 ਸਾਲ ਪਹਿਲਾਂ ਇਲੈਕਸ਼ਨ ਹੋਏ ਹਰਿਆਣਾ 'ਚ, ਬਾਦਲ ਸਾਹਿਬ ਨੂੰ 2 ਟਿਕਟਾਂ ਛੱਡੀਆਂ ਚਤਾਲਾ ਨੇ ਤੇ ਇਹਨਾਂ ਨੇ ਇੱਕ ਡੱਬਵਾਲੀ ਵੱਲ ਤੇ ਇੱਕ ਅੰਬਾਲਾ ਦੀ ਸੀਟ ਆਪ ਆਪਣੇ ਬੈਨਰ ਤੇ ਲੜਾਈਆਂ ਜੀ ਜੀ। ਅੰਬਾਲਾ ਦੀ ਸੀਟ ਇਹਨਾਂ ਦਿੱਤੀ ਚਰਨਜੀਤ ਕੌਰ ਮਲਾਰ ਨੂੰ ਜੀ। ਉਹ ਬੀਬੀ ਆ ਉਹ ਰਾਮ ਰਹੀਮ ਦੀ ਚੇਲੀ ਸੀ। ਤੋਂ ਸਾਰੇ ਸਿੱਖਾਂ ਨੇ ਦੁਹਾਈ ਪਾਈ ਕਿ ਮੈਨੂੰ ਵੀ ਟੈਲੀਫੋਨ ਕੀਤਾ ਤੁਸੀਂ ਇੱਥੇ ਆਓ। ਮੈਂ ਇੱਥੇ ਜਦੋਂ ਆਇਆ ਅੰਬਾਲੇ ਤੇ ਮੈਨੂੰ ਸਿੱਖਾਂ ਨੇ ਕਿਹਾ ਜੀ ਇਹ ਬੀਬੀ ਦੁੱਧ ਪਿਆਉਂਦੀ, ਸਾਰਿਆਂ ਦੇ ਸਾਹਮਣੇ ਲਿਆ ਕੇ ਤਰੀਕ ਤੇ ਰਾਮ ਰਹੀਮ ਨੂੰ, ਜਦੋਂ ਰਾਮ ਰਹੀਮ ਪੇਸ਼ੀ ਤੇ ਆਉਂਦਾ ਤਰੀਕ ਤੇ ਜੀ ਜੀ। ਤੇ ਅੱਜ ਇਹ ਬਾਦਲ ਸਾਹਿਬ ਨੇ ਇਹਨੂੰ ਟਿਕਟ ਦੇ ਦਿੱਤੀ ਆ ਤੇ ਇੱਕ ਪਾਸੇ ਹੁਕਮਨਾਮਾ ਜਾਰੀ ਹੋਇਆ ਕਿ ਇਹਨਾਂ ਦਾ ਬਾਈਕਾਟ ਕਰੋ। ਤੋਂ ਮੈਂ ਉੱਥੇ ਪ੍ਰੈਸ ਕਾਨਫਰੰਸ ਕਰਕੇ 5 ਸਿੰਘ ਸਾਹਿਬਾਨ ਅਖਵਾਉਣ ਵਾਲੇ ਗ੍ਰੰਥੀਆਂ ਨੂੰ ਮੈਂ ਕਿਹਾ ਕਿ ਕਿਰਪਾ ਕਰਕੇ ਹਰਿਆਣੇ ਦੀ ਸੰਗਤ ਨੂੰ ਰਾਹ ਦਿਓ ਕਿ ਤੁਹਾਡਾ ਹੁਕਮ ਮੰਨ ਕੇ ਅਕਾਲ ਤਖਤ ਦਾ ਤੇ ਤੁਹਾਡਾ
ਕਿ ਇਹ ਬਾਈਕਾਟ ਕਰਨ ਇਸ ਬੀਬੀ ਦਾ ਜਿਹੜੀ ਰਾਮ ਰਹੀਮ ਦੀ ਚੇਲੀ ਹੈ, ਜਾਂ ਬਾਦਲ ਸਾਹਿਬ ਦਾ ਹੁਕਮ ਮੰਨ ਕੇ ਇਹਨੂੰ ਤੱਕੜੀ ਤੇ ਵੋਟਾਂ ਪਾਉਣ? ਉਹਦਾ ਜਵਾਬ ਮੈਨੂੰ ਅੱਜ ਤੱਕ ਨਹੀਂ ਮਿਲਿਆ। ਫਿਰ ਉਦੋਂ ਬਾਅਦ ਪ੍ਰੈਸ ਨੇ ਮੱਕੜ ਸਾਹਿਬ ਗਏ ਉੱਥੇ ਪ੍ਰਚਾਰ ਕਰਨ ਉਹਦੇ ਹੱਕ 'ਚ, ਤੋਂ ਪ੍ਰੈਸ ਨੇ ਕਿਹਾ ਜੀ ਇਹ ਸਾਡੀ ਜਾਣਕਾਰੀ ਮੁਤਾਬਕ ਇਹ ਰਾਮ ਰਹੀਮ ਦੀ ਚੇਲੀ ਹੈ ਜੀ, ਤੁਸੀਂ ਇਹਨੂੰ ਅੰਮ੍ਰਿਤਪਾਨ ਕਰਵਾਇਆ। ਪਹਿਲਾਂ ਤੇ ਇਹ ਦੱਸੋ ਵੀ ਇਹਨੂੰ ਕਿਹੜੇ 5 ਪਿਆਰਿਆਂ ਨੇ ਅੰਮ੍ਰਿਤਪਾਨ ਕਰਵਾਤਾ? ਕਿਉਂਕਿ ਘਰ ਵਾਲਾ ਇਹਦਾ ਰੌਂਡਾ ਮੁੰਡਾ ਅਜੇ ਵੀ ਰੁੰਡ ਮੁੰਡਿਆ ਜੀ ਨਾਲ ਬੈਠਾ, ਤੇ ਇਹਨੂੰ ਅੰਮ੍ਰਿਤਪਾਨ ਕਿਵੇਂ? ਇਹਨੇ ਕਿਰਪਾਨ ਪਾਈ ਹੋਈ ਹੈ ਤੇ ਕਿੰਨੇ ਛਕਾਤਾ ਜੀ? ਜਾਂ ਛਕੇ ਹੀ ਨਹੀਂ ਤੇ ਉਤਰਾ ਹੀ ਕਿਰਪਾਨ ਪਾ ਲਈ ਜੀ ਜੀ। ਮੱਕੜ ਸਾਹਿਬ ਦਾ ਜਵਾਬ ਬਾਦਲ ਸਾਹਿਬ ਵਰਗਾ ਹੀ ਸੀਗਾ ਕਿ ਅੱਜ ਕੱਲ ਦੀ ਛਕ ਲੈਂਦੇ ਨੇ, ਕੱਲਿਆਂ ਦੀ ਛਕ ਲੈਂਦੇ। ਆਹ ਜਵਾਬ ਸੀ ਪ੍ਰਧਾਨ ਦਾ ਜੀ 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 ਜੀ। ਬਾਦਲ ਸਾਹਿਬ ਨੂੰ ਲੋਕੀ ਕਹਿਣ ਵੀ ਤੁਸੀਂ ਬੁੱਢੇ ਹੋ ਗਏ, 300 ਸਾਲਾ ਆ ਗਿਆ, ਅੰਮ੍ਰਿਤਪਾਨ ਕਰ ਲਓ, ਤੇ ਉਹ ਸ਼ਰਮੋ ਸ਼ਰਮੀ ਹੁਕਮ ਦਿੰਦੇ ਨੇ ਜੀ ਮੈਨੂੰ ਅੰਮ੍ਰਿਤਪਾਨ ਕਰਾ ਦਿਓ। ਅੰਮ੍ਰਿਤਪਾਨ ਕਰਾਉਣ ਵਾਲੇ 5 ਪਿਆਰਿਆਂ ਦੀ ਇਹ ਜ਼ਰੂਰਤ ਨਹੀਂ ਪੈਂਦੀ ਵੀ ਉਹ ਬੀਬੀ ਸੁਰਿੰਦਰ ਕੌਰ ਦੇ ਬਾਰੇ ਪੁੱਛ ਸਕਣ ਵੀ ਉਹ ਤੁਹਾਡੇ ਜੀਵਨ ਸਾਥੀ ਨੇ, ਤੁਹਾਡੇ ਨਾਲ ਕਿਉਂ ਨਹੀਂ ਆਏ, ਤੁਹਾਡੀ ਧਰਮ ਪਤਨੀ ਜੀ ਜੀ। ਪ੍ਰੈਸ ਪੁੱਛਦੀ ਆ ਕਿ ਸਾਡੇ ਸਿਧਾਂਤ ਦੇ ਵਿੱਚ ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ, ਤਾਂ ਧਰਮ ਪਤਨੀ ਤੇ ਪਤਨੀ ਦਾ ਇੱਕ ਰਿਸ਼ਤਾ ਬਣਦਾ ਜਦੋਂ ਇੱਕ ਜੋਤ ਇੱਕ 2 ਮੂਰਤਾਂ ਹੋਣ। ਤੇ ਤੁਸੀਂ ਤੁਹਾਡੀ ਧਰਮ ਪਤਨੀ ਤੁਹਾਡੇ ਧਰਮ 'ਚ ਕਿਉਂ ਨਹੀਂ ਦਾਖਲ ਹੋ ਰਹੀ ਜੀ ਜੀ ਜੀ। ਬਾਦਲ ਸਾਹਿਬ ਦਾ ਜਵਾਬ ਸੀ ਜੀ ਉਹਨਾਂ ਦਾ ਹਾਲੇ ਮਨ ਨਹੀਂ ਮੰਨਿਆ ਹੋਊਗਾ ਜੀ ਜੀ। ਤੋ ਰਾਮ ਰਹੀਮ ਦਾ ਰੂਹ ਅਫਜਾ ਪੀਣ ਨੂੰ ਮਨ ਮੰਨ ਜਾਂਦਾ, ਨੂਰ ਮਹਿਲੀਏ ਦੇ ਚਰਨਾਂ 'ਚ ਬਹਿਣ ਨੂੰ ਮਨ ਮੰਨ ਜਾਂਦਾ। ਗੁਰੂ ਦੇ ਨਾਲ ਕੀ ਧਰੋ ਹੈ, ਗੁਰੂ ਦੇ ਨਾਲ ਕੀ ਰੋਸ ਹੈ ਜੀ ਜੀ ਜੀ। ਇਸੇ ਤਰ੍ਹਾਂ ਸੁਖਬੀਰ ਬਾਦਲ ਨੂੰ ਜਦੋਂ ਪ੍ਰਧਾਨ ਬਣਾਇਆ ਉਦੋਂ ਵੀ ਲੋਕਾਂ ਨੇ ਐਲਾਨ ਪਾਈਆਂ ਕਿ ਪਹਿਲਾ ਪ੍ਰਧਾਨ ਬਣਿਆ ਜਿਹੜਾ ਬੇਅਮਰਤੀਆ, ਤੇ ਉਦੋਂ ਵੀ ਗ੍ਰੰਥੀਆਂ ਨੂੰ ਹੁਕਮ ਦਿੱਤਾ ਜੀ ਮੈਨੂੰ ਕੇਸਗੜ੍ਹ ਆ ਕੇ ਅੰਮ੍ਰਿਤਪਾਨ ਕਰਾਓ। ਸੁਖਬੀਰ ਦੇ ਨਾਲ ਹੋਰ ਵੀ ਕਈ ਮੁੰਡਿਆਂ ਨੇ ਅੰਮ੍ਰਿਤਪਾਨ ਕੀਤਾ ਪਰ ਕਿਸੇ ਦੀ ਧਰਮ ਪਤਨੀ ਨਾਲ ਨਹੀਂ ਸੀ। ਤੁਸੀਂ ਅਖਬਾਰਾਂ 'ਚ ਦੇਖਿਆ ਕਿ ਖਬਰ ਛਪੀ ਕਿ ਇੱਕ ਪਾਸੇ ਕੇਸਗੜ੍ਹ ਸਾਹਿਬ ਅੰਮ੍ਰਿਤਪਾਨ ਕਰ ਰਿਹਾ ਸੁਖਬੀਰ ਬਾਦਲ, ਦੂਸਰੇ ਪਾਸੇ ਸੁਖਬੀਰ ਬਾਦਲ ਦੀ ਧਰਮ ਪਤਨੀ ਬਠਿੰਡੇ 'ਚ ਇੱਕ ਸ਼ਿਵਲਿੰਗ ਦਾ ਇਸ਼ਨਾਨ ਕਰਵਾ ਰਹੀ ਆ ਲੱਸੀ ਦੇ ਨਾਲ ਜੀ ਜੀ ਜੀ। ਸਾਡੇ ਧਰਮ ਦਾ ਬਣੂਗਾ ਕੀ ਜੀ? ਕਾਲ ਤਖਤ ਰਹੂ ਕਿੱਥੇ? ਕੱਲ ਇਹਨੇ ਹੁਕਮਨਾਮਾ ਜਾਰੀ ਕੀਤਾ ਜੀ ਸਾਰੇ 170 ਮੈਂਬਰ ਲਿਖ ਕੇ ਦਿਓ ਕਾਲ ਤਖਤ ਤੇ ਤੁਹਾਡਾ ਪਰਿਵਾਰ ਠੀਕ ਹੈ, ਅੰਮ੍ਰਿਤਧਾਰੀ ਹੈ ਤੇ ਹਿਸਾਬ ਸੂਰਤ ਆ। ਤੇ ਉਹਨਾਂ 'ਚ 6 ਮੈਂਬਰਾਂ ਨੇ ਦਿੱਤਾ ਲਿਖ ਕੇ। ਹੁਣ ਇਹ ਤੁਸੀਂ ਸਿੰਘ ਸਾਹਿਬਾਨ ਨੂੰ ਇਹ ਲਿਆ ਕੇ ਰੇਡੀਓ ਤੇ ਪੁੱਛੋ ਕਿ ਜਦੋਂ ਤੁਹਾਡੇ ਹੁਕਮ ਦੇ ਮੁਤਾਬਕ 6 ਬੰਦਿਆਂ ਨੇ ਦਿੱਤਾ ਤੇ ਬਾਕੀ ਦੇ ਜਿਹੜੇ ਆ 164 ਬੰਦੇ ਆ ਜਿਹੜੇ ਮੈਂਬਰ ਬਣੇ ਨੇ ਉਹਨਾਂ ਤੁਸੀਂ ਕੀ ਕਰ ਰਹੇ ਹੋ? ਤੇ ਅਕਾਲ ਤਖਤ ਖਾਮੋਸ਼ ਕਿਉਂ? ਤੇ ਜੇ ਖਾਮੋਸ਼ ਆ ਤੇ ਅਕਾਲ ਤਖਤ ਦੀ ਥਾਂ ਕੀ ਰਹਿ ਗਈ ਜੀ ਜੀ ਜੀ? ਅਕਾਲ ਤਖਤ ਦੀ ਥਾਂ ਜਿਹੜੀ ਆ ਉਹ ਬਾਦਲ ਨਹੀਂ ਲੈ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਰਹਿ ਗਏ ਸਨ ਕਿ ਉਹ ਪੰਜਾਂ ਦਾ ਹੁਕਮ ਮੰਨਣ ਜੀ ਜੀ ਜੀ। 5 ਪਿਆਰੇ ਜਿਹੜੇ ਉਹ ਗੁਰੂ ਦਾ ਹੁਕਮ ਮੰਨਣ ਦੀ ਬਾਦਲ ਦਾ ਹੁਕਮ ਮੰਨਦੇ ਉਹਦੇ ਬੂਹੇ ਅੱਗੇ ਬੈਠੇ ਨੇ ਜੀ ਜੀ ਜੀ। ਸੰਤ ਸੀਗੇ ਬਾਬਾ ਵੀਰ ਸਿੰਘ ਵਰਗੇ, ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਸੀ ਜੀ ਦਰਸ਼ਨ ਕਰਨੇ ਆ, ਉਹਨਾਂ ਦਾ ਹੁਕਮ ਹੁੰਦਾ ਸੀ ਕਿ ਪਹਿਲਾਂ ਇਹ ਖਿੱਲਤ ਨਾ ਲੈ ਕੇ ਉਸਾ ਲੰਗਰ 'ਚ ਸਾਰਿਆਂ ਗਰੀਬਾਂ ਨਾਲ ਬੈਠ ਕੇ ਲੰਗਰ ਛਕੀ ਤੇ ਫੇਰ ਮੇਰੇ ਨਾਲ ਤੂੰ ਮਿਲ ਸਕਦਾ ਜੀ ਜੀ ਜੀ। ਸਿੰਘ CMC ਰਾਣਾ ਸਾਹਿਬ ਦੇ ਸੰਤ ਬਾਬਾ ਈਸ਼ਰ ਸਿੰਘ ਜੀ ਤੋਂ ਟਾਈਮ ਲਿਆ, 5 ਮਿੰਟ ਲੇਟ ਹੋਏ, ਬਾਬਾ ਜੀ ਬਾਹਰ ਆ ਗਏ, ਬਾਹਰ ਆਉਂਦਿਆਂ ਨੂੰ ਉਹ ਅੱਗੋਂ ਮਿਲਿਆ 5 ਮਿੰਟ ਲੇਟ ਜੀ। ਉਹਨੇ ਪੈਰੀ ਹੱਥ ਲਾ ਕੇ ਜੀ ਬਾਬਾ ਜੀ ਮੈਨੂੰ ਮਾਫ ਕਰ ਦਿਓ 5 ਮਿੰਟ ਲੇਟ ਹੋ ਗਏ। ਬਾਬਾ ਜੀ ਨੇ ਕਿਹਾ ਅੱਗੇ ਤੋਂ ਟਾਈਮ ਨਾ ਹੀ ਤੇ ਅੱਜ ਤੂੰ ਜਾ ਕਰ ਨੂੰ ਜੀ ਜੀ ਜੀ। ਸੰਤ ਤਾਈ ਅੱਜ ਸਾਡੇ ਸੰਤ ਜਿਹੜੇ CM ਦੇ ਬੂਹੇ ਅੱਗੇ 2-2 ਘੰਟੇ ਉਹਦੀ ਵੇਟ ਕਰਦੇ ਆ ਤੇ ਜਦੋਂ ਉਹ ਬੁਲਾਉਂਦੇ ਨੇ ਅੰਦਰ ਤੇ ਪੈਰੀ ਹੱਥ ਲਾ ਕੇ ਉਹਨੂੰ ਫਤਿਹ ਬੁਲਾਉਂਦੇ, ਨਾਲੇ ਪੈਰੀ ਹੱਥ ਲਾਉਂਦੇ ਉਹਦੇ ਜੀ ਜੀ ਜੀ। ਸਾਡਾ ਸਮਾਜ ਆ ਜਿੱਥੋਂ ਤੱਕ ਗਰਕ ਚੁੱਕਾ ਉਹਦੀ ਵਜ੍ਹਾ ਇੱਕੋ ਇੱਕ ਆ ਕਿ ਸਾਡਾ ਸਿਧਾਂਤ ਗੁਰੂ ਦਾ ਸੀ, ਪੰਥ ਤੇ ਗ੍ਰੰਥ ਦਾ ਉਹ ਨੌਕਰ ਬਣ ਗਿਆ ਜੀ ਜੀ। ਗ੍ਰੰਥ ਸੀ, ਆਤਮਾ ਸਰੀਰ ਸੀ, 5 ਪਿਆਰੇ ਜਿਨ੍ਹਾਂ ਨੂੰ ਗੁਰੂ ਸਾਹਿਬ ਤੋਂ ਬਾਅਦ ਪ੍ਰਸ਼ਾਦ ਸਭ ਤੋਂ ਪਹਿਲਾਂ ਮਿਲਦਾ ਸੀ ਤੇ ਉਹ ਸੰਗਤ ਸਮਝੀ ਸੀ ਗੁਰੂ ਸਾਹਿਬ ਨੂੰ ਭੋਗ ਲੱਗ ਗਿਆ ਜੀ। ਅੱਜ ਕਰਮ ਕਾਂਡਾ ਤੇ ਅਸੀਂ ਤੁਰੇ ਆ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀ ਜਾਂਦੇ ਆ, ਪੈਸੇ ਚੜਾਈ ਜਾਂਦੇ ਆ, ਪਰ ਜਿਹੜਾ ਗੁਰੂ ਦਾ ਸਰੂਪ ਆ ਉਹ 5 ਪਿਆਰੇ ਨੇ, ਉਹਨਾਂ ਤੋਂ ਅਸੀਂ ਲੈਣੀ ਸੀ, ਉਹ ਬਣ ਗਿਆ ਅੱਜ ਨੌਕਰ ਬਣਨ ਦੀ ਵਜ੍ਹਾ ਨਾਲ ਅੱਜ ਸਾਰੀ ਕੌਮ ਵਿਚਾਰ ਕੀ ਦੀ ਨਿਰਾਸ਼ਤਾ ਦੀ ਭਾਵਨਾ 'ਚ ਜਿਉ ਰਹੀ ਤੇ ਆਪਣੀਆਂ ਜਿਹੜਾ ਬੇਸ਼ਕੀਮਤ ਇਤਿਹਾਸ ਦਸਮ ਪਾਤਸ਼ਾਹ ਦਾ ਜਿਹੜੀ ਵਸੀਅਤ ਤੇ ਦਸਮ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੇ ਆਪਣੇ ਖੂਨ ਦੀ ਸਿਆਹੀ ਨਾਲ ਸਾਈਨ ਕੀਤੇ ਉਹ ਵਸੀਅਤ ਰੋਲਦੀ ਦੇਖ ਰਿਹਾ ਸੀ ਜੀ ਜੀ ਜੀ। ਸੋ ਜਥੇਦਾਰ ਜੀ ਇਹਦੇ ਨਾਲ ਇੱਕ ਜਿਹੜੀ ਤੁਸੀਂ ਗੱਲਬਾਤ ਕੀਤੀ ਕਿ ਉਹਨਾਂ ਨੂੰ ਬੁਲਾਓ ਤੇ ਉਹਨਾਂ ਨੂੰ ਸਵਾਲ ਪੁੱਛੋ, ਅਸੀਂ ਇਹ ਗੱਲ ਬੜੀ ਅਨਫੋਰਚੂਨੇਟ ਕਹਿ ਸਕਦੇ ਹਾਂ ਕਿ ਜਿਹੜੇ ਸਾਡੇ ਪੰਥ ਦੇ ਜਿਹੜੇ ਜਿੰਨਾ ਸਾਨੂੰ ਲੀਡ ਕਰਨਾ ਉਹ ਪੰਥ ਨੂੰ ਹੀ ਜਵਾਬਦੇ ਨਹੀਂ ਹੈਗੇ ਕਿਸੇ ਨਾ ਕਿਸੇ ਤਰੀਕੇ ਜੀ। ਬਿਲਕੁਲ ਇਸ ਦੇ ਵਿੱਚ ਮੇਰੀ ਖੁਸ਼ੀ ਹੋਊਗੀ ਤੁਸੀਂ ਮੱਕੜ ਸਾਹਿਬ ਨੂੰ ਵੀ ਲਿਆਓ ਰੇਡੀਓ ਤੇ, ਮੈਨੂੰ ਵੀ ਲਿਆਓ ਤੇ ਅੱਜ ਦਾ ਜਿਹੜਾ ਜਥੇਦਾਰ ਅਖਾਉਣ ਵਾਲਾ ਗੁਰਬਚਨ ਸਿੰਘ ਉਹਨੂੰ ਵੀ ਲਿਆਓ, ਅਸੀਂ ਗੁਰੂ ਦੇ ਸਿਧਾਂਤ ਤੇ ਡਿਸਕਸ ਕਰੀਏ, ਲੋਕਾਂ ਨੂੰ ਪਤਾ ਲੱਗੇ ਗੁਰਮਤ ਹੈ ਕੀ ਆ ਜੀ। ਬਿਲਕੁਲ ਕਿਹਦੇ ਲਈ ਕਿਹਾ ਸੀ ਗੁਰੂ ਸਾਹਿਬ ਨੇ? ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਪੂਜਾ ਕਾਲ ਕੀ ਪਰਚਾ ਸ਼ਬਦ ਕਾ ਦਰਸ਼ਨ ਖਾਲਸੇ ਕਾ।
ਅੱਜ ਬਾਦਲ ਦੇ ਵਿੱਚੋਂ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣਗੇ ਸਾਨੂੰ? ਇਹ ਨਹੀਂ ਤੇ ਇਹ ਪੰਥਕ ਰੁਤਬਾ ਜਿਹੜਾ ਸੀ, 5 ਪਿਆਰਿਆਂ ਦੀ ਮਰਿਆਦਾ ਸੀ, ਇਹ ਔਰੰਗਜ਼ੇਬ ਦੀ ਨੀਤੀ 'ਚ ਨਹੀਂ ਬਦਲ ਗਈ ਕਿ ਅੱਜ ਸਾਡੇ 5 ਸਿੰਘ ਬਾਦਲ ਇਹ ਬਾਦਲ ਦੇ ਨੌਕਰ ਬਣ ਕੇ ਔਰੰਗਜ਼ੇਬ ਦੇ ਕਾਜ਼ੀ ਨਹੀਂ ਬਣ ਗਏ, ਜਿਨ੍ਹਾਂ ਨੂੰ ਉਹਨੇ ਕਿਹਾ ਸੀਗਾ ਕਿ ਇਹ ਪਿਓ ਨੂੰ ਕੈਦ ਕਰਨ ਦਾ ਫਤਵਾ ਜਾਰੀ ਕਰੋ, ਮੈਨੂੰ ਤਖਤ ਤੇ ਬਿਠਾਓ। ਜੀ ਜੀ। ਤੇ ਇਸੇ ਵਿੱਚ ਮੈਂ ਤਿਆਗ ਦੀ ਰਾਜਨੀਤੀ, ਜੇ ਅਸੀਂ ਦਸਮ ਪਾਤਸ਼ਾਹ ਦੀ, ਜੇ ਅਸੀਂ ਪੰਥ ਤੇ ਗ੍ਰੰਥ ਦੇ ਥੱਲੇ ਹੋਵਾਂਗੇ ਕਾਲ ਤਖਤ ਦੀ ਛਤਰ ਛਾਇਆ ਹੇਠ, ਤੇ ਫਿਰ ਪੁੱਤ ਵਾਰਨੇ ਪੈਂਦੇ ਆ। ਜੀ ਜੀ ਜੀ। ਇਹ ਗ੍ਰੰਥੀਆਂ ਨੂੰ ਨੌਕਰ ਬਣਾਵਾਂਗੇ ਫਿਰ ਪੁੱਤ ਪਾਲ ਸਕਦੇ ਆ। ਜੀ ਜੀ। ਰਾਜਨੀਤੀ ਜਿਹੜੀ ਆ ਇਹਨੇ ਸਾਨੂੰ ਨੁਕਸਾਨ ਪਹੁੰਚਾਇਆ। ਸੋ ਰਾਜ ਕਰਨ ਕੋਈ ਨਿੱਜੀ ਦੁਸ਼ਮਣੀ ਨਹੀਂ ਮੱਕੜ ਸਾਹਿਬ ਨਾਲ, ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਬਾਦਲ ਸਾਹਿਬ ਨਾਲ, ਮੇਰੀ ਸਿਰਫ ਇਹ ਰੋਸ ਆ ਕਿ ਗੁਰੂ ਸਾਹਿਬ ਜਿਹੜੇ ਕਨਸੈਪਟ ਲਈ, ਜਿਹੜੇ ਸਿਧਾਂਤ ਲਈ ਜਿਹੜੀ ਵਿਰਾਸਤ ਸਾਨੂੰ ਦੇ ਕੇ ਗਏ, ਬੱਚੇ ਵਾਰ ਕੇ, ਉਹ ਅੱਜ ਕਿੱਥੇ ਖੜੇ ਆ ਤੇ ਸਾਡੀ ਕੀ ਜ਼ਿੰਮੇਵਾਰੀ ਬਣਦੀ? ਸੋ ਜੀ ਜੀ। ਸੋ ਰਾਜ ਕਰਨ, ਜਿਹੜਾ ਤੁਹਾਡਾ ਸਵਾਲ ਸੀ, ਮੈਂ ਮਾਫੀ ਚਾਹੁੰਦਾ ਵਿੱਚ ਰਹਿ ਗਿਆ, ਤੁਸੀਂ ਮੈਂ ਵੀ ਉਹੀ ਇਸ ਤੇ ਦੱਸਣਾ ਚਾਹੁੰਦਾ ਸੀ ਵੀ ਜਦੋਂ ਅਸੀਂ ਵੀ ਉਹਨਾਂ ਨੂੰ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਅਸੀਂ ਕਾਲ ਕਰਦੇ ਆ ਤਾਂ ਉਹ ਇਦਾਂ ਕਹਿ ਦਿੰਦੇ ਆ ਵੀ ਸਾਡੇ ਨਾਲ ਹੁਣ ਅਸੀਂ ਕੀ ਗੱਲ ਕਰਨੀ ਆ, ਅਸੀਂ ਤਾਂ ਪਹਿਲਾਂ ਹੀ ਕਿਸੇ ਦੇ ਨਾਲ ਗੱਲ ਕਰ ਚੁੱਕੇ ਆ, ਜਵਾਬ ਦੇ ਤਾਂ ਉਹਨਾਂ ਨੇ ਕਿਸੇ ਨੂੰ ਕੀ ਹੋਣਾ। ਮੈਂ ਇਹੀ ਗੱਲ ਦੱਸਣਾ ਚਾਹੁੰਦਾ ਵੀ ਅਸੀਂ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਹਮੇਸ਼ਾ ਹੀ ਕੋਈ ਨਾ ਕੋਈ ਬਹਾਨਾ ਲਾ ਕੇ ਮੂੰਹ ਫਿਰ ਜਾਂਦੇ, ਗੱਲ ਨੂੰ ਟਾਲ ਜਾਂਦੇ। ਸੋ ਬਹਾਨਾ ਇਹੀ ਹੈ ਕਿ ਬਹਾਨਾ ਇਸੇ ਕਰਕੇ ਕਿ ਉਹਨਾਂ ਕੋਲ ਗੱਲ ਕਹਿਣ ਨੂੰ ਹੈ ਕੁਛ ਨਹੀਂ, ਉਹ ਸਦੀ ਹੋ ਚੁੱਕੀ ਹੈ ਕਿ 1926 ਦੀ ਕਮੇਟੀ ਬਣੀ ਹੈ, ਇਹ ਅਕਾਲੀ ਲਾਣਾ ਸਾਡੀ ਕੌਮ ਨੂੰ ਲੁੱਟ ਕੇ ਖਾ ਗਿਆ। 5 ਅਰਬ ਰੁਪਏ ਦਾ ਬਜਟ ਨਹੀਂ, ਇਹ 10 ਅਰਬ ਰੁਪਏ ਦਾ ਬਜਟ ਆ, ਜਿਹੜਾ 5000 ਰੁਪਏ ਦਾ ਦਿਖਾ ਕੇ ਵੀ ਉਹ ਸਾਨੂੰ ਪੂਰਾ ਉਹਦਾ ਹਿਸਾਬ ਨਹੀਂ ਦਿੰਦੇ ਤੇ ਆਪਣੇ ਬੱਚਿਆਂ ਨੂੰ ਪਾਲਣ ਲਈ ਇਹਨਾਂ ਦੀ ਰਾਜਨੀਤੀ ਗੁਰੂ ਘਰ ਨੂੰ ਖੋਖਲਾ ਕਰਕੇ ਸਾਡੇ ਗਰੀਬ ਬੱਚੇ ਜਿਹੜੇ ਆ ਉਹ ਨਕਲੀ ਗੁਰੂਆਂ ਦੇ ਜਾ ਕੇ ਡੇਰਿਆਂ ਨੂੰ ਭਾਗ ਲਾਉਂਦੇ ਫਿਰਦੇ, ਉਹਨਾਂ ਨੂੰ ਕੋਈ ਐਜੂਕੇਸ਼ਨ ਦੀ ਸਹੂਲਤ ਨਹੀਂ, ਬਜ਼ੁਰਗਾਂ ਨੂੰ ਕੋਈ ਇਲਾਜ ਤਾਂ ਨਹੀਂ। ਅੱਜ ਨਾਮਧਾਰੀਆਂ ਦਾ ਇੱਥੇ ਅਪੋਲੋ ਹਸਪੀਟਲ ਚੱਲ ਰਿਹਾ, ਤੋਂ ਏਸ਼ੀਆ ਦੇ ਪਹਿਲੇ ਨੰਬਰ ਤੇ ਚੱਲ ਰਿਹਾ, ਆਰੀਆ ਸਮਾਜੀਆਂ ਦਾ DMC ਚੱਲ ਰਿਹਾ, ਬਹੁਤ ਵਧੀਆ ਆਊਟਪੁੱਟ ਉਹਦੀ, ਕ੍ਰਿਸਚਨ ਭਰਾਵਾਂ ਦਾ CMC ਚੱਲ ਰਿਹਾ, ਰਾਧਾ ਸਵਾਮੀਆਂ ਦਾ ਬਿਆਸ ਦੇ ਵਿੱਚ ਚੱਲ ਰਿਹਾ, ਸਾਰੇ ਸੇਵਾ ਵੀ ਕਰ ਰਹੇ ਨੇ, ਘੱਟ ਰੇਟਾਂ ਤੇ ਟੈਸਟ ਵੀ ਕਰ ਰਹੇ ਨੇ, ਇਲਾਜ ਹਰ ਇੱਕ ਕਿਸਮ ਦਾ। ਤੇ ਗੁਰੂ ਰਾਮਦਾਸ ਦੇ ਹਸਪੀਟਲ ਦੇ ਵਿੱਚ ਕਾਂ ਕਿਉਂ ਬੋਲਦੇ ਨੇ, ਉੱਥੇ ਅੱਗਾਂ ਵਾਲੇ ਆਲਣੇ ਕਿਉਂ ਪਾਏ ਨੇ? ਇਹ ਮੱਕੜ ਸਾਹਿਬ ਮੇਰੀ ਕਿਹੜੀ ਗੱਲ ਦਾ ਜਵਾਬ ਦੇਣਗੇ? ਮੱਕੜ ਸਾਹਿਬ ਨੇ 20 ਕਰੋੜ ਰੁਪਇਆ ਕਰਜ਼ਾ ਲਿਆ ਗੁਰੂ ਦੀ ਗੋਲਕ ਨੂੰ ਗਿਰਵੀ ਰੱਖ ਕੇ ਉਹ ਹਸਪੀਟਲ ਲਈ। ਹਸਪੀਟਲ 'ਚ 8 ਕਰੋੜ ਦੀ ਮਸ਼ੀਨਰੀ ਲੱਗੀ, 21 ਕਰੋੜ ਦੇ ਬਿੱਲ ਪਾ ਕੇ ਸਾਰੇ ਡਕਾਰ ਗਿਆ। ਇਹਦੀ ਆਹੀ ਸਾਡੇ ਕੋਲ 1 ਕਰੋੜ 69 ਲੱਖ ਰੁਪਇਆ ਖਾ ਜਾਂਦੀ ਹੈ ਤੇ ਆਪ ਕਿੰਨਾ ਖਾਂਦਾ ਹੋਊਗਾ? ਜੀ ਜੀ ਜੀ। ਸੋ ਜਥੇਦਾਰ ਜੀ, ਇਹਦੇ ਨਾਲ ਹੀ ਸਾਡੇ ਜਿਹੜੇ ਲਾਈਨਸ ਆ ਕਾਫੀ ਸਮੇਂ ਤੋਂ ਬਲਿੰਕ ਕਰ ਰਹੀਆਂ ਨੇ, ਸਾਰੀਆਂ ਦੇ ਸਾਰੀਆਂ ਸਾਡੀ ਲਾਈਨਸ ਆਪਣੇ, ਤੇ ਮੈਂ ਨਾਲ ਹੀ ਆਪਣੇ ਸਰੋਤਿਆਂ ਨੂੰ ਇੱਕ ਦਰਖਾਸਤ ਕਰਨਾ ਚਾਹੂੰਗਾ ਵੀ ਤੁਸੀਂ ਕਿਰਪਾ ਕਰਕੇ ਕੋਸ਼ਿਸ਼ ਕਰਿਓ ਵੀ ਤੁਸੀਂ ਜਿੱਦਾਂ ਮੱਕੜ ਜੀ ਦੀ ਭਾਸ਼ਾ ਸੀ ਉਸ ਤੋਂ ਪਰਹੇਜ਼ ਕਰਿਓ ਤੇ ਤੁਸੀਂ ਜਿਹੜੀ ਪਰਿਵਾਰ ਦੇ ਵਿੱਚ ਕਹਿਣ ਲਾਇਕ ਜਿਹੜੀ ਭਾਸ਼ਾ ਉਹ ਵਰਤਿਓ। ਤੇ ਤੁਸੀਂ ਹੁਣ ਸਾਨੂੰ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ 4082725200। ਸੋ ਇਹਦੇ ਨਾਲ ਹੀ ਜਿਹੜੇ ਸਾਡੇ ਨਾਲ ਕਾਲਰ ਨੇ, ਸਭ ਤੋਂ ਪਹਿਲੇ ਸੁਖੀ ਚਾਲ ਜੀ ਨੇ, ਜੋ ਕਿ ਇੱਥੇ ਅਮਰੀਕਾ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ ਕੈਂਸਰ ਫਾਊਂਡੇਸ਼ਨ ਨੂੰ ਚਲਾ ਰਹੇ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੁਖੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਜਥੇਦਾਰ ਸਾਹਿਬ, ਪਹਿਲੀ ਗੱਲ ਤਾਂ ਮੈਂ ਤੁਹਾਡੀ ਹਿੰਮਤ ਦੀ ਦਾਦ ਦਿੰਦਾ ਹੈਗਾ ਵੀ ਜਿਸ ਤਰ੍ਹਾਂ ਤੁਸੀਂ ਜੋ ਗੱਲਾਂ ਕਰੀਆਂ ਹੈਗੇ ਨੇ, ਬਿਲਕੁਲ ਤੁਸੀਂ ਠੋਕ ਕੇ ਕਹਿੰਦੇ ਹੈਗੇ ਹੋ। ਤੁਹਾਡੀ ਬਹੁਤ ਬਹੁਤ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੈਗੇ ਵੀ ਜਿਸ ਤਰ੍ਹਾਂ ਮੈਂ ਬਿਆਨ ਕਰ ਸਕਾਂ ਵੀ ਦੇਖੋ ਸਿੱਖਾਂ ਦੇ ਵਿੱਚ, ਕੌਮ ਦੇ ਵਿੱਚ ਤੁਹਾਡੇ ਵਰਗੇ ਸੂਰਮੇ ਵੀ ਹਲੇ ਬੈਠੇ ਹੈਗੇ ਨੇ ਜਿਹੜੇ ਇਹਨਾਂ ਲੋਕਾਂ ਨੂੰ ਚੈਲੰਜ ਕਰ ਸਕਦੇ ਹੈਗੇ ਨੇ। ਉਸ ਦੇ ਨਾਲ ਹੀ ਮੇਰਾ ਕੁਐਸਚਨ ਇਹ ਹੈਗਾ ਜੀ, ਇਹਦੇ 3 ਕੁਐਸਚਨ ਹੈਗੇ, ਇਹਨੂੰ ਮੈਂ ਡਿਵਾਈਡ ਕਰਿਆ ਹੈਗਾ। ਉਹਦੇ ਵਿੱਚ ਪਹਿਲੀ ਗੱਲ ਤਾਂ ਇਹ ਹੈਗੀ ਹੈ ਵੀ ਜਦੋਂ ਜਿਹੜੀ SGPC ਹੋਂਦ ਦੇ ਵਿੱਚ ਕਿਉਂ ਆਈ ਤੇ SGPC ਹੋਂਦ ਦੇ ਵਿੱਚ ਆਈ ਹੈਗੀ ਸੀ, ਫਿਰ ਇਹ ਡੇਰਾਵਾਦ ਦਾ ਜਿਹੜਾ ਵਧਾਵਾ ਹੈਗਾ ਇਹ SGPC ਦੀਆਂ ਨਲਾਇਕੀਆਂ ਦੀ ਵਜ੍ਹਾ ਕਰਕੇ ਲੋਕੀ ਹੈਗੇ ਇਹਨਾਂ ਤੋਂ ਦੂਰ ਹੁੰਦੇ ਜਾਂਦੇ ਹੈਗੇ ਨੇ ਤੇ ਡੇਰਾਵਾਦ ਦਾ ਤਾਂ ਹੀ ਪੰਜਾਬ ਦੇ ਵਿੱਚ ਵਧਾਵਾ ਹੋ ਰਿਹਾ ਹੈਗਾ। ਤੁਸੀਂ ਇਹਦੇ ਨਾਲ ਐਗਰੀ ਕਰਦੇ ਹੋ ਜਾਂ ਨਹੀਂ ਕਰਦੇ ਹੈਗੇ ਹੋ? SGPC ਕਿੱਥੇ ਫਿਰ ਹੋਈ? ਦੈਟਸ ਨੰਬਰ 1 ਕੁਐਸਚਨ, ਪਹਿਲਾ ਕੁਐਸਚਨ ਹੈ। ਦੂਜੀ ਗੱਲ ਇਹ ਦੇਖੋ, ਜਦੋਂ ਸਿੱਖਾਂ ਦੀ ਪੱਗ ਦੀ ਗੱਲ ਆਉਂਦੀ ਹੈਗੀ ਹੈ, ਜਦੋਂ ਕਿਤੇ ਇਟਲੀ ਦੇ ਵਿੱਚ ਇੱਕ ਗੁਰਦੁਆਰੇ ਦੇ ਵਿੱਚ ਅਸੀਂ ਇੱਕ ਸਿੱਖ ਦੀ ਪੱਗ ਉਤਰੀ ਤਾਂ ਜਿੰਨੇ ਅਕਾਲੀ ਦਲ ਦੇ ਸਾਰੇ MP ਹੈਗੇ ਸੀ ਅਸੈਂਬਲੀ ਦੇ ਵਿੱਚ ਇਹਨਾਂ ਨੇ ਜਾ ਕੇ ਬਹੁਤ ਰੌਲਾ ਪਾਇਆ ਹੈਗਾ। ਹੁਣ ਪਿਛਲੇ ਹਫ਼ਤੇ ਜਦੋਂ ਸ਼ਿਕਾਰ ਦੇ ਮੇਲੇ ਤੇ ਇਹਨਾਂ ਲੋਕਾਂ ਨੇ ਜਿਹੜੇ ਉੱਥੇ ਮੁਲਾਜ਼ਮ ਆਏ ਹੈਗੇ ਸੀ ਮੁਜ਼ਾਹਰਾ ਕਰਨ ਵਾਸਤੇ, ਪੱਗਾਂ ਉਤਾਰੀਆਂ ਹੈਗੀਆਂ ਨੇ, ਉਹਨਾਂ ਦਾ ਜਵਾਬ ਇਹ ਕਿਉਂ ਨਹੀਂ ਦਿੰਦੇ ਹੈਗੇ? ਦੈਟਸ ਮਾਈ ਨੰਬਰ 2 ਕੁਐਸਚਨ। ਜਿਹੜਾ ਤੀਸਰਾ ਕੁਐਸਚਨ ਹੈਗਾ
ਜੇਕਰ ਇਹ ਲੋਕਾਂ ਨੂੰ, ਜੇਕਰ ਕੋਈ ਵੀ ਹੋਰ ਕੋਈ ਬੰਦਾ ਬੋਲਦਾ ਹੈਗਾ, ਤੁਸੀਂ ਵੀ ਬੋਲਦੇ ਤੇ ਕੱਲ ਨੂੰ ਕਹਿਣਗੇ ਤੁਸੀਂ ਕਾਂਗਰਸ ਦੇ ਏਜੰਟ ਹੈਗੇ ਹੋ ਜੀ। ਤਾਂ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਅਕਾਲ ਤਖਤ ਦੇ ਉੱਤੇ ਕਿਉਂ ਨਹੀਂ ਬੁਲਾ ਕੇ ਪੁੱਛਿਆ ਜਾਂਦਾ ਹੈਗਾ? ਕੋਈ ਵੀ ਬੰਦਾ ਬੋਲਦਾ ਹੈਗਾ, ਕੋਈ ਤਰ੍ਹਾਂ ਚੁੱਕ ਕੇ ਇਹਨੂੰ ਚੈਲੰਜ ਕਰਦਾ ਹੈਗਾ, ਉਹਨੂੰ ਹਮੇਸ਼ਾ ਕਹਿੰਦੇ ਹੈਗੇ ਨੇ ਵੀ ਇਹਨੂੰ ਅਕਾਲ ਤਖਤ ਤੇ ਬੁਲਾਓ, ਇਹਨੂੰ ਤਨਖਾਹ ਦਿਓ। ਇਹ ਬਿਲਕੁਲ ਇਹ ਲੋਕਾਂ ਨੇ ਜਿਹੜਾ ਧਰਮ ਹੈਗਾ ਕਿ ਦੁਕਾਨਦਾਰੀ ਬਣਾ ਚੁੱਕੇ ਹੈਗੇ ਨੇ। ਜਿਵੇਂ ਤੁਸੀਂ ਕਿਹਾ ਹੈਗਾ, ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੈ। ਤੇ ਨਾਲ ਹੀ ਕਹੇਗਾ ਵੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪ੍ਰੈਸ ਨੂੰ ਕੰਟਰੋਲ ਕਰਿਆ ਗਿਆ ਹੈਗਾ, ਸਾਨੂੰ ਇਹ ਵੀ ਪਤਾ ਚੱਲਦਾ ਹੈਗਾ ਜਿਹੜੇ ਅਸੀਂ ਸਵੇਰੇ ਨਾਰਥ ਅਮਰੀਕਾ ਦੇ ਵਿੱਚ ਸੁਣਦੇ ਹੈਗੇ ਆ, ਇਹ ਵੀ ਪਤਾ ਚੱਲਿਆ ਹੈਗਾ ਵੀ ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡਾ ਘਪਲਾ ਕਰਿਆ ਗਿਆ ਹੈਗਾ। ਕਿਉਂਕਿ ਡੇ ਐਂਡ ਨਾਈਟ ਜਿਹੜੇ ਇੱਥੇ ਚੈਨਲ ਦੇ ਮਿਸਟਰ ਕਨਵਰ ਸੰਧੂ ਹੈਗੇ ਸੀ, ਅਸੀਂ ਉਹਨਾਂ ਨੂੰ ਪੁੱਛਿਆ ਹੈਗਾ ਸੀਗਾ, ਉਹਨਾਂ ਨੇ ਵੀ ਕਿਹਾ ਹੈਗਾ ਵੀ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ ਹੈਗੀਆਂ ਨੇ। ਉਹਨਾਂ ਦੀ ਮੀਡੀਆ ਨੂੰ ਕੰਟਰੋਲ ਕਰਿਆ ਹੋਇਆ ਹੈਗਾ ਤੇ ਲਾਈਵ ਟੈਲੀਕਾਸਟ ਦੇ ਵਿੱਚੋਂ ਵੀ ਪੈਸਾ ਇਹਨਾਂ ਨੇ ਖਾਧਾ ਗਿਆ ਹੈਗਾ। ਤੁਹਾਡਾ ਇਹਨਾਂ ਦੇ ਜਿਹੜੇ ਮੈਂ ਪੁੱਛੇ ਹੈਗੇ ਨੇ ਕਿ ਬਜਾਏ ਕਿ ਇਹ ਪੰਜਾਬ ਦੇ ਵਿੱਚ ਜਿਹੜੇ ਲੋਕੀ ਕੈਂਸਰ ਨਾਲ ਮਰ ਰਹੇ ਹੈਗੇ ਨੇ, SGPC ਉਹਨਾਂ ਲਈ ਵੀ ਕੁਝ ਕਰੇ, ਇਹ ਆਪਣੇ ਆਪ ਹੀ ਇਹ ਜਾਣੀ ਕਿ ਜਿਹੜੇ ਆਪਣਾ ਉੱਥੇ ਪੈਸਾ ਲੁੱਟੀ ਜਾਂਦੇ ਹੈਗੇ ਨੇ। 23 ਕਰੋੜ ਰੁਪਏ ਦਾ ਗੁਰਦੁਆਰਾ ਸਾਹਿਬ ਨੂੰ ਘਾਟਾ ਦਿਖਾ ਰਹੇ ਹੈਗੇ ਨੇ। ਤੁਹਾਡਾ ਇਹਨਾਂ ਕੁਐਸਚਨਾਂ ਬਾਰੇ ਮੇਰਾ, ਹਾਲਾਂਕਿ ਮੈਂ ਬਹੁਤ ਕੋਈ ਗੁਰਸਿੱਖ ਬੰਦਾ ਨਹੀਂ ਹੈਗਾ, ਪਰ ਮੈਂ ਇੱਕ ਸਿੱਖ ਹੋਣ ਦੇ ਨਾਤੇ ਤੁਹਾਨੂੰ ਇਹ ਕੁਐਸਚਨ ਕਰ ਰਿਹਾ ਹੈਗਾ, ਤੁਹਾਡੇ ਇਹਦੇ ਬਾਰੇ ਕੀ ਜਵਾਬ ਹੈ? ਸੋ ਜਥੇਦਾਰ ਜੀ, ਮੈਂ ਇਹਦੇ ਵਿੱਚ ਇੱਕ ਰਿਕੁਐਸਟ ਕਰੂੰਗਾ, ਕਿਉਂਕਿ ਆਪਾਂ ਕੁਝ ਦਾ ਟਾਈਮ ਹਮੇਸ਼ਾ ਹੀ ਲਿਮਿਟਡ ਹੁੰਦਾ, ਆਪਾਂ ਆਪਣੀ ਜਿਹੜੀ ਗੱਲਬਾਤ ਉਹ ਬਰੀਫ ਰੱਖੀ ਤੇ ਨਾਲ ਹੀ ਮੈਂ ਜਿਹੜੇ ਸਾਡੇ ਕਾਲਰਸ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰੂੰਗਾ ਕਿ ਆਪਣੀ ਜਿਹੜੀ ਸਵਾਲ ਹੈਗੇ ਕਨਵਰਸੇਸ਼ਨ ਉਹ ਬਿਲਕੁਲ ਬਰੀਫ ਰੱਖੇ, ਕਿਉਂਕਿ ਸਾਡੇ ਨਾਲ ਕਾਫੀ ਕਾਲਰਸ ਨੇ ਜੀ, ਤੇ ਆਪਾਂ ਉਹਨਾਂ ਸਾਰੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਭਾਈ ਸਾਹਿਬ, ਜਿਹੜਾ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਦੇ ਜਦੋਂ ਇਹ ਮਹੰਤਾਂ ਦਾ ਕਬਜ਼ਾ ਹੁੰਦਾ ਸੀ ਤੇ ਉਦੋਂ ਤਕਰੀਬਨ 85% ਮਹੰਤ ਠੀਕ ਵੀ ਸੀ, 15% ਗਲਤ ਹੁੰਦੇ ਸੀ। ਤੇ ਉਹ ਜਦੋਂ ਨਨਕਾਣਾ ਸਾਹਿਬ ਬੀਬੀਆਂ 14 ਦੀ ਰਾਤ ਨੂੰ ਗਈਆਂ ਸੇਵਾ ਕਰਨ ਤੇ ਉਹਨਾਂ ਨੇ ਬਦਫੈਲੀ ਕੀਤੀ ਤੇ ਉਦੋਂ 4-5 ਸਿੱਖਾਂ ਦੀ ਦ੍ਰਿੜਤਾ ਦੇ ਨਾਲ ਸਾਕਾ ਨਨਕਾਣਾ ਸਾਹਿਬ ਹੋਂਦ ਚ ਆਇਆ ਤੇ ਜਦੋਂ ਬਾਅਦ ਕਮੇਟੀ ਬਣਨ ਦੇ ਆਸਾਰ ਬਣੇ। ਸਿੱਖਾਂ ਨੇ ਇਹ ਕਮੇਟੀ ਬਣਾਉਣ ਲਈ ਇਸ ਕਰਕੇ ਸੋਚਿਆ ਕਿਉਂਕਿ ਇੱਥੇ ਗਰੀਬ ਸਿੱਖਾਂ ਦੇ ਨਾਲ ਮਜ਼ਾਕ ਹੁੰਦਾ, ਉਹਨਾਂ ਦਾ ਪ੍ਰਸ਼ਾਦ ਨਹੀਂ ਚੜਾਇਆ ਜਾਂਦਾ, ਉਹਨਾਂ ਨਾਲ ਕੁਕਰਮ ਹੁੰਦੇ ਨੇ ਤੇ ਉਹਨਾਂ ਤੋਂ ਨਫ਼ਰਤ ਕੀਤੀ ਜਾਂਦੀ ਆ। ਤੇ ਕਮੇਟੀ ਇਸ ਕਰਕੇ ਹੋਣ ਚਾਹੀ ਵੀ ਗੁਰੂ ਦੇ ਪੈਸੇ ਨੂੰ ਠੀਕ ਤਰੀਕੇ ਨਾਲ ਗੁਰੂ ਦੇ ਆਸ਼ੇ ਅਨੁਸਾਰ ਇਹ ਸਿੱਖੀ ਕਾਰਜਾਂ ਲਈ ਜਾਂ ਕੌਮੀ ਕਾਰਜਾਂ ਲਈ ਵਰਤਿਆ ਜਾਊਗਾ ਤੇ ਉਹਦਾ ਪ੍ਰਬੰਧ ਜਿਹੜਾ ਅਸੀਂ ਠੀਕ ਤਰੀਕੇ ਨਾਲ ਕਰ ਸਕੀਏ। ਦੂਸਰਾ ਇਹਨਾਂ ਦਾ ਕੁਐਸਚਨ ਸੀਗਾ ਇੱਕ ਤੇ ਜਿਹੜਾ ਮੇਰੇ ਹਿਸਾਬ ਨਾਲ ਜਿਹੜਾ ਉਹਨਾਂ ਸਵਾਲ ਇਹ ਪੁੱਛਿਆ ਸੀ ਕਿ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਉਹ ਆਸ਼ੇ ਤੇ ਨਹੀਂ ਉਤਰ ਰਹੀ। ਸੋ ਮੇਰੇ ਹਿਸਾਬ ਨਾਲ ਉਹਦਾ ਤੁਸੀਂ ਜਵਾਬ ਜਿਹੜਾ ਉਹ ਤੁਸੀਂ ਪਿਛਲੇ ਗੱਲਬਾਤ ਵਿੱਚ ਮੈਂ ਦੇ ਚੁੱਕਾ, ਪਰ ਇੱਕ ਜਿਹੜੀ ਮੁੱਖ ਦੀ ਗੱਲ ਇਹ ਆ ਕਿ ਜਿਹੜਾ ਇਹਨਾਂ ਨੇ ਕਿਹਾ ਨਾ ਕਿ ਵੀ ਅਕਾਲ ਤਖਤ ਇਹਨਾਂ ਨੂੰ ਕਿਉਂ ਨਹੀਂ ਸੱਦਦੇ ਜਿਹੜੇ ਕੁਕਰਮ ਕਰ ਰਹੇ ਨੇ ਜਾਂ ਜਿਹੜੇ ਕੌਮ ਨਾਲ ਧੋਖਾ ਕਰ ਰਹੇ ਨੇ। ਮੈਂ ਪਹਿਲਾਂ ਜਵਾਬ ਦੇ ਚੁੱਕਾ ਕਿ ਅਕਾਲ ਤਖਤ ਇੱਕ ਨੌਕਰਾਂ ਦੇ 5 ਨੌਕਰਾਂ ਦੇ ਹੱਥ ਚ ਆਇਆ ਤੇ ਨੌਕਰ ਨਖਰਾ ਨਹੀਂ ਕਰ ਸਕਦੇ ਜੀ। ਜਿਹੜਾ ਸਾਡਾ ਦੁਖਾਂਤ ਆ ਹੋਇਆ ਕਿ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਜਦੋਂ ਉਪ ਨਿਯਮ ਬਣਾਏ ਉਦੋਂ ਹੈਡ ਗ੍ਰੰਥੀ ਦਰਬਾਰ ਸਾਹਿਬ ਦੀ ਪੋਸਟ ਜਿਹੜੀ ਗੁਰੂ ਅਰਜਨ ਦੇਵ ਜੀ ਦੁਆਰਾ ਸਥਾਪਿਤ ਕੀਤੀ ਗਈ 98 ਸਾਲ ਦੇ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ ਜੀ। ਉਹ ਅੱਜ 58 ਸਾਲ ਦਾ ਰਿਟਾਇਰ ਹੋ ਜਾਂਦਾ ਤੇ ਰਿਟਾਇਰ ਹੋਣ ਤੋਂ ਬਾਅਦ ਉਸੇ ਤਰ੍ਹਾਂ ਤਰਲੇ ਲੈਂਦਾ ਜਿਸ ਤਰ੍ਹਾਂ ਵਿਜੀਲੈਂਸ ਦੇ SSP ਨੇ ਬਾਦਲ ਦੇ ਤਰਲੇ ਲਾਇਆ ਜਿੰਨੇ ਉੱਤੇ ਕੇਸ ਬਣਾਇਆ ਸੀ। ਜਿਹੜਾ ਇਨਵੈਸਟੀਗੇਸ਼ਨ ਅਫਸਰ ਸੀ ਉਸ ਬਾਦਲ ਨੇ ਉਹਨੂੰ ਨੌਕਰੀ ਵਧਾਈ, 2-3 ਵਾਰੀ ਨੌਕਰੀ ਵਧਾ ਕੇ ਸਾਰਾ ਕੇਸ ਤੋਂ ਮੁੱਕਰ ਗਿਆ ਇਨਵੈਸਟੀਗੇਸ਼ਨ ਅਫਸਰ ਤੇ ਸਾਰੇ ਦਾ ਸਾਰਾ ਪਾਣੀ ਫਿਰ ਗਿਆ ਉਹ ਕੇਸ ਤੇ ਕਰਪਸ਼ਨ ਦੇ ਵਿੱਚ ਬਾਦਲ ਸਾਹਿਬ ਜਿਹੜੇ ਸੀ ਉਹ ਬਰੀ ਹੋ ਗਏ। ਬਾਦਲ ਸਾਹਿਬ ਕਰਪਸ਼ਨ ਚੋਂ ਜਾਣ ਨਿਕਲ ਕੇ ਜੇਲ੍ਹ ਚੋਂ ਤੇ ਗ੍ਰੰਥੀ ਅੱਗ ਘੇਟਾ ਘਰ ਅੱਗੇ ਸੋਪੇ ਲੈ ਕੇ ਖੜੇ ਹੋਣ। ਇਸ ਤੋਂ ਵੱਧ ਸਾਡੀ ਬਦਕਿਸਮਤੀ ਹੋਰ ਨਹੀਂ ਹੋ ਸਕਦੀ। ਮੈਂ ਇਹ ਜਾਂ ਤੁਹਾਨੂੰ ਮੋਟਾ ਜਿਹਾ ਜਵਾਬ ਦੇਵਾਂ, ਫਿਰ ਕਿਤੇ ਕੋਈ ਮੌਕਾ ਦਿਓਗੇ ਤੇ ਖੁੱਲ ਕੇ ਵਿਸਥਾਰ ਨਾ ਕਰ। ਇੱਕ ਹੋਰ ਜਿਹੜਾ ਚੈਨਲ ਦੀ ਗੱਲ ਕੀਤੀ, ਇਹ 2000 ਸਾਲ ਦੇ ਵਿੱਚ ਬੀਬੀ ਜਗੀਰ ਕੌਰ ਨੇ ਐਗਰੀਮੈਂਟ ਕੀਤਾ ਸਰਕਾਰੀ ਕਾਗਜ਼ ਸਟਾਮ ਪੇਪਰ ਤੇ ਕਿ ਇਹ ਜਿਹੜੀ ਗੁਰਬਾਣੀ ਰਿਲੇ ਹੋਣੀ ਆ ਇਹਦੇ ਲਈ 2.5 ਕਰੋੜ ਇਮੀਡੀਏਟਲੀ ETC ਦਊਗੀ ਪ੍ਰਬੰਧਕ ਕਮੇਟੀ ਨੂੰ, 50 ਲੱਖ ਹਰੇਕ ਸਾਲ ਦਊਗੀ ਤੇ ਇਸ ਤੋਂ ਇਲਾਵਾ ਉਹ ਐਡਵਰਟਾਈਜ਼ਮੈਂਟ ਜਿਹੜੀ ਆ ਉਹ ਗੁਰਬਾਣੀ ਸ਼ੁਰੂ ਹੋਣ ਤੋਂ ਪਹਿਲਾਂ ਤੇ ਬਾਅਦ ਜਿਹੜੀ ਐਡਵਰਟਾਈਜ਼ਮੈਂਟ ਉਹਦਾ 5% ਸਾਨੂੰ ਦਊਗੀ। ਉਹ 5% ਸਾਲ ਦਾ ਇੱਕ 100 ਕਰੋੜ ਰੁਪਇਆ ਬਣਦਾ। ਉਹ 11 ਸਾਲ ਹੋ ਗਏ ਨੇ, 1100 ਕਰੋੜ ਰੁਪਇਆ ਹਜ਼ਮ ਕਰ ਗਏ ਨੇ ਸਾਡੇ ਅਕਾਲੀ ਭਾਈ। ਕਿਸੇ ਕਮੇਟੀ 'ਚ ਕੋਈ ਪੈਸਾ ਦਖਲ ਨਹੀਂ ਮਿਲਦਾ। ਉਹਦੀ ਬਜਾਏ ਅੱਜ PTC ਨੂੰ ਆਪਣੇ ਚੈਨਲ ਨੂੰ ਇਹਨਾਂ ਨੇ ਉੱਥੇ ਗੁਰਬਾਣੀ ਰਿਲੇ ਨਹੀਂ ਲਾਤਾ ਤੇ ਉਹਦਾ ਜਿੰਨਾ ਪੈਸਾ ਤੇ ਜਿੰਨੀ ਕਮਾਈ ਤੇ ਉਹਦਾ ਜਿੰਨਾ ਨਜਾਇਜ਼ ਫਾਇਦਾ PTC ਉਠਾ ਰਿਹਾ ਤੇ ਦੂਸਰੇ ਚੈਨਲ ਜਿਹੜੇ ਆ
ਡੇ ਨਾਈਟ ਤੇ ਦੂਸਰੇ ਚੈਨਲ ਜਿਹੜੇ ਨਿਊਟਰਲ ਗੱਲ ਕਰਦੇ ਆ ਉਹਨਾਂ ਨੂੰ ਕੇਬਲ ਤੋਂ ਖਾਰਜ ਕਰ ਦਿੱਤਾ। ਕੇਬਲ ਤੇ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਆਉਂਦਾ। ਉਹ ਡਿਸ਼ ਜਿਹਨੇ ਲਵਾਈ ਉਹ ਦੇਖ ਸਕਦਾ। ਜੀ ਜੀ ਜੀ। ਸੋ ਇੱਕ ਬੁਰਛਾ ਕਰਦੀ ਆ, ਬੁਰਛਾ ਕਰਦੀ ਹਲੇਮੀ ਰਾਜ ਨਹੀਂ। ਜੀ ਜੀ ਜੀ। ਧੋਖਾ, ਪੰਥ ਨਾਲ ਧੋਖਾ, ਅਕਾਲ ਤਖਤ ਨਾਲ ਧੋਖਾ, ਕਮੇਟੀ ਨਾਲ ਧੋਖਾ, ਅਕਾਲੀ ਦਲ ਨਾਲ ਧੋਖਾ ਇੱਕ ਪਰਿਵਾਰ ਕਰੀ ਜਾ ਰਿਹਾ। ਤੇ ਮੇਰੀ ਆਸਥਾ ਹੈ ਗੁਰੂ ਵਿੱਚ ਕਿ ਗੁਰੂ ਦਾ ਸਿਧਾਂਤ ਜਿਉਂਦਾ ਰਹੂਗਾ। ਪਰਿਵਾਰ ਕਈ ਆਏ ਤੇ ਕਈ ਚਲੇ ਜਾਣਗੇ ਤੇ ਇਹ ਵੀ ਆ ਜਾਊਗਾ। ਪਰ ਇਹ ਕਦੀ ਖਾਲਸਾ ਕਾਲਜ ਨੂੰ ਹੜੱਪਣ ਦੀਆਂ ਸਕੀਮਾਂ, ਕਦੀ ਗੁਰੂ ਘਰ ਨੂੰ ਤੇ ਉਹਦੀਆਂ ਜ਼ਮੀਨਾਂ ਹੜੱਪਣ ਦੀਆਂ ਸਕੀਮਾਂ ਜ਼ਿਆਦਾਤਰ ਚੱਲਦੀਆਂ ਨੇ ਤੇ ਨਾ ਹੀ ਇਹ ਨਾਲ ਜਾਂਦੀਆਂ ਨੇ। ਜੀ 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 ਜੀ। ਇਹਦੇ ਕਰਕੇ ਇਹਦੇ ਵਿੱਚ ਅਵੇਅਰਨੈਸ ਲਿਆਉਣ ਦੀ ਲੋੜ ਹੈ, ਸਿੱਖਾਂ ਨੂੰ ਜਗਾਉਣ ਦੀ ਲੋੜ ਹੈ। ਜੀ ਜੀ ਜੀ। ਸੋ ਇਹਦੇ ਨਾਲ ਹੀ ਆਪਾਂ ਚੱਲਦੇ ਆ ਨੈਕਸਟ ਕਾਲਰ ਜੋ ਕਿ ਕੇਵਲ ਸਿੰਘ ਨੇ ਬੇਕਰਸਫੀਲਡ ਤੋਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪੰਜਾਬੀ ਰੇਡੀਓ ਐਸੇ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਰਦਾਰ ਸਾਹਿਬ, ਅਸੀਂ ਇੱਕ ਨਮਾਜ਼ ਸਿੱਖਿਆ ਪੰਜਾਬ ਦੇ ਵਿੱਚ। ਸਾਡੇ ਬਜ਼ੁਰਗ ਪੰਜਾਬੀ ਸੂਬੇ 'ਚ ਵੀ ਗਏ ਆ, ਮਾਰਾਂ ਖਾਧੀਆਂ, ਸਭ ਕੁਛ ਕਰਿਆ, ਪਰ ਜੋ ਅੱਜ ਅਸੀਂ ਦੇਖ ਰਹੇ ਸਾਡੇ ਆਪਣੀ ਧਰਤੀ ਸਾਨੂੰ ਗਰਕਣ ਵਾਲੀ ਜਗ੍ਹਾ ਨਹੀਂ ਦੇ ਰਹੀ। ਜੋ ਅਸੀਂ ਪੇਪਰ ਪੜ੍ਹ ਰਹੇ ਹਾਂ, ਮੇਰੀ ਇੱਕੋ ਬੇਨਤੀ ਹੈ ਕਿ ਤੁਸੀਂ ਜਿੰਨੇ ਅਕਾਲੀ ਦਲ ਬਣਾਈ ਬੈਠੇ ਹੋ, ਆਪਣੇ ਸਾਰੇ ਮਤਭੇਦ ਭੁੱਲ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ, ਤਦ ਤੁਸੀਂ ਇਸ ਬਾਦਲ ਪਰਿਵਾਰ ਨੂੰ ਕੰਟਰੋਲ ਕਰ ਸਕਦੇ ਹੋ। ਦੂਸਰੀ ਮੇਰੀ ਗੱਲ ਇੱਕ ਹੋਰ ਹੈਗੀ ਹੈ, ਇੱਥੇ ਜਿਹੜੇ ਇੱਕ ਮਿੰਟ ਮੇਰਾ ਕੁਐਸਚਨ ਹੋ ਰਿਹਾ। ਜੀ ਜੀ ਹਾਂਜੀ ਹਾਂਜੀ, ਪੁੱਛੋ ਜੀ। ਇੱਕ ਮੈਂ ਇੱਥੇ ਜਿਹੜੇ ਬਾਦਲ ਪਰਿਵਾਰ ਦੇ ਨਾਲ ਬੈਠੇ ਸਾਰੇ ਵੱਡੇ ਲੀਡਰ ਬਣੀ ਬੈਠੇ ਅਮਰੀਕਾ ਦੇ ਵਿੱਚ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕਿਆ ਪੇਪਰ ਨਹੀਂ ਪੜ੍ਹਦੇ? ਜੋ ਕੁਝ ਪੇਪਰ ਦੇ ਵਿੱਚ ਆ ਰਿਹਾ ਤੁਸੀਂ ਕਿਉਂ ਨਹੀਂ ਬਾਦਲ ਸਾਹਿਬ ਨੂੰ ਕੁਐਸਚਨ ਕਰ ਰਹੇ? ਅਗਰ ਕੁਐਸਚਨ ਨਹੀਂ ਕਰਦੇ ਤੁਸੀਂ ਵੀ ਉਹਦੇ ਵਰਗੇ ਹੋ। ਇਹ ਮੇਰੇ ਉਹਨਾਂ ਅੱਗੇ ਅਪੀਲ ਹੈ ਕਿ ਤੁਸੀਂ ਜੋ ਕੁਝ ਬਾਦਲ ਦੇ ਪਰਿਵਾਰ ਨਾਲ ਹੋ ਰਿਹਾ ਤੁਸੀਂ ਉਹਨਾਂ ਦੇ ਜ਼ਰੂਰ ਕੁਛ ਨਾ ਕੁਛ ਪ੍ਰੋਜੈਕਸ਼ਨ ਕਰੋ ਤਾਂ ਕਿ ਸਾਡੀ ਕੌਮ ਬਚ ਸਕੇ। ਸਾਨੂੰ ਦੁੱਖ ਲੱਗਿਆ, ਅਸੀਂ ਕੁਰਬਾਨੀਆਂ ਦਿੱਤੀਆਂ ਹੋਈਆਂ। ਜੀ ਜੀ। ਦੱਸ ਕੇ ਮੇਰੀ ਜਥੇਦਾਰ ਸਾਹਿਬ ਦੇ ਅੱਗੇ ਬੇਨਤੀ ਹੈ ਕਿ ਇਹਨੂੰ ਤੁਸੀਂ ਜਿਸ ਤਰ੍ਹਾਂ ਵੀ ਹੋ ਸਕਦਾ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ। ਮਾਨ ਹੈ ਤੇ ਬਾਕੀ ਲੌਂਗੋਵਾਲ ਹੈ, ਬਾਕੀ ਤੁਸੀਂ ਦੇਖੋ ਸਾਰੇ ਕਿੰਨੇ ਪਲੇਟਫਾਰਮ ਹੈ ਤੁਹਾਡੇ, ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ। ਜੀ ਜੀ ਜੀ। ਸੋ ਬਹੁਤ ਮੇਰੀ ਬੇਨਤੀ ਹੈ ਉਹ। ਜੀ 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 ਜੀ, ਬਹੁਤ ਧੰਨਵਾਦ, ਮਿਹਰਬਾਨੀ ਕੇਵਲ ਸਿੰਘ ਜੀ। ਸੋ ਸਿੰਘ ਸਾਹਿਬ ਜਿਹੜੇ ਨਾਲ ਗੱਲਬਾਤ ਕੀਤੀ ਆ ਜੋ ਇਹਨਾਂ ਨੇ ਕਿਹਾ ਜੀ, ਉਹ ਇਹਨਾਂ ਦਾ ਸਵਾਲ ਹੈ, ਉਹ ਹਰੇਕ ਪੰਥ ਦਫਤਰੀ ਦਾ ਸਵਾਲ ਹੈ ਤੇ ਮੈਂ ਇਹਦੇ ਲਈ ਕੋਸ਼ਿਸ਼ਾਂ ਕੀਤੀਆਂ। ਪ੍ਰਬੰਧਕ ਕਮੇਟੀ ਦੇ ਅੱਜ ਇਲੈਕਸ਼ਨ ਹੋਣ ਤੋਂ 2 ਸਾਲ ਪਹਿਲਾਂ ਮੈਂ ਸਰਦਾਰ ਰਵਿੰਦਰ ਸਿੰਘ ਦੇ ਘਰ 3 ਵਾਰੀ ਗਿਆ। ਮੈਂ ਬਰਨਾਲਾ ਸਾਹਿਬ ਦੀ ਵਾਈਫ ਨੂੰ ਉਹਨਾਂ ਨੂੰ ਮਿਲਿਆ, ਫਿਰ ਮੈਂ ਮਾਨ ਸਾਹਿਬ ਦੇ ਨਾਲ ਤੇ ਤੋਰੀ ਪਿਆ। ਪਰ ਮੈਨੂੰ ਉਦੋਂ ਧੱਕਾ ਲੱਗਾ ਜਦੋਂ ਮਾਨ ਸਾਹਿਬ ਨੇ ਚਲਦੀਆਂ ਮੀਟਿੰਗਾਂ 'ਚ ਦਿੱਤੇ ਹੋਏ ਪ੍ਰੋਗਰਾਮਾਂ ਦੇ ਵਿੱਚ ਸਪੈਸ਼ਲ ਮੀਟਿੰਗ ਕਰਕੇ, ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਦੇ ਵਿੱਚ ਇਹ ਕਹਿ ਦਿੱਤਾ ਕਿ ਸਾਡੀ ਪਾਰਟੀ ਇਕੱਲਿਆਂ ਲੜੂਗੀ, ਕਿਸੇ ਹੋਰ ਨਾਲ ਨਹੀਂ ਲੜੂਗੀ। ਦੂਸਰਾ, ਸਾਡੀ ਪਾਰਟੀ ਖਾਲਸਾ ਦੇ ਏਜੰਡੇ ਤੇ ਲੜੂਗੀ ਤੇ ਮੈਨੂੰ ਇਹ ਪਿੱਛੇ ਹਟਣਾ ਪਿਆ ਕਿਉਂਕਿ ਇਹਦੇ ਨਾਲ ਏਕਤਾ ਨਹੀਂ ਸੀ ਹੁੰਦੀ। ਦੂਸਰੀ ਗੱਲ, ਜਿਹੜਾ ਦੂਸਰੇ ਉਮੀਦ ਰਹਿ ਗਈ ਸੀ ਪੰਥਕ ਮੋਰਚਾ ਬਣਨ ਦੀ, ਉਹ ਸਾਡੀ ਉਮੀਦਾਂ ਤੇ ਪਾਣੀ ਫੇਰਤਾ। ਇਹ ਦਿੱਲੀ ਦੇ ਮਲਕ ਭਾਗੋ ਨੇ, ਪਰਮਜੀਤ ਸਿੰਘ ਸਰਨਾ ਨੇ, ਜਿਹਨੇ ਆ ਕੇ ਸਾਨੂੰ ਸਾਰਿਆਂ ਨੂੰ ਕਾਂਗਰਸੀ ਹੋਣ ਦਾ ਮੌਕਾ ਦੇ ਦਿੱਤਾ। ਤੋ ਇਹ ਬਾਦਲ ਨੂੰ ਤੇ ਚਾਹੀਦਾ ਸੀ ਵੀ ਉਹ ਆਪ ਆਪਣੀ ਬੇਟੀ ਨੂੰ ਵਿਆਹਵੇ ਤੇ ਕਾਂਗਰਸੀਆਂ ਘਰ, ਤਾਂ ਵੀ ਉਹ ਅਕਾਲੇ ਹੀ ਰਹਿੰਦਾ। ਜੇ ਪੁੱਤਰ ਨੂੰ ਵਿਆਹਵੇ ਤੇ ਉਹ ਵੀ ਗਦਾਰਾਂ ਦੇ ਘਰ ਤੇ ਕਾਂਗਰਸੀਆਂ ਦੇ ਕਾਂਗਰਸੀ ਟੌਟਾਂ ਦੇ ਤੇ ਅੰਗਰੇਜ਼ ਟੌਟਾਂ ਦੇ ਘਰ, ਤਾਂ ਵੀ ਉਹ ਅਕਾਲੀ ਰਹਿੰਦਾ। ਪਰ ਸਾਡੇ ਵਰਗੇ ਸਿੱਖ ਉਮਰ ਕੈਦਾ ਕੱਟ ਕੇ ਵੀ ਸਿੱਖ ਨਹੀਂ ਬਣ ਸਕੇ। ਇਹ ਬਾਦਲ ਦਲ ਦੇ ਪਰਿਵਾਰ ਦੀ ਨੀਤੀ ਆ ਤੇ ਉਹਦੇ ਚ ਉਹਨੂੰ ਫਲ ਲੱਗਾ। ਤੇ ਅੱਜ ਅਸੀਂ ਇੱਕ ਕੈਂਡੀਡੇਟ ਦੇ ਮੁਕਾਬਲੇ ਇੱਕ ਦੇਣ ਦੀ ਬਜਾਏ 3 ਮੈਂਬਰ ਜਿੱਥੇ ਖੜੇ ਹੋ ਚੁੱਕੇ ਨੇ। ਉਹਦੇ ਲਈ ਮੈਂ ਤੇ ਤੁਹਾਡੇ ਤੋਂ ਮਾਫੀ ਹੀ ਮੰਗ ਸਕਦਾ, ਪਰ ਮੈਨੂੰ ਤਰਸ ਆਉਂਦਾ ਹੈ ਸਾਡੇ ਐਂਟੀ ਪੰਥਕ ਜਿਹੜੇ ਅਖਾਉਣ ਵਾਲੇ, ਐਂਟੀ ਬਾਦਲ ਅਖਾਉਣ ਵਾਲੇ ਪੰਥਕ ਲੀਡਰਾਂ ਤੇ, ਜਿਨ੍ਹਾਂ ਦੀ ਥਾਲੀ 'ਚ ਵੀ ਕੁਛ ਨਹੀਂ ਤੇ ਫਿਰ ਉਹ ਲੜੀ ਜਾ ਰਹੇ ਨੇ ਤੇ ਇੱਕ ਦੂਸਰੇ ਦੀ ਗੱਲ ਸੁਣਨ ਨੂੰ ਤਿਆਰ ਨੇ। ਅੱਜ ਮੇਰਾ ਦਾਅਵਾ ਹੈ ਕਿ ਜੇ ਇਕੱਠੇ ਹੋ ਜਾਂਦੇ, ਪੰਥਕ ਮੋਰਚਾ ਪੰਥਕ ਸਿੱਖਾਂ ਦੇ ਹੱਥ 'ਚ ਹੁੰਦਾ ਤੇ ਇੱਕ ਕੈਂਡੀਡੇਟ ਦੇ ਮੁਕਾਬਲੇ ਇੱਕ ਕੈਂਡੀਡੇਟ ਬਾਦਲ ਅੱਜ ਲੱਭਦਾ ਨਹੀਂ ਸੀ। ਇਹਨਾਂ ਲੋਕਾਂ 'ਚ ਗੁੱਸਾ ਸੀ ਐਰਕੀ ਦੇ ਇਲੈਕਸ਼ਨ 'ਚ। ਜੀ ਜੀ, ਆਊਟਪੁੱਟ ਸਾਨੂੰ ਅੱਜ ਨਹੀਂ ਮਿਲ ਰਹੀ। ਜੀ ਜੀ ਜੀ। ਸੋ ਆਪਾਂ ਇਹਦੇ ਨਾਲ ਹੀ ਚੱਲਦੇ ਹਾਂ ਨੈਕਸਟ ਕਾਲਰ ਦੇ ਵੱਲ, ਸੁਰਿੰਦਰ ਸਿੰਘ ਗਿੱਲ ਹੋਣਾ ਦੇ ਵੱਲ। ਸੋ ਬਹੁਤ ਬਹੁਤ ਸਵਾਗਤ ਆ ਜੀ। ਤੇ ਮੈਂ ਇੱਕ ਬੇਨਤੀ ਕਰੂੰਗਾ ਆਪਣੀ ਜਿਹੜੀ ਗੱਲਬਾਤ ਉਹ ਪਲੀਜ਼ ਛੋਟੀ ਰੱਖਿਓ। ਹਾਂਜੀ ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਬਿਲਕੁਲ ਬਹੁਤ ਛੋਟੀ ਰੱਖੂੰਗਾ ਜੀ। ਵੀ ਦੁੱਖ ਦੀ ਗੱਲ ਇਹੋ ਹੀ ਆ ਕਿ ਜਿਸ ਤਰ੍ਹਾਂ ਉਹਨੇ ਸ਼੍ਰੋਮਣੀ ਕਮੇਟੀ ਨੂੰ ਏਡੇ ਵੱਡੇ ਘਾਟੇ ਦੇ ਵਿੱਚ ਦੱਸਿਆ, ਇਹ ਸਾਰਿਆਂ ਨੂੰ ਬਹੁਤ ਜ਼ਿਆਦਾ ਹੱਦ ਤੋਂ ਵੱਧ ਦੁੱਖ ਲੱਗਾ। ਜੀ ਜੀ। ਹਰ ਸਾਡੇ
ਵੀਰ ਭੈਣ ਭਰਾ ਨੂੰ ਪਤਾ ਆ ਕਿ ਗੁਰਦੁਆਰਾ ਸਾਹਿਬ ਲਈ ਹਰ ਕੋਈ ਗਰੀਬ ਤੋਂ ਗਰੀਬ ਬੰਦਾ ਵੀ ਕੁਛ ਨਾ ਕੁਛ ਉਹਦੇ ਤਿਲ ਫੁੱਲ ਜ਼ਰੂਰ ਚਾੜਨਾ ਚਾਹੁੰਦਾ, ਚਾੜਦਾ ਵੀ, ਦਿੰਦਾ ਵੀ ਆ ਜੀ। ਤੇ ਉੱਥੇ ਕੋਈ ਉਹ ਮਾਲਕ ਦੀ ਘਾਟ ਨਹੀਂ, ਬਹੁਤ ਜ਼ਿਆਦਾ ਆਮਦਨ ਹੁੰਦੀ ਹੈ, ਇਹਦੇ ਵਿੱਚ ਸ਼ੱਕ ਵਾਲੀ ਕੋਈ ਗੱਲ ਨਹੀਂ ਗੀ ਜੀ ਜੀ ਜੀ। ਹਮੇਸ਼ਾ ਹੀ ਉਹ ਲੱਖਾਂ ਦਾ ਕਰੋੜਾਂ ਦੇ ਵਿੱਚ ਉੱਪਰ ਨੂੰ ਜਾਂਦਾ ਤੇ ਨਹੀਂ ਇੰਨਾ ਜ਼ਿਆਦਾ ਥੱਲੇ ਨੂੰ ਦੱਸਿਆ। ਤੇ ਨਾ ਦੂਸਰੀ ਗੱਲ ਇਹ ਆ ਵੀ ਉਹਨਾਂ ਦੇ ਕੋਲੋਂ ਨਾ ਕੋਈ ਸ਼ੱਕ ਵਾਲੀ ਗੱਲ ਨਹੀਂ, ਜਿੱਦਾਂ ਭਾਜੀ ਹੁਣੀ ਪਹਿਲਾਂ ਇਹ ਗੱਲ ਕਰ ਚੁੱਕੇ ਆ ਜੀ। ਜਿਹੜਾ ਸ਼੍ਰੋਮਣੀ ਕਮੇਟੀ ਦੇ ਕਾਬਜ਼ ਬਾਦਲ ਸਾਹਿਬ ਹੋਏ ਆ ਤੇ ਇਹਨਾਂ ਦਾ ਪਰਿਵਾਰ ਹੋਇਆ, ਉਹਨਾਂ ਤੋਂ ਕਿੱਦਾਂ ਵੀ ਸਾਡੇ ਬਾਹਰ ਦੇ ਮੁਲਕਾਂ ਵਿੱਚ ਰਹਿਣ ਵਾਲੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਆ ਕਿ ਆਪਣੇ ਮੁਲਕ ਵਿੱਚ ਰਹਿਣੇ ਵਾਲੇ ਬੰਦਿਆਂ ਨੂੰ ਉਹ ਜ਼ਰੂਰ ਜੋ ਵੀ ਆਪਣੇ ਰਿਸ਼ਤੇ ਨਾਤੇ ਵਾਲੇ ਹੈਗੇ ਸਾਰਿਆਂ ਨੂੰ ਬੇਨਤੀ ਕਰੋ ਤਾਂ ਉਹਨਾਂ ਤੋਂ ਕਿਸੇ ਢੰਗ ਵਿੱਚ ਵੀ ਬਚਾਇਆ ਜਾਵੇ ਜੀ ਜੀ ਜੀ। ਸੋ ਬਰੀਫਲੀ ਇੰਨੀ ਕਿ ਮੈਂ ਗੱਲ ਆਪਣੀ ਬੇਨਤੀ ਕਰਦਾ ਜੀ, ਮਿਹਰਬਾਨੀ। ਸੋ ਬਾਬਾ ਮਿਹਰਬਾਨੀ ਸੁਰਿੰਦਰ ਸਿੰਘ ਜੀ ਸਾਹਿਬ ਬਿਲਕੁਲ ਠੀਕ ਕਹਿ ਰਹੇ ਨੇ ਕਿ ਗੋਇੰਦਵਾਲ ਸਾਹਿਬ, ਤਰਨਤਾਰਨ ਸਾਹਿਬ, ਹਰਮੰਦਰ ਸਾਹਿਬ, ਇਹ ਅਨੰਦਪੁਰ ਸਾਹਿਬ ਇਹੀ ਗੁਰਦੁਆਰੇ ਨੇ ਜਿਨ੍ਹਾਂ ਤੋਂ ਆਮਦਨ ਸੀ। ਜੇ ਉਹੀ ਘਾਟੇ 'ਚ ਜਾ ਰਹੇ ਨੇ ਤੇ ਫਿਰ ਪ੍ਰਮਾਤਮਾ ਹੀ ਭਲਾ ਕਰ ਸਕਦਾ ਸਾਡਾ, ਇਹਨਾਂ ਤੋਂ ਬਚਾ ਸਕਦਾ। 6 ਸੇਵਾਦਾਰ ਪੈਸੇ ਇਕੱਠੇ ਕਰਕੇ ਗੋਲਕ 'ਚ ਪਾਉਣ ਨੂੰ ਲੱਗੇ ਹੋਏ 24 ਘੰਟੇ ਹਰਮੰਦਰ ਸਾਹਿਬ 'ਚ। ਫਿਰ ਵੀ ਜੇ ਅਸੀਂ ਘਾਟੇ 'ਚ ਹਾਂ ਤੇ ਫਿਰ ਕਿਤੇ ਨਾ ਕਿਤੇ ਸਾਡੇ ਇੰਤਜ਼ਾਮ ਦੇ ਵਿੱਚ ਕਮੀਆਂ ਨੇ ਤੇ ਉਹਦੇ ਵਿੱਚ ਖੋਟ ਆ। ਜਿਹੜਾ ਇਹ ਪੈਸਾ ਕਿਤੇ ਟਿਕਦਾ ਨਹੀਂ, ਜਿਹੜਾ ਗਰੀਬ ਸਿੱਖਾਂ ਦੇ ਕੰਮ ਨਹੀਂ ਆਉਂਦਾ, ਜਿਹੜਾ ਵਿਧਵਾ ਬੀਬੀ ਦੇ ਕੰਮ ਨਹੀਂ ਆਉਂਦਾ। ਹੋਰ ਤਾਂ ਹੋਰ ਮੱਥਾ ਟੇਕਣ ਵਾਲੇ ਜਾਂਦੇ ਨੇ ਜਿਹੜੇ, ਉਹਨਾਂ ਨੂੰ ਕਮਰਾ ਤੱਕ ਨਹੀਂ ਮਿਲਦਾ ਰਾਤ ਨੂੰ ਜੀ। ਕਿਸੇ ਸਿਫਾਰਿਸ਼ ਤੋਂ ਬਿਨਾਂ ਕਿਸੇ ਸਿੱਖ ਨੇ ਲੈ ਲਿਆ ਹੋਵੇਗਾ ਤਾਂ ਮੈਂ ਝੂਠਾ ਹੋਊਂਗਾ ਸਾਰੀ ਸੰਗਤ ਅੱਗੇ ਜੀ ਜੀ। ਇਹ ਜਿਹੜਾ ਬਾਅਦ ਇੰਤਜ਼ਾਮੀ ਜੇ ਬਾਥਰੂਮ ਬਣਾਉਣ ਤੇ ਉਹ ਵੀ ਵਿਦੇਸ਼ੀ ਸਿੱਖ ਬਣਾਉਣ, ਜੇ ਉਹਨਾਂ ਬਾਥਰੂਮਾਂ ਨੂੰ ਸਾਫ਼ ਕਰਨ ਲਈ ਕੋਈ ਨੌਕਰ ਰੱਖਣ ਤੇ ਉਹ ਵੀ ਵਿਦੇਸ਼ੀ ਸਿੱਖ ਰੱਖਣ। ਜੇ ਗੁਰਦੁਆਰੇ ਬਣਾਉਣੇ ਨੇ, ਬਾਥਰੂਮ ਤੱਕ ਬਣਾਉਣੇ ਨੇ ਤੇ ਗੁਰਦੁਆਰੇ ਬਣਾਉਣੇ ਨੇ ਤੇ ਉਹ ਕਾਰ ਸੇਵਾ ਵਾਲੇ ਬਣਾਉਣ ਤੇ ਇਹ ਗੁਰੂ ਦੀ ਖੁਦ ਖਾਣ ਨੂੰ ਰਹਿ ਗਏ ਜੀ ਜੀ। ਇਹਨਾਂ ਨੂੰ ਨਾ ਲੰਗਰ ਨਾਲ ਪਿਆਰ, ਨਾ ਲੰਗਰ ਦੀ ਮਰਿਆਦਾ ਨਾਲ ਪਿਆਰ, ਨਾ ਗੁਰੂ ਦੇ ਸਿਧਾਂਤਾਂ ਨਾਲ ਪਿਆਰ, ਕੇਵਲ ਗੋਲਕ ਤੇ ਨਾਲ ਹੀ ਇਹਨਾਂ ਦਾ ਪੰਥ ਜੁੜ ਗਿਆ, ਪਰਿਵਾਰ ਬਾਦਲ ਦਾ ਪੰਥ ਜੁੜ ਗਿਆ। ਸਾਡੀ ਸਿੰਘ ਸੰਸਕ੍ਰਿਤੀ ਦੇ ਵਿੱਚ ਸਾਨੂੰ ਸਿੰਘਾਂ ਨੂੰ ਕੁੱਤੇ ਪਾੜ ਕੇ ਖਾਈ ਜਾ ਰਹੇ ਨੇ, ਉਹ ਕੌਡੀ ਮੁੱਲ ਨਹੀਂ ਪੈਂਦਾ। 70 ਤੋਂ ਲੈ ਕੇ ਅੱਜ ਤੱਕ 28 ਸਿੱਖ ਗੋਲੀਆਂ ਨਾਲ ਮਾਰੇ ਨੇ ਇਹਨਾਂ ਨਕਲੀ ਗੁਰੂਆਂ ਨੇ। ਇਹ ਬਾਦਲ ਦੀ ਸਰਕਾਰ ਦੇ ਵਿੱਚ, ਹੋਰ ਕਿਸੇ ਸਰਕਾਰ 'ਚ ਨਹੀਂ। ਤੇ ਇਹ ਬਾਦਲ ਸਾਹਿਬ ਜਾਂ ਮੱਕੜ ਤੋਂ ਜਵਾਬ ਲੈ ਲਓ ਵੀ ਉਹਨਾਂ ਦਾ ਕਿਸੇ ਕੇਸ ਚਲਾਇਆ, ਕਿਤੇ FIR ਦਰਜ ਕੀਤੀ, ਜੇ ਦਰਜ ਕੀਤੀ ਤਾਂ ਉਹਦੇ ਮੁਤਾਬਕ ਕਿਤੇ ਚਲਾਨ ਪੇਸ਼ ਕੀਤਾ, ਕਿਸੇ ਨੂੰ ਸਜ਼ਾ ਦਵਾਈ ਜੀ ਜੀ ਜੀ। ਅੱਜ ਜਿਸ ਤਰ੍ਹਾਂ ਉਹ ਭਾਈ ਸਾਹਿਬ ਕਹਿ ਕੇ ਗਏ ਨੇ ਪਹਿਲਾਂ ਵੀ ਵਿਰੋਧੀਆਂ ਨੂੰ ਅਕਾਲ ਤਖ਼ਤ ਤੇ ਸੱਦ ਲੈਂਦੇ ਨੇ, ਅੱਜ ਮਹਾਰਾਜਾ ਇਹਨੂੰ ਦੱਸਿਆ ਬਾਦਲ ਨੂੰ ਕਿ ਇਹ ਇਲੈਕਸ਼ਨ ਕੈਂਸਲ ਹੋ ਸਕਦੀ ਹੈ ਤੇ ਇਹਨਾਂ ਗ੍ਰੰਥੀਆਂ ਨੇ ਰਾਤੋਂ ਰਾਤ ਮੀਟਿੰਗ ਕਰਕੇ ਥ੍ਰੈਟ ਦੇਤੀ ਮਨਮੋਹਨ ਸਿੰਘ ਨੂੰ ਕਿ ਅਸੀਂ ਤੈਨੂੰ ਤਲਬ ਕਰ ਸਕਦੇ ਹਾਂ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਿਕਲਦੇ ਨੇ, ਖੂਹ 'ਚ ਉੱਤੇ ਸ਼ਰਾਬ ਪਾਈ ਹੁੰਦੀ ਆ ਤੇ ਇਹਨਾਂ ਦੇ ਮੂੰਹ ਸੀਤੇ ਗਏ ਨੇ, ਅੱਜ ਤੱਕ ਇਹਨਾਂ ਤੋਂ ਬੋਲਿਆ ਨਹੀਂ ਗਿਆ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, 17 ਦਫਾ ਸਾੜੇ ਜਾਂਦੇ ਨੇ, ਇਹ ਗ੍ਰੰਥੀਆਂ ਦੇ ਜ਼ੁਬਾਨ ਤੇ ਸੱਪ ਸੁੰਘ ਜਾਂਦਾ, ਉਦੋਂ ਕਿਉਂ ਨਹੀਂ ਬੋਲਦੇ? ਜਦੋਂ ਗੁਰੂ ਘਰ 'ਚ ਕਰਪਸ਼ਨ ਹੋ ਰਹੀ ਹੈ, ਇਹਨਾਂ ਦੀਆਂ ਅੱਖਾਂ ਸਾਹਮਣੇ ਖਜ਼ਾਨਾ ਲੁੱਟਿਆ ਜਾ ਰਿਹਾ, ਉਦੋਂ ਕਿਉਂ ਨਹੀਂ ਇਹ ਗੱਲ ਕਰਦੇ? ਵੈਸੇ ਬਿਆਨ ਦਿੰਦੇ ਅੰਨਾ ਹਜ਼ਾਰੇ ਅਸੀਂ ਤੁਹਾਡੇ ਨਾਲ ਆ ਜੀ ਜੀ। ਅੰਨਾ ਹਜ਼ਾਰੇ ਦੇ ਨਾਲ ਸੁਖਵੀਰ ਬਾਦਲ ਜੀ ਆ ਸਾਡੇ ਗ੍ਰੰਥੀ ਹੋਣਗੇ ਤੇ ਫਿਰ ਅੰਨਾ ਹਜ਼ਾਰੇ ਦੀ ਵੀ ਲਬੋਤੀ ਲੰਮੀ ਉਮਰ ਨਹੀਂ ਜੀ ਜੀ। ਜ਼ਿਆਦਾ ਦੇਰ ਨਹੀਂ ਚੱਲ ਪਾਊਗਾ ਜੀ ਜੀ ਜੀ। ਸੋ ਸਿੰਘ ਸਾਹਿਬ ਆਪਾਂ ਚੱਲਦੇ ਆਪਣੇ ਨੈਕਸਟ ਕਾਲਰ ਦੇ ਵੱਲ। ਕਾਫੀ ਟਾਈਮ ਤੋਂ ਸਾਡੇ ਨਾਲ ਹੋਲਡ ਤੇ ਨੇ ਹਰਜਿੰਦਰ ਸਿੰਘ ਜੀ ਯੂਨੀਅਨ ਸਿਟੀ ਤੋਂ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ ਹੈ ਪੰਜਾਬੀ ਰੇਡੀਓ ਐਸੇ ਤੇ। ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿੰਘ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਸੰਗਤਾਂ ਨੂੰ ਸਾਰੇ ਆਪਣੇ ਵਿਚਾਰ ਦੱਸੇ ਨੇ। ਬਹੁਤਿਆਂ ਲੋਕਾਂ ਨੂੰ ਤੇ ਵੀ ਨਹੀਂ ਪਤਾ ਕਿ ਕੀ ਹੋ ਰਿਹਾ ਉੱਥੇ, ਅਖਬਾਰਾਂ 'ਚ ਹੀ ਪੜ੍ਹੀ ਦਾ। ਤੇ ਮੈਂ ਤੇ ਤੁਹਾਨੂੰ ਇੱਕ ਪਿਛਲੀ ਗੱਲ ਪੁੱਛਣੀ ਚਾਹੁੰਦਾ ਕਿ ਜਦੋਂ ਤੁਸੀਂ ਸਿੰਘ ਸਾਹਿਬ ਸੀਗੇ ਅਕਾਲ ਤਖ਼ਤ ਸਾਹਿਬ ਦੇ, ਤੇ ਉਦੋਂ ਇਹਨਾਂ ਨੇ ਕੀ ਕਾਰਨ ਕੀਤਾ ਸੀ ਜਦੋਂ ਆਪਣੇ ਅਨੰਦਪੁਰ ਸਾਹਿਬ ਦੇ ਸ਼ਤਾਬਦੀ ਸਮਾਰੋਹ ਤੋਂ ਪਹਿਲਾਂ ਤੁਹਾਡੇ ਤੇ ਇਹਨਾਂ ਨੇ ਕੋਈ ਐਲੀਗੇਸ਼ਨ ਲਾਈ, ਜਦੋਂ ਕਿ ਤੁਸੀਂ ਕੋਈ ਏਕਤਾ ਦੀ ਗੱਲ ਕੀਤੀ ਸੀ ਕਿ ਏਕਤਾ ਕਰੋ ਕੁਛ ਚਿਰ ਲਈ। ਉਸ ਤੋਂ ਬਾਅਦ ਇਹਨਾਂ ਨੇ ਤੁਹਾਡੇ ਤੇ ਬੜੇ ਔਖੇ ਹੋ ਗਏ, ਇਹਨਾਂ ਨੂੰ ਪਤਾ ਨਹੀਂ ਕੀ ਤਕਲੀਫ ਹੋਈ। ਸੰਗਤਾਂ ਨੇ ਤਾਂ ਉਹ ਜ਼ਰੂਰ ਦੱਸੋ ਕਿ ਕੀ ਗੱਲ ਆ। ਦੂਸਰਾ ਕਿ ਜਦੋਂ ਵੀ ਅਸੀਂ ਜਾਈਦਾ ਕਿਸੇ ਬਾਹਰਲਾ ਸਿੰਘ ਕਿ ਚਲੋ ਜੀ ਸਾਡੇ ਲਈ ਗੁਟਕੀ ਲੈ ਕੇ ਆਇਓ ਉੱਥੋਂ ਹਰਿਮੰਦਰ ਸਾਹਿਬ ਤੋਂ ਜਾਂ ਬਾਹਰੋਂ, ਇਹਨਾਂ ਨੇ ਉੱਥੇ ਆਪਣੀ ਸ਼ਾਪਾਂ ਖੋਲ੍ਹਤੀਆਂ ਨੇ। ਜਦੋਂ ਅਸੀਂ ਗੁਟਕੇ ਵੀ ਮੁੱਲ ਵੇਚਦੇ ਹਾਂ ਤੇ ਅਸੀਂ ਸਿੱਖੀ ਦਾ ਕੀ ਪ੍ਰਚਾਰ ਕਰਨਾ ਸਿੰਘ ਸਾਹਿਬ? ਹਾਂਜੀ। ਸੋ ਜਿਹਦੇ ਵਿੱਚ ਮੈਂ ਗੁਟਕੇ ਵੇਚਣ ਦੀ ਗੱਲ ਚੱਲਦੀ ਆ ਜੀ, ਇਹ ਗੁਰੂ ਗ੍ਰੰਥ ਸਾਹਿਬ ਭਵਨ ਬਣਿਆ ਹੋਇਆ ਇੱਥੇ ਵੀ ਤੇ ਦਿੱਲੀ ਵੀ, ਦੋਵਾਂ ਕਮੇਟੀਆਂ ਕੋਲ ਆ। ਪਰ ਉਹਦਾ ਮਿਸਯੂਜ ਇਸ ਤਰ੍ਹਾਂ ਹੋ ਰਿਹਾ ਕਿ ਇੱਕ ਤਾਂ 60% ਉਹਦੇ ਜਿਹੜੇ ਕਾਗਜ਼ ਆਉਂਦਾ ਬਿੱਲ ਦੇ ਵਿੱਚੋਂ ਤੇ ਉਹਦਾ 60% ਦਾ ਬਿੱਲ ਆ ਜਾਂਦਾ ਤੇ ਉਹ 60% ਦੇ ਪੈਸੇ ਪਹਿਲਾਂ ਹੀ ਖਾ ਜਾਂਦੇ ਨੇ। ਜਿਹੜਾ 40% ਆਉਂਦਾ ਉਹਦੇ ਵਿੱਚੋਂ ਇੱਕ ਤੇ ਪੋਸਟਰ ਛਾਪਦੇ ਨੇ ਇਲੈਕਸ਼ਨਾਂ ਦੇ,
ਜਿਹੜੇ ਅੱਜ ਛਪ ਰਹੇ ਨੇ, ਇਹ ਪ੍ਰੈਸ ਚੋਂ ਆ ਰਹੇ ਨੇ। ਤੋ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚੋਂ ਜੇ ਗੁਰੂ ਗ੍ਰੰਥ ਸਾਹਿਬ ਛਪੇ ਤੇ ਉਹ ਸਰਨੇ ਵਰਗਿਆਂ ਨੇ ਟਰੱਕਾਂ ਦੇ ਟਰੱਕ ਇੱਕ ਉਹ ਚੇਲਾ ਰਾਮ ਨੂੰ ਦੇਤੇ, ਉਹਨੇ ਇੱਕ ਕਮਰੇ 'ਚ ਬੰਦ ਕਰ ਛੱਡੇ, ਬਾਅਦ 'ਚ ਉਹਨੇ ਜਮਨਾ 'ਚ ਸੁੱਟੇ। ਇਹ ਸਾਡਾ ਜਿਹੜੀਆਂ ਲਾਪਰਵਾਹੀਆਂ ਨੇ ਇਹਨਾਂ ਦਾ ਇੱਕੋ ਇੱਕ ਇਲਾਜ ਆ, ਅਕਾਲ ਤਖਤ ਹੋਵੇ, ਮੀਰੀ ਪੀਰ ਦਾ ਕੰਸੈਪਟ ਉੱਤੇ 5 ਪਿਆਰਿਆਂ ਦੀ ਮਰਿਆਦਾ ਹੋਵੇ ਜਿਹੜੀ ਗੁਰੂ ਦੇ ਅਧੀਨ ਹੋਵੇ, ਕਿਸੇ CM ਦੇ ਅਧੀਨ ਨਾ ਹੋਵੇ, ਕਿਸੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਧੀਨ ਨਾ ਹੋਵੇ, ਨਾ ਸਾਡਾ ਸਿਧਾਂਤ ਇਜਾਜ਼ਤ ਦਿੰਦਾ। ਜੇ ਉੱਥੇ ਵਿਧਾਨ ਹੋਵੇ ਇੱਕ ਮੀਰੀ ਪੀਰੀ ਦੇ ਕੰਸੈਪਟ ਅਕਾਲ ਤਖਤ ਦੇ ਉੱਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ, ਤੇ ਕੋਈ ਆਪਣੀ ਮਾਂ ਨੂੰ ਨਹੀਂ ਜੰਮਿਆ ਜਿਹੜਾ ਉੱਥੇ ਗੁਰੂ ਨਾਲ ਜਾਂ ਕੌਮ ਨਾਲ ਧਰੋਹ ਕਰ ਜਾਵੇ ਜਾਂ ਗਦਾਰੀ ਕਰ ਜਾਵੇ। ਜੀ ਜੀ ਜੀ, ਇਹ ਸਾਰੇ ਇੱਕੋ ਇਲਾਜ ਆ ਸਾਰੀਆਂ ਗੱਲਾਂ ਦਾ ਜਿਹੜੀਆਂ ਤੁਸੀਂ ਦੱਸੀਆਂ। ਜਿਹੜਾ ਮੇਰੇ ਨਾਲ ਜੋ ਕੁਛ ਹੋਇਆ ਉਹ ਵੀ ਇਹ ਹੋਇਆ ਸੀ ਕਿ ਗੁਰੂ ਘਰ ਦੀ ਜ਼ਮੀਨ ਸੀ, 8 ਏਕੜ ਜ਼ਮੀਨ ਸੀ, ਜਿਹੜੀ 5 ਏਕੜ ਜ਼ਮੀਨ ਤੇ ਇਹ ਅਲਾਟਮੈਂਟ ਨਹੀਂ ਸੀ, ਉਹਦੀ ਉਹ ਗਰਾਊਂਡ ਰਹਿਣੀ ਸੀ, ਉਹ ਬੱਚਿਆਂ ਵਾਸਤੇ ਸਿਰਫ 3 ਏਕੜ ਦੀ ਅਲਾਟਮੈਂਟ ਸੀ। ਇਹ 8 ਏਕੜ ਦੀ ਰਿਆਸਤ ਸੀ ਜਿਹੜੀ ਦਿੱਲੀ ਦਾ ਇੱਕ ਲੀਡਰ ਲੈ ਗਿਆ, ਬਾਦਲ ਦਾ ਚਹੇਤਾ। ਗੁਰੂ ਘਰ ਦੀ ਜ਼ਮੀਨ ਸੀ ਤੇ ਲੈ ਗਿਆ, ਉਹ ਆਪਣੇ ਨਾਂ ਕਰਵਾ ਗਿਆ। ਅਲਾਟਮੈਂਟ ਲਈ ਅਰਜ਼ੀ ਤੇ ਦੇ ਰਹੀ ਆ ਪ੍ਰਬੰਧਕ ਕਮੇਟੀ DDA ਨੂੰ, ਤੇ ਅਲਾਟਮੈਂਟ ਹੋ ਰਹੀ ਉਹਦੀ ਸੁਸਾਇਟੀ ਦੇ ਨਾਂ ਦੀ। ਜੀ ਜੀ ਜੀ, ਉਹਨੇ ਧੋਖਾ ਕੀਤਾ, ਉਹਨੂੰ ਮੈਂ ਅਕਾਲ ਤਖਤ ਤੇ ਤਲਬ ਕਰਕੇ ਸਜ਼ਾ ਲਾਈ, ਤੇ ਉਹਦੇ ਵਿੱਚ ਉਹ ਸਾਰੀ ਅੱਜ ਜ਼ਮੀਨ ਜਿਹੜੀ ਆ ਜਾਂ ਸਕੂਲ ਆ ਉਹ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਰੂਪ ਵਿੱਚ ਬਦਲ ਕੇ ਪ੍ਰਬੰਧਕ ਕਮੇਟੀ ਦਿੱਲੀ ਦੀ ਅਮਾਨਤ ਹੈ ਅੱਜ। ਉਹ ਅਕਾਲ ਤਖਤ ਦੇ ਤਪ ਤੇ ਸੱਚ ਦੀ ਕਿਰਪਾ ਨਾਲ, ਪਰ ਉਹਦਾ ਮੈਨੂੰ ਖਮਿਆਜਾ ਇਹ ਭੁਗਤਣਾ ਪਿਆ ਵੀ ਮੇਰੇ ਤੇ ਤਰ੍ਹਾਂ ਦੇ ਇਹਨਾਂ ਨੇ ਇਲਜ਼ਾਮ ਲਗਾਏ, ਤੇ ਇਲਜ਼ਾਮ ਇਹਨੇ ਲਗਾਏ ਕਿ ਇੱਕ ਬੇਵਕੂਫ ਜਿਹਾ ਬੰਦਾ ਜਿਹੜਾ ਕੌਡੀਆਂ ਖੋਟਾ ਬੰਦਾ, ਉਹਨੂੰ ਪੈਸੇ ਦੇ ਕੇ ਇਹਨਾਂ ਨੇ ਆਪਣਾ ਇੱਕ MLA ਦਾ ਫਲੈਟ ਦਿੱਤਾ। ਉਹ ਮੇਰੇ ਖਿਲਾਫ ਜੋ ਲਿਖਤੀ ਰੂਪ 'ਚ ਬਕਵਾਸ ਕਰਕੇ ਲਿਖ ਕੇ ਚਿੱਠੀਆਂ ਪਵਾਈਆਂ ਉਹਨੇ, ਪ੍ਰੈਸ ਨੂੰ ਦਿੱਤਾ। ਨਰਿੰਦਰ ਸਿੰਘ ਭਲੇਰ ਜਿਹੜਾ ਬਟਾਲੇ ਦਾ ਸੀ, ਜਿਹੜਾ ਆਪਣੇ ਆਪ ਨੂੰ ਪੰਜਾਬੀ ਸੂਬੇ ਦਾ ਡਿਕਟੇਟਰ ਖਵਾਉਂਦਾ ਸੀ, ਥੋੜੇ ਜਿਹੇ ਪੈਸਿਆਂ ਦੇ ਵੇਖ ਕੇ ਉਹਨੇ ਮੇਰੇ ਖਿਲਾਫ ਉਹ ਭੰਡੀ ਪ੍ਰਚਾਰ ਕੀਤਾ ਇੱਕ ਪੰਜਾਬੀ ਅਖਬਾਰ ਨੇ। ਤੋ ਮੈਨੂੰ ਉਹਦਾ ਕੋਈ ਗਿਲਾ ਨਹੀਂ, ਕਿਉਂਕਿ ਜਦੋਂ ਤੁਸੀਂ ਕਿਸੇ ਕਰਪਸ਼ਨ ਦੇ ਵਿਰੁੱਧ ਜਾਂ ਕਿਸੇ ਕਰਪਸ਼ਨ ਕਰਨ ਵਾਲੇ ਦੇ ਵਿਰੁੱਧ ਲੜਦੇ ਹੋ ਤੇ ਉੱਥੇ ਉਹਦੀ ਕੀਮਤ ਦੇਣੀ ਪੈਂਦੀ ਹੈ। ਜਹਾਂਗੀਰ ਬਾਦਸ਼ਾਹ ਨੇ ਵੀ ਆਪਣੇ ਸੰਨ ਜਲੂਸ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਨਿੰਦਿਆ ਕੀਤੀ ਤੇ ਉਹਨਾਂ ਨੂੰ ਮਾੜਾ ਕਿਹਾ, ਤੇ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਅਰਜਨ ਦੇਵ ਜੀ ਮਾੜੇ ਹੋ ਗਏ, ਪਰ ਉਹ ਸੱਟ ਵੱਜਦੀ ਉਹਨਾਂ ਲੋਕਾਂ ਨੂੰ ਜਿਹੜੇ ਇੱਕ ਅਕਾਲ ਤਖਤ ਜਦੋਂ ਆਪਣੀ ਸਟਰੈਂਥ 'ਚ ਆਉਂਦਾ। ਸਾਡੇ ਗੁਰੂ ਕਿਰਪਾ ਨਾਲ ਜਦੋਂ ਜਿੰਨਾ ਚਿਰ ਸਾਡੇ ਕੋਲ ਰਿਹਾ ਉਨੀ ਦੇਰ ਇਹ ਸੁਰੱਖਿਆ 'ਚ ਰਿਹਾ, ਤੇ ਕਿਸੇ ਦੀ ਮਜ਼ਾਲ ਨਹੀਂ ਸੀ ਕੋਈ ਅੱਖ ਚੁੱਕ ਕੇ ਦੇਖ ਜਾਵੇ। ਪਰ ਇਹਨਾਂ ਨੇ ਬੜੇ ਸਿਸਟਮ ਦੇ ਨਾਲ ਇਹਦੀ ਸਹਾਇਤਾ ਲੈ ਕੇ, ਐਕਟ ਦੀ ਸਹਾਇਤਾ ਲੈ ਕੇ, ਜਿਹੜਾ ਮੈਂ ਤੁਹਾਨੂੰ ਦੱਸ ਚੁੱਕਾ ਕਿ ਉਪਨਿਯਮ ਦੇ ਵਿੱਚ ਇਹਨਾਂ ਨੌਕਰ ਬਣਾ ਲਿਆ ਹੈਡ ਦਰਬਾਰ ਸਾਹਿਬ ਨੂੰ ਤੇ ਜਥੇਦਾਰ ਅਕਾਲ ਤਖਤ ਦੀ ਪੋਸਟ ਨੂੰ। ਦੂਸਰਾ ਮੈਂ ਕਲੀਅਰ ਕਰਦਾ ਕਿ ਇਹ ਜਥੇਦਾਰ ਕਿਸੇ ਪ੍ਰਧਾਨ ਦੀ ਹਿੰਮਤ ਨਹੀਂ ਪਈ ਮੈਨੂੰ ਇਹ ਕਹਿਣ ਦੀ ਕਿ ਤੇਰੀ ਤਨਖਾਹ ਕਿੱਥੇ ਪਾਈਏ। ਨਾ ਮੈਂ ਤਨਖਾਹ ਲਈ, ਨਾ ਮੈਂ ਕੋਈ ਟੀਏ ਲਿਆ, ਨਾ ਕੋਈ ਹੋਰ, ਸਿਰਫ ਗੱਡੀਆਂ ਲਈਆਂ ਸੀ। ਉਹਨਾਂ ਦਾ ਵੀ ਗੱਡੀਆਂ ਦਾ 80,000 ਰੁਪਇਆ 6 ਮਹੀਨਿਆਂ 'ਚ ਖਰਚਾ ਆਇਆ, ਜਿਹਦੇ ਵਿੱਚ ਐਕਸੀਡੈਂਟ ਵੀ ਇੱਕ ਸ਼ਾਮਲ ਸੀ। ਪਰ ਉਹਦੇ ਬਾਵਜੂਦ ਇਹਨਾਂ ਨੇ ਸਾਨੂੰ ਚਿੱਠੀ ਕੱਢੀ ਜੀ ਤੁਹਾਡੇ ਖਰਚਾ ਬਹੁਤ ਆਉਂਦਾ, ਇਸ ਕਰਕੇ ਜੋ ਕੁਝ ਤੁਹਾਨੂੰ ਸਟੇਜ ਤੋਂ ਮਿਲਦਾ ਸਾਨੂੰ ਦਿਆ ਕਰੋ। ਤੋਂ ਮੈਂ ਉਹ ਗੱਡੀਆਂ ਵਾਪਸ ਕਰ ਦਿੱਤੀਆਂ ਸੀ, ਉਦੋਂ ਬਾਅਦ ਮੈਂ ਗੱਡੀ ਵੀ ਨਹੀਂ ਲਈ। ਜੀ ਜੀ ਜੀ, ਪਰ ਇਹ ਸਿਸਟਮ ਜਿਹੜਾ ਗਲਤ ਆ। ਜਿੰਨੀ ਦੇਰ ਤੱਕ 10ਵੇਂ ਪਾਤਸ਼ਾਹ ਨੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਪਾਸੇ ਕਰਕੇ, ਅੱਖੋਂ ਪਰੋਖੇ ਕਰਕੇ, ਉਹਨਾਂ ਦੀ ਮੌਤ ਨੂੰ ਯਕੀਨੀ ਜਾਣ ਕੇ 5 ਪਿਆਰਿਆਂ ਨੂੰ ਗੁਰਤਾ ਗੱਦੀ ਦਿੱਤੀ। ਇਸ ਕਰਕੇ ਦਿੱਤੀ ਕਿ ਮੇਰੀ ਸਰੀਰਕ ਸੇਵਾ ਜਿਹੜੀ ਆ ਉਹ ਨਿਤ ਨਵੀਂ ਨਰੋਈ ਰਹੇ ਆਉਂਦੇ ਯੁੱਗਾਂ ਤੱਕ, ਤੇ ਆਤਮਾ ਮੇਰੀ ਗ੍ਰੰਥ ਵਿੱਚ, ਪ੍ਰਾਣ ਪੰਥ ਵਿੱਚ। ਅੱਜ ਉਹ ਪੰਥ ਜਿਹੜਾ ਨੌਕਰ ਬਣ ਗਿਆ, ਇਹਦੀ ਵਜ੍ਹਾ ਨਾਲ ਸਾਡੀ ਮਿੱਟੀ ਰੁਲਦੀ ਪਈ ਆ। ਇਹਦੀ ਵਜ੍ਹਾ ਨਾਲ ਉਹ ਬੰਦਾ ਜਿਹੜਾ ਇਹ ਕਦੀ 10 ਸਾਲ ਪਹਿਲਾਂ ਮੱਥਾ ਟੇਕਣ ਜਾਣ ਦੀ ਹਿੰਮਤ ਨਹੀਂ ਸੀ ਕਰਦਾ, ਅੱਜ ਉਹਦੀ ਘਰ ਵਾਲੀ ਬੇਅਮਰਤੀਏ ਹੋ ਕੇ, ਸੂਹਾ ਪਾ ਕੇ, ਚੂੜੀਆਂ ਪਾ ਕੇ, ਮਹਿੰਦੀ ਲਾ ਕੇ, ਕਾਲੇ ਵਾਲ ਕਰਕੇ ਹਰਿਮੰਦਰ ਸਾਹਿਬ 'ਚ ਹੁਕਮ ਚਲਾ ਗਈ ਕਿ ਮੇਰੇ ਲਈ AC ਲਾਓ। ਗ੍ਰੰਥੀ ਚੱਲਦੇ ਨੂੰ, ਕੀਰਤਨੀਏ ਨੂੰ ਰੋਕ ਕੇ ਕਿ ਇਹ ਸ਼ਬਦ ਰੋਕੋ, ਮੇਰੀ ਮਰਜ਼ੀ ਦਾ ਇਹ ਸ਼ਬਦ ਲਾਓ, ਇਹ ਹੁਕਮ ਚੜ ਗਈ। ਤੇ ਇਹਦੀ ਵਜ੍ਹਾ ਇਹੋ ਹੀ ਸੀ ਕਿ ਸਾਡੇ ਗ੍ਰੰਥ ਤੇ ਪੰਥ ਦਾ ਸੁਨਾਦ ਖਤਮ ਹੋ ਗਿਆ। ਕਦੀ ਅੱਜ ਰੁਲਦਾ ਹੋਵੇ ਕੋਈ ਕੈਂਸਰ ਦਾ ਮਰੀਜ਼ ਕਹੇ ਕਿ ਮੈਨੂੰ ਹਰ ਕੀ ਪੌੜੀ ਤੇ ਅਖੰਡ ਪਾਠ ਸੁਣ ਲੈਣ ਦਿਓ, ਉਹਨੂੰ ਕਹਿੰਦੇ 12 ਸਾਲ ਬਾਅਦ ਆਇਓ। ਬਾਦਲ ਦਾ ਚੂਪਣਾ ਟੁੱਟ ਜਾਏ ਤੇ ਗ੍ਰੰਥੀ 5 ਮਿੰਟਾਂ 'ਚ ਆਪੇ ਅਖੰਡ ਪਾਠ ਰੱਖ ਦਿੰਦੇ ਨੇ। ਬੀਬੀ ਸੁਰਿੰਦਰ ਕੌਰ ਤੁਹਾਡੇ ਕੋਲ ਅਮਰੀਕਾ ਇਲਾਜ ਕਰਾਉਣ ਤੇ ਗ੍ਰੰਥੀ ਭੱਜ ਕੇ ਆਪੇ ਅਖੰਡ ਪਾਠ ਲੜੀਵਾਰ ਰੱਖਦੇ ਰਹੇ ਉਹਦੀ ਜ਼ਿੰਦਗੀ ਬਚਾਉਣ ਲਈ। ਮੁੜ ਕੇ ਉਹਦੇ ਪ੍ਰਾਣ ਨਿਕਲ ਜਾਣ, ਇਸ ਲਈ ਅਰਦਾਸਾਂ ਕਰਦੇ ਰਹੇ। ਇਹਨਾਂ ਨੇ ਇਹ ਸਮਝ ਰੱਖਿਆ ਕਿ ਗੁਰੂ ਰਾਮਦਾਸ ਇਹਨਾਂ ਦੀ ਹੀ ਅਰਦਾਸ ਸੁਣਦਾ, ਹੋਰ ਕਿਸੇ ਗਰੀਬ ਸਿੱਖ ਦੀ ਨਹੀਂ ਸੁਣਦਾ। ਤੇ ਜਿਹੜਾ ਇਹ ਹਰਿਮੰਦਰ ਸਾਹਿਬ ਦੇ ਅੰਦਰ ਤੱਕ ਇੰਨਾ ਵੱਧ ਇੰਤਜ਼ਾਮੀ ਤੇ ਵੱਧ
ਕਲਾਮੀ ਤੇ ਇਹ ਇੱਕ ਕਰਪਸ਼ਨ ਘੁਸ ਗਈ ਆ, ਉੱਥੋਂ ਅਸੀਂ ਹੋਰ ਕਿਸੇ ਆਸੇ ਪਾਸੋਂ ਕੀ ਆਸ ਰੱਖ ਸਕਦੇ ਹਾਂ? ਜੀ ਜੀ ਜੀ। ਸੋ ਦੁਖਾਂਤ ਹੀ ਕਹਿ ਸਕਦੇ ਆਪਾਂ ਇੱਕ ਸਿੱਖ ਕੌਮ ਦਾ। ਇਹਦੇ ਨਾਲ ਹੀ ਆਪਾਂ ਚੱਲਦੇ ਆਪਣੇ ਨੈਕਸਟ ਕਾਲਰ ਦੇ ਵੱਲ, ਜੋ ਕਿ ਬਘੇਲ ਸਿੰਘ ਨੇ ਫਰੀਮਾਉਂਟ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਬੇਨਤੀ ਉਹ ਹੈ ਵੀ ਇਹ ਅਸਲ ਚ ਜਿਹੜਾ ਅਕਾਲ ਤਖਤ ਦਾ ਜਥੇਦਾਰੀ ਦਾ ਅਹੁਦਾ ਹੈ ਜੀ, ਇਹ ਜੇ ਅਸਲ ਸ਼੍ਰੋਮਣੀ ਕਮੇਟੀ ਦੇ ਲਿਖੇ ਵਿਧਾਨ ਮੁਤਾਬਕ ਚੁਣਿਆ ਜਾਵੇ ਜੀ, ਤਾਂ ਐਕਚੁਅਲੀ ਉਹੀ ਜਥੇਦਾਰ ਬਣੂਗਾ ਜਿਹੜਾ ਕਿਸੇ ਦੀ ਕੋਈ ਈਨ ਨਹੀਂ ਮੰਨੂਗਾ ਜੀ। ਪਰ ਲੇਕਿਨ ਇਹਨਾਂ ਨੇ ਉਹ ਵਿਧਾਨ ਮੁਤਾਬਕ ਜਥੇਦਾਰ ਚੁਣਨਾ ਹੀ ਬੰਦ ਕਰਤਾ। ਜੀ ਜੀ ਜੀ। ਇਹ ਤਾਂ ਆਪਣੀ ਮਰਜ਼ੀ ਨਾਲ ਹੀ ਚੁਣੀ ਜਾਂਦੇ ਨੇ, ਜਿਹਨੂੰ ਮਰਜ਼ੀ ਲਾਤਾ, ਜਿਹਨੂੰ ਮਰਜ਼ੀ ਬਣਾਤਾ, ਜਿਹਨੂੰ ਐਗਜ਼ੈਕਟਿਵ ਇਹ ਚੁਣੀ ਜਾਂਦੀ ਹੈ ਜੀ। ਹਾਲਾਂਕਿ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਉਹ ਵਿਧਾਨ ਮੁਤਾਬਕ ਜਥੇਦਾਰ ਚੁਣਨ ਦਾ। ਜੀ 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 ਜੀ। ਤੇ ਦੂਜੀ ਗੱਲ ਰਹੀ ਇਹ ਵੀ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੈ ਉਹਦੀ ਪਹਿਲੀ ਮੱਦ ਇਹ ਹੈ ਵੀ ਉਹ ਅੰਮ੍ਰਿਤਧਾਰੀ ਹੋਊਗਾ ਤੇ ਦਾੜਾ ਪ੍ਰਕਾਸ਼ ਕਰਦਾ ਹੋਊਗਾ ਜੀ। ਤੇ ਇਹਨਾਂ ਨੇ ਦਾੜੀ ਵੱਡੀ ਹੋਣਾ ਬਣਾਤਾ ਪ੍ਰਧਾਨ ਮੁੰਡਾ ਆਪਦਾ ਜੀ, ਤਲਫ ਲਾਉਂਦਾ ਤੇ ਦਾੜੀ ਵੱਢਦਾ। ਜੀ ਜੀ ਜੀ। ਤੇ ਇਹਨਾਂ ਨੇ ਕੋਈ, ਜਦੋਂ ਬਾਦਲ ਦਾ ਇਹ ਪੂਰਾ ਗਲਬਾ ਪੈ ਚੁੱਕਿਆ ਬਾਦਲ ਦਾ ਜਦੋਂ ਦਾ, ਇਹਨਾਂ ਨੇ ਕੋਈ ਰਹਿਣ ਹੀ ਨਹੀਂ ਦਿੱਤਾ ਕਾਨੂੰਨ ਵਿਧਾਨ ਉੱਥੇ। ਜੀ ਜੀ ਜੀ। ਸੋ ਜਿਹੜਾ ਜਥੇਦਾਰ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ ਵੀ ਤੁਸੀਂ ਵਿਸਾਖੀ ਤੱਕ ਇਕੱਠੇ ਰਹੋ ਜੀ, ਤੇ ਉਹੀ ਗੱਲ ਤੋਂ ਲਓ ਇਹਨਾਂ ਨੂੰ ਉਹਦੇ ਤੋਂ ਲਾਤਾ। ਜੀ ਜੀ ਜੀ। ਤਾਂ ਮੈਂ ਇਹ ਇੱਕ ਬੇਨਤੀ ਕਰਦਾ ਵੀ ਜਿਹੜਾ ਆਹ ਖਾੜਕੂ ਲਾਣਾ ਸਾਡਾ, ਜੇ ਅਸਲ ਚ ਬਾਦਲ ਹੈ ਤਾਂ ਅੱਜ ਇਹਨਾਂ ਦੇ ਜ਼ਰੀਏ ਹੈ। ਜੀ ਜੀ ਜੀ। ਕਿਉਂਕਿ ਇਹ ਇਕੱਠੇ ਪਤਾ ਨਹੀਂ ਇਹਨਾਂ ਦੇ ਕੀ ਬਣਨਾ ਹੈ, ਕੀ ਇਹਨਾਂ ਦਾ ਫਸਿਆ ਹੋਇਆ ਆਪਸ ਵਿੱਚ, ਤੇ ਇਹ ਡਾਂਗਾ ਖਾਣ ਲਈ ਵੀ ਇਕੱਠੇ ਨਹੀਂ ਹੋ ਰਹੇ। ਜੀ ਜੀ ਜੀ। ਸੋ ਜਿਹੜਾ ਵੀ ਕੁਰਬਾਨੀ ਕਰਨ ਨੂੰ ਕਹਿੰਦਾ ਉਹ ਹੋ ਨਹੀਂ ਰਿਹਾ। ਟੌੜਾ ਸਾਹਿਬ ਨੇ 3 ਵਾਰ ਤਹਈਆ ਕਰਿਆ ਇਹਨੂੰ ਖਤਮ ਕਰਨ ਦਾ, ਇਹਨਾਂ ਨੇ ਕਿਸੇ ਨੇ ਉਹਦਾ ਸਾਥ ਨਹੀਂ ਦਿੱਤਾ। ਕੱਲ ਨੂੰ ਇਹ ਨਹੀਂ ਸਮਝੇ ਵੀ ਇਹ ਕੀ ਕਰਨਾ ਚਾਹੁੰਦਾ। ਜੀ ਜੀ। ਸੋ ਮੈਂ ਹੁਣ ਜਥੇਦਾਰ ਸਾਹਿਬ ਨੂੰ ਤਾਂ ਇਹੀ ਬੇਨਤੀ ਕਰੂੰਗਾ ਵੀ ਜਿੱਥੋਂ ਹੋ ਸਕਦਾ ਇਹ ਉਪਰਾਲਾ ਕਰੋ ਵੀ ਜੇ ਇਕੱਠੇ ਹੋ ਕੇ ਲੜਾਈ ਲੜ ਸਕਦੇ ਨੇ। ਇਹ ਤਾਂ ਖਾਲਿਸਤਾਨ ਦਾ ਬੂਟਾ ਲਾਉਣਾ ਚਾਹੁੰਦੇ ਨੇ, ਜ਼ਮੀਨ ਟੋਆ ਪੱਟਣ ਨੂੰ ਜ਼ਮੀਨ ਹੈ ਨਹੀਂ ਇਹਨਾਂ ਕੋਲ। ਮੈਂ ਹੈਰਾਨ ਆ ਇਸ ਗੱਲੋਂ ਵੀ ਮੈਂ ਕਈਆਂ ਨੂੰ ਸਵਾਲ ਕਰਿਆ, ਔਲਖ ਇੱਥੇ ਮਿਲਿਆ ਮੈਨੂੰ, ਮਾਨ ਸਾਹਿਬ ਮਿਲੇ ਨੇ ਉੱਥੇ, ਤੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਇਹ ਸਵਾਲ ਕਰਿਆ, ਮੈਂ ਕਿਹਾ ਤੁਸੀਂ ਐਂ ਦੱਸੋ ਖਾਲਿਸਤਾਨ ਦੀਆਂ ਤਾਂ ਗੱਲਾਂ ਕਰਦੇ ਹੋ ਵੀ ਤੁਹਾਡੇ ਕੋਲ ਰੂਪ ਰੇਖਾ ਕੀ ਆ ਖਾਲਿਸਤਾਨ ਦੀ, ਵੀ ਐਂ ਕਰਕੇ ਖਾਲਿਸਤਾਨ ਬਣ ਸਕਦਾ, ਦੱਸੋ ਕੋਈ ਜਣਾ? ਕਿਸੇ ਕੋਲ ਨਹੀਂ। ਜੀ ਜੀ ਜੀ। ਸੋ ਉਹ ਕਰਦੇ ਨੇ ਅਸਮਾਨ ਦੀਆਂ ਤੇ ਫਿਰਦੇ ਨੇ ਧਰਤੀ ਤੋਂ ਵੀ ਟੋਇਆਂ ਚ ਡਿਗੇ। ਹੈਰਾਨੀ ਦੀ ਗੱਲ ਹੈ। ਜੀ 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 ਜੀ। ਸੋ ਬਘੇਲ ਸਿੰਘ ਜੀ ਕਰਦਾ ਜੀ ਜੀ ਸਾਰੇ ਪੰਥ ਨੂੰ ਔਰ ਸਾਰੀ ਸਿੱਖ ਕੌਮ ਨੂੰ ਵੀ ਇਹੋ ਜਿਹੇ ਬਾਦਲ ਵਰਗੇ ਕਰਪਟ ਗੰਦੇ ਇਨਸਾਨ ਦੇ ਖਿਲਾਫ ਇਕਮੁੱਠ ਹੋ ਕੇ ਆਪਦੀ ਹਉਮਤ ਤਿਆਗ ਕੇ ਕੁਰਬਾਨੀ ਕਰਕੇ ਇਕਮੁੱਠ ਹੋ ਕੇ ਲੜਨਾ ਚਾਹੀਦਾ। ਔਰ ਇਹ ਕੋਈ ਗੱਲ ਨਹੀਂ ਪੰਥ ਲਈ ਹਰਾ ਦੇਣਾ, ਭਜਾ ਦੇਣਾ, ਅੱਗੇ ਭੱਜਦੇ ਆਏ ਤੇ ਭਜਾਉਂਦੇ ਆਏ। ਸੋ ਮੈਂ ਇਹੀ ਬੇਨਤੀ ਜੀ ਜੀ ਜੀ। ਸੋ ਬਹੁਤ ਬਹੁਤ ਮਿਹਰਬਾਨੀ ਬਘੇਲ ਸਿੰਘ ਜੀ। ਬਿਲਕੁਲ ਠੀਕ ਗੱਲ ਕੀਤੀ ਇਹਨਾਂ ਨੇ। ਆ ਖਾਸ ਕਰਕੇ ਜਿਹੜਾ ਗਰਮ ਖਿਆਲੀ ਧੜਿਆਂ ਦੀ ਗੱਲ ਕੀਤੀ ਹੈ, ਜਿਹੜੇ ਕੱਲ ਪਰਛਾਵਾਂ ਬਣੇ ਸੀ ਸੰਤ ਜਰਨੈਲ ਸਿੰਘ ਦਾ ਚਾਰਜ ਫੇਰੇ, ਮਹਿਤਾ ਚਾਵਲਾ ਲੈ ਲਓ, ਭਾਈ ਮਨਜੀਤ ਸਿੰਘ ਲੈ ਲਓ, ਵਿਰਸਾ ਵਟੋਆ ਲੈ ਲਓ, ਆਪਣਾ ਸਰਬਜੀਤ ਸਿੰਘ ਸੋਹ ਲੈ ਲਓ, ਬਾਬਾ ਧੁੰਮਾ ਲੈ ਲਓ, ਤਮਦਮੀ ਟਕਸਾਲ, ਉਹ ਸਾਰੇ ਬਾਦਲ ਦੇ ਚਰਨਾਂ 'ਚ ਬੈਠੇ ਹੋਏ ਨੇ ਜੀ। ਤੋ ਇਹ ਅੱਜ ਆਸ ਕਿਹਦੇ ਤੋਂ ਕੌਮ ਰੱਖੇ? ਜੀ ਜੀ। ਜਿਹੜੀ ਜਥੇਬੰਦੀਆਂ ਨੇ ਉਹਨਾਂ ਦੇ ਮੁਖੀ ਵਿਕ ਜਾਣ, ਤੇ ਅੱਜ 3 ਸੀਟਾਂ ਨਹੀਂ ਦਿੱਤੀਆਂ ਬਾਦਲ ਨੇ, ਤੇ ਉਹ ਬਾਬਾ ਧੁੰਮਾ ਇਸੇ 'ਚ ਹੀ ਬਖੀਵਾ ਹੋ ਜਾਂਦਾ ਕਿ ਅਸੀਂ 30 ਸੀਟਾਂ ਲੈ ਲਈਆਂ। ਮੈਂ 30 ਇਹਦੇ ਚੇਲੇ ਮੈਨੂੰ ਗਣਾ ਦੇਵੇ ਆਪਣੇ ਕਿ ਜ਼ਿੰਦਗੀ 'ਚ ਇਹਦੇ ਬੜੇ ਹੋਣ ਤੇ ਇਹ 30 ਸੀਟਾਂ ਦੀ ਗੱਲ ਕਰਦਾ। ਬਾਦਲ ਸਾਹਿਬ 30 ਸੀਟਾਂ ਇਹਨੂੰ ਦੇ ਦੇਣ, ਜੀ ਜੀ, ਕਿਸ ਤਰ੍ਹਾਂ ਹੋ ਸਕਦਾ? ਉਹ ਆਪਣੀ ਰਾਜਨੀਤੀ 'ਚੋਂ ਕਾਮਯਾਬ ਹੋ ਰਿਹਾ ਇਸੇ ਕਰਕੇ ਕਿਉਂਕਿ ਸਾਡੇ 'ਚ ਏਕਤਾ ਨਹੀਂ, ਸਾਡੇ 'ਚ ਕੁਰਬਾਨੀ ਦੀ ਭਾਵਨਾ ਨਹੀਂ, ਤਿਆਗ ਨਹੀਂ, ਸਾਡੇ 'ਚ ਈਰਖਾ ਦੀ ਕ੍ਰੋਧ ਦੀ ਘਾਟ ਨਹੀਂ ਹੋਈ। ਅਸੀਂ ਇੱਕ ਦੂਸਰੇ ਨੂੰ ਵੇਖਣਾ ਨਹੀਂ ਚਾਹੁੰਦੇ। ਉਹਦਾ ਫਾਇਦਾ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਆਪ ਮਿਲੀ ਜਾ ਰਿਹਾ।
ਜੀ ਜੀ ਜੀ। ਸੋ ਇਹਦੇ ਨਾਲ ਮੇਰਾ ਇੱਕ ਸਵਾਲ ਤੁਹਾਨੂੰ ਇਹ ਵੀ ਆ ਕਿ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲਬਾਤ ਕੀਤੀ, ਸਾਡੇ ਕਾਲਰ ਨੇ ਸਾਡੇ ਨਾਲ ਇਹ ਗੱਲਬਾਤ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕਨਸਟੀਟਿਊਸ਼ਨ ਲਿਖਿਆ ਗਿਆ ਉਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਦੀ ਜਦੋਂ ਗੱਲ ਕਰਦੇ ਆ, ਨੋਮੀਨੇਟ ਕਰਦੇ ਆ, ਤੇ ਬੜੇ ਬਰੀਫ ਦੇ ਵਿੱਚ ਸਾਨੂੰ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓਗੇ ਕਿ ਉਹਦੀ ਪ੍ਰੋਸੈਸ ਕੀ ਹੈਗੀ, ਉਹ ਕਿਸ ਤਰ੍ਹਾਂ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਦੀ ਅਪਾਇੰਟਮੈਂਟ ਹੁੰਦੀ ਆ ਐਜ਼ ਪਰ ਰੂਲ, ਉਹ ਨਹੀਂ ਕਿ ਜਿਹੜੇ ਅੱਜ ਤੁਸੀਂ ਕਹਿੰਦੇ ਹੋ ਨਾ, ਜਦੋਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ, ਸਾਬਕਾ ਜਥੇਦਾਰ ਭਾਈ ਮਨਜੀਤ ਸਿੰਘ, ਇਹ ਸਾਬਕਾ ਸ਼ਬਦ ਕਿੱਥੋਂ ਆਇਆ? ਕੋਈ ਕਿਸੇ ਸਿੱਖ ਦੇ ਮੂੰਹੋਂ ਤੁਸੀਂ ਸੁਣਿਆ ਸਾਬਕਾ ਜਥੇਦਾਰ ਕਾਲੀ ਬੂਟਾ ਸਿੰਘ, ਸਾਬਕਾ ਹੈਡ ਗ੍ਰੰਥੀ ਬਾਬਾ ਬੁੱਢਾ ਜੀ, ਸਾਬਕਾ ਹੈਡ ਗ੍ਰੰਥੀ ਭਾਈ ਮਨੀ ਸਿੰਘ, ਸੁਣਿਆ ਕਦੀ ਕਿਸੇ ਦੇ ਮੂੰਹੋਂ? ਇਹ ਸਾਰਾ ਸਰਕਾਰੀ ਸਿਸਟਮ ਜਿਹੜਾ ਨਾ, ਇਹ ਸਾਡੇ ਐਕਟ ਦੇ ਵਿੱਚ ਘੁਸ ਗਿਆ। ਜਿਹੜਾ ਐਕਟ ਬਣਿਆ ਉਹਦੇ ਵਿੱਚ ਇਹ ਉਪ ਨਿਯਮ ਜਦੋਂ ਬਣਾਏ ਉਦੋਂ ਇਹ ਨੌਕਰ ਬਣਾ ਲਏ। ਨੌਕਰ ਕੀ ਤੇ ਨਖਰਾ ਕੀ, ਮੈਂ ਗੱਲ ਮੁਕਾ ਚੁੱਕਾ ਅੱਗੇ। ਤੇ ਇਹ ਜਿਹੜਾ ਸਿਸਟਮ ਆ, ਇਹ ਸਿਸਟਮ ਦੇ ਵਿੱਚ ਜਿਹੜਾ ਗੁਰੂ ਦਾ ਸਿਧਾਂਤ ਉਹ ਨਿਊਟਰਲ ਰਹਿਣਾ ਚਾਹੀਦਾ। ਤੇ ਆਲ ਵਰਲਡ ਦੇ ਵਿੱਚੋਂ 5 ਸਿੱਖ ਅਸੀਂ ਨਹੀਂ ਸਿਲੈਕਸ਼ਨ ਕਰਕੇ ਲੱਭ ਸਕਦੇ। ਗੁਰੂ ਗੋਬਿੰਦ ਸਿੰਘ ਜੀ ਨੇ 80,000 ਦੇ ਇਕੱਠ ਚੋਂ ਸਿਰ ਮੰਗ ਕੇ ਸਿਲੈਕਸ਼ਨ ਕੀਤੀ ਸੀ। ਅੱਜ ਅਸੀਂ ਉਹਨਾਂ ਦਾ ਕਰੈਕਟਰ ਜਾਂ ਕਿਰਦਾਰ ਵੇਖ ਕੇ ਜਾਂ ਸੁਭਾਅ ਵੇਖ ਕੇ ਨਹੀਂ ਚੁਣ ਸਕਦੇ। ਜੀ ਜੀ। ਸਿਰਫ ਇਹ ਆ ਕਿ ਜਿਹੜਾ ਵੀ ਲੀਡਰ ਆਉਂਦਾ ਅਕਾਲੀ ਦਲ ਦਾ ਜਾਂ ਜਿਹੜਾ ਵੀ ਪ੍ਰਧਾਨ ਬਣਦਾ ਪ੍ਰਬੰਧਕ ਕਮੇਟੀ ਦਾ, ਉਹਦੀ ਇੱਛਾ ਹੁੰਦੀ ਆ ਵੀ ਇਹ ਮੇਰੀ ਸੇਵਾ 'ਚ ਲੱਗੇ ਰਹਿਣ, 5 ਗ੍ਰੰਥੀ ਜੋ ਮੈਂ ਹੁਕਮ ਕਰਾਂ ਉਹ ਕਰਦੇ ਰਹਿਣ। ਜੀ ਜੀ ਜੀ। ਸੋ ਜਿਹੜਾ ਜੋ ਕੁਛ ਵੀ ਅੱਜ ਬਾਦਲ ਦੇ ਮੂੰਹੋਂ ਨਿਕਲਦਾ ਉਹ ਰਾਤ ਨੂੰ ਗ੍ਰੰਥੀ ਪੂਰਾ ਕਰਦੇ ਨੇ। ਜੀ ਜੀ। ਸਾਡੀ ਬਦਨਸੀਬੀ ਅਸਲ 'ਚ ਭਾਵੇਂ ਪ੍ਰਬੰਧਕ ਕਮੇਟੀ ਹੀ ਨਿਯੁਕਤ ਕਰੇ, ਪਰ ਉਹ ਜਿੰਨੀ ਦੇਰ ਤੱਕ ਉਹਦੀ ਉਮਰ ਠੀਕ ਹੈ, ਉਹਦੀ ਅਵਸਥਾ ਠੀਕ ਆ, ਉਨੀ ਦੇਰ ਤੱਕ ਉਹ ਸਾਬਕਾ ਬਣਦਾ ਜਾਂ ਉਹਨੂੰ ਰਿਟਾਇਰ ਕਰਨ ਦੀ ਕੋਈ ਮੱਦ ਨਾ ਹੋਵੇ। ਉਹਨੂੰ ਇਹ ਜਥੇਦਾਰ ਨੂੰ ਪਤਾ ਹੋਵੇ ਕਿ ਮੈਨੂੰ ਕੋਈ ਲਾਹ ਨਹੀਂ ਸਕਦਾ। ਉਹਦੇ ਨਾਲ 5 ਸਿੱਖਾਂ ਨੂੰ ਪਤਾ ਹੋਵੇ ਵੀ ਸਾਡੀ ਕੋਈ ਸਾਡੇ ਤੇ ਕੋਈ ਐਲੀਗੇਸ਼ਨ ਲਾ ਕੇ ਸਾਨੂੰ ਮਿੱਟੀ ਰੋਲ ਕੇ ਸਾਨੂੰ ਇੱਥੇ ਬੇਇੱਜ਼ਤ ਨਹੀਂ ਕਰ ਸਕਦੇ। ਤੇ ਮੇਰਾ ਇਹ ਦਾਅਵਾ ਹੈ ਕਿ ਕੋਈ ਸਿੱਖ ਆਪਣੀ ਮਾਂ ਨੂੰ ਨਹੀਂ ਜੰਮਿਆ ਜਿਹੜਾ ਅਕਾਲ ਤਖਤ ਦੇ ਅੱਗੇ ਖੜਾ ਹੋ ਕੇ ਮੁੱਕਰ ਜਾਵੇ ਜਾਂ ਗੁਰੂ ਘਰ ਨਾਲ ਜਾਂ ਕੌਮ ਨਾਲ ਧਰੋਹ ਕਰ ਜਾਵੇ ਜਾਂ ਗਦਾਰੀ ਕਰ ਜਾਵੇ। ਜੀ ਜੀ ਜੀ। ਸੋ ਇਹਦੇ ਨਾਲ ਹੀ ਮੈਂ ਆਪਣੇ ਇਸੇ ਕਰਕੇ ਸ਼ੁਰੂ ਤੋਂ ਲੈ ਕੇ ਹਰੇਕ ਸਰਕਾਰ ਨੇ ਅਕਾਲ ਤਖਤ ਨੂੰ ਆਪਣੇ ਕਬਜ਼ੇ 'ਚ ਰੱਖਣ ਲਈ ਵਿਧੀ ਬਣਾ ਕੇ ਰੱਖੀ ਆ। ਪਹਿਲਾਂ ਅੰਗਰੇਜ਼ਾਂ ਨੇ ਉਹ ਸਾਰੇ ਰੂੜ ਸਿੰਘ ਵਰਗਿਆਂ ਤੋਂ ਸੋਪੇ ਦਵਾਉਂਦੇ ਰਹੇ ਤੇ ਅੱਜ ਬਾਦਲ ਨੂੰ ਆਪਣੇ ਹੱਥ 'ਚ ਰੱਖ ਕੇ ਉਹਦੀ ਮਰਜ਼ੀ ਨਾਲ ਟਾਈਮ ਚੁਣਿਆ ਇਲੈਕਸ਼ਨ ਕਰਾਉਣ ਦਾ। ਉਹਦੀ ਮਰਜ਼ੀ ਨਾਲ ਕੋਈ ਕਹਿ ਸਕਦਾ ਹੈ ਕਿ ਇੱਕ ਅਟਾਰਨੀ ਜਨਰਲ ਨਿਯੁਕਤ ਕੀਤਾ ਹੋਵੇ ਸਰਕਾਰ ਨੇ ਤੇ ਉਹਨੂੰ ਵੀ ਵਕਾਲਤਨਾਮੇ ਦੀ ਲੋੜ ਹੈ, ਪਰ ਉਹਨੂੰ ਧਾਰ ਤੇ ਧਰ ਦਿੱਤਾ ਸੈਂਟਰ ਸਰਕਾਰ ਨੇ। ਜਦੋਂ ਗ੍ਰੰਥੀਆਂ ਨੇ ਦਬਕਾ ਮਾਰਿਆ ਮਨਮੋਹਨ ਸਿੰਘ ਨੂੰ ਅਸੀਂ ਸੱਦ ਲਾਂਗੇ, ਉਹਨਾਂ ਕਿਹਾ ਖਸਮਾਂ ਨੂੰ ਖਾਣ ਦਿਓ, ਇਹਨਾਂ ਸਿੱਖਾਂ ਨੂੰ ਲੜਦੇ ਰਹਿਣ ਦਿਓ। ਜੀ ਜੀ। ਜੋ ਮੰਗਦੇ। ਜੀ ਜੀ ਜੀ। ਸੋ ਇਹਦੇ ਨਾਲ ਹੀ ਮੈਂ ਆਪਣੇ ਕਾਲਰਸ ਨੂੰ ਬੇਨਤੀ ਕਰਾਂਗਾ ਕਿ ਜਿਹੜੀ ਆਪਣੇ ਕੁਐਸਚਨਸ ਹੈਗੇ ਆ ਤੁਸੀਂ ਪਲੀਜ਼ ਆਪਣੇ ਕੁਐਸਚਨਸ ਪੁੱਛੋ ਸਿੰਘ ਸਾਹਿਬ ਨੂੰ। ਜਿਹੜੀ ਆਪਣੀ ਗੱਲਬਾਤ ਆ ਅਸੀਂ ਜ਼ਰੂਰ ਕਿਸੇ ਹੋਰ ਟਾਕ ਸ਼ੋਅ ਦੇ ਵਿੱਚ ਕਰਾਂਗੇ। ਸੋ ਸਾਡੀ ਲਾਈਨਸ ਬਿਲਕੁਲ ਓਪਨ ਨੇ। ਸਾਡਾ ਨੰਬਰ ਹੈਗਾ 408 272 5200 4082725200 ਤੇ ਆਪਾਂ ਚੱਲਦੇ ਆਪਣੇ ਨੈਕਸਟ ਕਾਲਰ ਦੇ ਵੱਲ ਜੋ ਕਿ ਸਤਨਾਮ ਸਿੰਘ ਖਾਲਸਾ ਨੇ ਲਿਵਰ ਮੋੜ ਤੋਂ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਜੀ। ਹਾਂਜੀ ਆਪਣੇ ਭਾਈ ਸਾਹਿਬ ਜੀ ਨਿਮਰਤਾ ਸਹਿਤ ਸਭ ਤੋਂ ਪਹਿਲਾਂ ਫਤਿਹ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਦੂਸਰੀ ਜਿੱਥੇ ਜਥੇਦਾਰ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜਿਹਨੂੰ ਫਤਿਹ ਆ, ਉੱਥੇ ਮੈਂ ਸਭ ਤੋਂ ਪਹਿਲਾਂ ਰੇਡੀਓ ਪੰਜਾਬੀ ਰੇਡੀਓ USA ਦਾ ਬਹੁਤ ਧੰਨਵਾਦ ਹੈ, ਜਿਹੜੇ ਪੰਥਕ ਮਸਲਿਆਂ ਨੂੰ ਬੜੀ ਦ੍ਰਿੜਤਾ ਦਲੇਰੀ ਤੇ ਜੁਰਤ ਦੇ ਨਾਲ ਪੂਰੇ ਅਮਰੀਕਾ ਦੇ ਵਿੱਚ ਜਾਂ ਪੂਰੇ ਦੁਨੀਆ 'ਚ ਇੰਟਰਨੈਟ ਜਿਹੜੇ ਸੁਣਦੇ ਆ ਬੜੀ ਸੇਵਾ ਕਰਦੇ ਆ। ਮੈਂ ਇਹਨਾਂ ਨੂੰ ਵੀ ਮਤਲਬ ਜਿੱਥੇ ਸ਼ਾਬਾਸ਼ ਨਹੀਂ ਦੇ ਸਕਦਾ, ਮੈਂ ਕਹਿੰਦਾ ਵੀ ਤੁਹਾਨੂੰ ਮਹਾਰਾਜ ਚੜ੍ਹਦੀਆਂ ਕਲਾਂ 'ਚ ਬਖਸ਼ੇ। ਜੀ ਜੀ ਬਹੁਤ ਬਹੁਤ ਮਿਹਰਬਾਨੀ ਜੀ। ਸਿੰਘ ਖਾਲਸਾ ਜਿਨ੍ਹਾਂ ਨੇ ਇਹ ਬੜੇ ਦਲੇਰੀ ਭਰੇ ਕਦਮ ਪਿਛਲੇ ਦਿਨਾਂ ਤੋਂ ਲੈ ਰਹੇ ਆ ਤੇ ਮਹਾਰਾਜ ਕਰੇ ਵੀ ਇਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਆ ਉਹ ਪੰਜਾਬ 'ਚ ਵੀ ਲਾਗੂ ਹੋਣ। ਜਥੇਦਾਰ ਸਾਹਿਬ ਮੈਂ ਤੁਹਾਡਾ ਸਤਿਕਾਰ ਜਿਹੜਾ ਆ ਪੂਰਾ ਪੰਥ ਜਿਹੜਾ ਆ ਉਹ ਕਰਦਾ, ਕੋਈ ਗੱਲ ਨਹੀਂ, ਹਾਲਾਤ ਹੁਣ ਇਹੋ ਜਿਹੇ ਆ। ਤੇ ਦੂਸਰੀ ਗੱਲ ਆ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾੜੇ ਜਾਂਦੇ ਆ ਜਾਂ ਖੂਹ ਸੁੱਟੇ ਜਾਂਦੇ ਆ, ਉੱਥੇ ਨਾ ਤਾਂ ਪੰਜਾਬ ਦਾ ਮੀਡੀਆ ਬੋਲਦਾ, ਨਾ ਪੰਜਾਬ ਦੀ ਅਕਾਲੀ ਸਰਕਾਰ ਬੋਲਦੀ ਆ, ਨਾ ਇਹ ਮੱਕੜ ਬੋਲਦਾ ਜਿਹੜਾ ਤੁਹਾਡੇ ਬਾਰੇ ਗੱਲ ਕਰਦਾ। ਸੋ ਮਤਲਬ ਹਾਲਾਤ ਇੰਨੇ ਮਾੜੇ ਆ ਕਿ ਸੱਚਾ ਸੌਦਾ ਹੋਇਆ, ਰਾਧਾ ਸੁਆਮੀ ਹੋਏ, ਨਿਰੰਕਾਰੀ ਹੋਏ, ਆ ਦੂਜੇ ਤੀਜੇ ਜਿਹੜੇ ਆ ਡੇਰਿਆਂ ਵਾਲੇ ਆ, ਇਹਨਾਂ ਨੂੰ ਮਤਲਬ ਠੱਲ ਤਾਂ ਕੀ ਪਾਉਣੀ ਆ। ਇਹ ਜਿਹੜੇ ਆ ਮਤਲਬ ਅਕਾਲੀ ਲੀਡਰ ਜਿਹਨਾਂ ਨੂੰ ਪੰਥਕ ਪਾਰਟੀ ਕਿਹਾ ਜਾਂਦਾ ਆ,
ਇਹ ਇਹਨਾਂ ਦੇ ਡੇਰਿਆਂ ਦੇ ਵਿੱਚ ਆਪ ਚੱਕਰ ਲਾ ਰਹੇ ਆ, ਮੱਥੇ ਟੇਕਦੇ ਆ ਉੱਥੇ ਜਾ ਕੇ, ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਆ। ਸੋ ਮਤਲਬ ਪੰਜਾਬ ਜਿਹੜੀਆਂ ਸਿੱਖ ਕੌਮ ਦੀਆਂ 4 ਸੀਟਾਂ ਆ, ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਦਾ ਮੁੱਖ ਮੰਤਰੀ, ਅਕਾਲ ਤਖਤ ਸਾਹਿਬ ਦੇ ਜਥੇਦਾਰ, ਇਹ ਸਾਰੇ ਬਾਦਲ ਦੇ ਅਧੀਨ ਆ। ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਇਸ ਹਾਲਾਤ ਦੇ ਵਿੱਚ ਜਦੋਂ ਸਿੱਖਾਂ ਦੀ ਪੂਰੀ ਦੁਨੀਆ ਦੇ ਵਿੱਚ ਮਤਲਬ ਘਾਣ ਹੋ ਰਿਹਾ ਆ, ਇੱਜ਼ਤ ਦਾ ਘਾਣ ਹੋ ਰਿਹਾ, ਜਾਨਾਂ ਦਾ ਹੋ ਰਿਹਾ, ਗੁਰਮਰਿਆਦਾ ਦਾ ਹੋ ਰਿਹਾ ਆ। ਸੋ ਹੁਣ ਸਿੱਖਾਂ ਨੂੰ ਕਰਨਾ ਕੀ ਚਾਹੀਦਾ? ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਪਲੀਜ਼ ਸਿੱਖਾਂ ਨੂੰ ਕੋਈ ਇਹੋ ਜਿਹਾ ਮੈਸੇਜ ਦਿਓ ਤਾਂ ਕਿ ਇੱਕ ਤਾਂ ਸਿੱਖ ਆਪਸ ਵਿੱਚ ਬਹੁਤ ਲੜ ਰਹੇ, ਜਿਹੜੇ ਸਿੱਖਾਂ ਦੇ ਅਮਰੀਕਾ ਦੇ ਵਿੱਚ ਵੀ ਹਾਲਤ ਬਹੁਤ ਮੰਦੀ ਹੈ ਸਿੱਖਾਂ ਦੀ, ਆਪਸ ਵਿੱਚ ਗੁਰੂ ਘਰਾਂ 'ਚ ਲੜਾਈਆਂ, ਪਤਾ ਨਹੀਂ ਕੀ ਚੱਕਰ ਆ ਵੀ ਕੌਣ ਕਰਵਾ ਰਿਹਾ, ਦੇ ਪਿੱਛੇ ਕਿਹੜੀਆਂ ਹਸਤੀਆਂ ਜਿਹੜੀਆਂ ਲੁਕੀਆਂ ਪਈਆਂ ਆ। ਸੋ ਜੈਦਾਰ ਸਾਹਿਬ ਨਿਮਰਤਾ ਸਾਹਿਬ ਬੇਨਤੀ ਆ, ਪਲੀਜ਼ ਇਹ ਦੱਸੋ ਵੀ ਅੱਗੋਂ ਇੱਕ ਤਾਂ ਇਹ ਬੜੀ ਕਲੀਅਰ ਜੀ ਗੱਲ ਹੈ ਕਿ ਸਾਡੇ ਸਿੱਖਾਂ ਦੇ ਵਿੱਚ ਪੋਲੀਟੀਕਲ ਤੇ ਧਾਰਮਿਕ ਸਟੱਡੀ ਦੀ ਘਾਟ ਹੋਣ ਕਰਕੇ ਅਸੀਂ ਸਿੱਖੀ ਤੇ ਪਾਲੀ ਬੈਠੇ, ਪਰ ਸਾਡੀ ਆਤਮਾ ਗੁਰਸ਼ਬਦ ਦੇ ਰੰਗ ਵਿੱਚ ਨਹੀਂ ਰੰਗੀ ਹੋਈ। ਜਿਸ ਤਰ੍ਹਾਂ ਸਾਧ ਮਿਲੇ ਸਿੱਧ ਪਾਈਏ ਕਿ ਇਹ ਜੋਗ ਕੇ ਭੋਗ ਦੋਹੇ ਮਿਲ ਕਾਰਜ ਉਪਜੇ, ਰਾਮ ਨਾਮ ਸੰਜੋਗ। ਕਬੀਰ ਜੀ ਕਹਿੰਦੇ ਨੇ ਕਿ ਜਦੋਂ ਗੁਰੂ ਦਾ ਸ਼ਬਦ ਤੇ ਸਿੱਖ ਦੀ ਸੁਰਤ ਇਕੱਠੇ ਹੁੰਦੇ ਨੇ ਉਦੋਂ ਸਿੱਖੀ ਹਾਸਲ ਹੁੰਦੀ ਆ, ਜੋ ਸਾਨੂੰ ਨਹੀਂ ਹੋਈ। ਤੋ ਅਸੀਂ ਨਾ ਤੇ ਗੁਰੂ ਦੀ ਖੜਕ ਦਾ ਗਿਆਨ ਦੀ ਖੜਕ ਦੇ ਲਈ ਹੱਥ 'ਚ ਤੇ ਨਾ ਲਈ ਇਹ ਤੇਗ ਜਿਹਨੇ ਇਤਿਹਾਸ ਰਚਨਾ ਸੀ। ਦੇਗ ਤੇਗ ਦਾ ਨਾਰਾ ਅੱਜ ਬੜਾ ਮਜ਼ਾਕ ਕੇ ਰਹਿ ਗਿਆ। ਭਾਈ ਕਾਨ ਸਿੰਘ ਨਾਭਾ ਨੇ ਬੜਾ ਸੁੰਦਰ ਸ਼ਬਦ ਲਿਖਿਆ ਦੇਗ ਤੇਗ ਦੇ ਬਾਰੇ, ਜਦੋਂ ਦੇਗ ਤੇਗ ਦਾ ਨਾਰਾ ਦਸਮ ਪਾਤਸ਼ਾਹ ਨੇ ਦਿੱਤਾ ਤੇ ਖਾਲਸੇ ਨੇ ਵੀਰਵਾਰ ਖਾਲਸਾ ਦਲਾਰੇ ਦਸ਼ਮੇਸ਼ ਜੂ ਕੇ ਕੜਛੀ ਕਿਰਪਾਨ ਤੇਰੀ ਚੱਲਦੀ ਰਹੇ, ਇਹ ਸ਼ਬਦ ਗਾਉਂਦੇ ਹੁੰਦੇ ਸੀ। ਪਰ ਜਦੋਂ 1765 ਵਿੱਚ ਖਾਲਸਾ ਦਲ ਨੇ ਲਾਹੌਰ ਤੇ ਕਬਜ਼ਾ ਕੀਤਾ, ਸਭ ਤੋਂ ਪਹਿਲਾਂ ਦੇਗ ਤੇਗੋ ਨੁਸਰਤ ਬੇਦਰੰਗ ਯਾਫਤਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ, ਇਹ ਇਬਾਰਤ ਲਿਖੀ ਸਿੱਕੇ ਤੇ। ਪਰ ਅੱਜ ਹਾਲਾਤ ਇਹ ਨੇ ਜਿਹੜੀ ਸ੍ਰੀ ਸਾਹਿਬ ਕਦੀ ਦੁਸ਼ਮਣਾਂ ਦੇ ਕਵਚ ਨੂੰ ਚੀਰ ਕੇ ਧਰਤੀ ਨੂੰ ਚੁੰਮਦੀ ਸੀ, ਉਹ ਅੱਜ ਇਹੋ ਜਿਹੀ ਛੋਟੀ ਜਿਹੀ ਕਿਰਪਾਨ ਦੇ ਵਿੱਚ ਖੁੰਡੀ ਹੋਈ ਕਿ ਗਾਜਰ ਮੂਲੀ ਕੱਟਣੋਂ ਵੀ ਮੂੰਹ ਮਾੜੀ ਬੈਠੀ ਆ। ਦੂਸਰਾ, ਦੁਸ਼ਮਣ ਦੀ ਪਿੱਠ ਨੂੰ ਛੂਹਣੋਂ ਜਿਸ ਸ੍ਰੀ ਸਾਹਿਬ ਨੇ ਕਸਮ ਖਾਧੀ ਹੋਈ ਸੀ, ਉਹ ਅੱਜ ਸਿੱਖਾਂ ਦੇ ਢਿੱਲੜ ਸਿੱਖਾਂ ਦੇ ਕੰਘੇ ਦੇ ਵਿੱਚ ਥਾਂ ਬਣਾ ਕੇ ਘੁਸੀ ਬੈਠੀ ਹੈ। ਤੋ ਅਸੀਂ ਦੇਗ ਤੇਗ ਦਾ ਜਿਹੜਾ ਸਿਧਾਂਤ ਸੀ ਉਹ ਗਵਾ ਬੈਠੇ। ਅਸੀਂ ਨਾਮ ਤਰੀਕ ਸਿੱਖ ਹੈ, ਇਸੇ ਕਰਕੇ ਸਾਡੀਆਂ ਲੜਾਈਆਂ ਉੱਥੇ ਹੁੰਦੀਆਂ ਨੇ ਜਿੱਥੇ ਗੁਰੂ ਦੀ ਗੋਲਕ ਤਕੜੀ ਆ, ਜਿੱਥੇ ਤੁਹਾਨੂੰ ਕੋਈ ਪ੍ਰਭਤਾ ਮਿਲ ਸਕਦੀ ਆ। ਜਿਸ ਗੁਰਦੁਆਰੇ 'ਚ ਗੋਲਕ ਨਹੀਂ ਉੱਥੇ ਕੋਈ ਲੜਾਈ ਨਹੀਂ, ਨਾ ਕੋਈ ਪ੍ਰਧਾਨ ਬਣਨ ਨੂੰ ਤਿਆਰ ਹੈ। ਤੇ ਇੱਥੇ ਵੀ ਹਾਲਾਤ ਇਹ ਨੇ ਕਿ ਸਾਡੀ ਏਕਤਾ ਨਾ ਹੋਣ ਕਰਕੇ ਸਿੱਖਾਂ ਨੇ ਸਾਨੂੰ ਉਹ ਇੱਕ ਪਲੇਟਫਾਰਮ ਦੇ ਰੂਪ ਵਿੱਚ ਸਵੀਕਾਰ ਨਾ ਕਰਨ ਕਰਕੇ, ਜਾਂ ਇਹ ਕਹਿ ਲਓ ਕਿ ਸਿੱਖਾਂ ਨੂੰ ਅਸੀਂ ਇੱਕ ਪਲੇਟਫਾਰਮ ਹੀ ਨਹੀਂ ਦੇ ਸਕੇ, ਉਹਦੀ ਵਜ੍ਹਾ ਨਾਲ ਬਾਦਲ ਸਾਡੇ ਤੇ ਚੰਮਦੀਆਂ ਚਲਾ ਗਿਆ। ਪਰ ਉਹਦੇ ਬਾਵਜੂਦ ਵੀ ਇਹ ਦਸਮ ਪਾਤਸ਼ਾਹ ਦਾ ਜਿਹੜਾ ਧਰਮ ਆ ਜਾਂ ਉਹਦਾ ਸਿਧਾਂਤ ਆ, ਉਹ ਗਿਣਤੀ ਮਿੰਤੀ ਦੇ ਵੱਟਿਆਂ ਨਾਲ ਉਹਨੂੰ ਤੋਲਿਆ ਨਹੀਂ ਜਾ ਸਕਦਾ ਜਾਂ ਨਾਪਿਆ ਨਹੀਂ ਜਾ ਸਕਦਾ। ਤੇ ਮੇਰੀ ਆਸਥਾ ਹੈ ਤੇ ਤੁਹਾਡੇ ਸਾਹਮਣੇ ਹੋਊਗਾ, ਭਾਵੇਂ ਸਿੱਖ ਚਾਹੁਣ ਜਾਂ ਨਾ ਚਾਹੁਣ, ਭਾਵੇਂ ਸਿੱਖ ਤਬਦੀਲੀ ਲਿਆਉਣ ਲਈ ਸਾਡੇ ਨਾਲ ਖੜੇ ਹੋਣ ਜਾਂ ਨਾ ਖੜਨ, 2 ਸਾਲਾਂ ਦੇ ਵਿੱਚ ਚੇਂਜ ਆਊਗਾ। ਚੇਂਜ ਇਹੋ ਜਿਹਾ ਆਊਗਾ ਕਿ ਲੋਕ ਸਿਧਾਂਤ ਇੱਕ ਬਣਾ ਲੈਣਗੇ, ਇੱਕ ਦਸਤਾਂਤ ਬਣਾ ਲੈਣਗੇ ਕਿ ਤੇਰਾ ਵੀ ਹਸ਼ਰ ਬਾਦਲ ਦੇ ਪਰਿਵਾਰ ਵਰਗਾ ਹੋ। ਜੀ ਸਮਾਂ ਆਊਗਾ, ਤੁਸੀਂ ਟਾਈਮ ਦੇਖੋ। ਜੀ ਸੋ ਬਹੁਤ ਮਿਹਰਬਾਨੀ ਖਾਲਸਾ ਜੀ। ਸੋ ਆਪਾਂ ਚੱਲਦੇ ਆਪਣੇ ਨੈਕਸਟ ਕਾਲਰ ਦੇ ਵੱਲ, ਜੋ ਕਿ ਪਰਮਿੰਦਰ ਸਿੰਘ ਨੇ ਸੈਨ ਹੋਜ਼ੇ ਤੋਂ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਹਾਂਜੀ ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਆਪ ਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ। ਇਹ ਮਹਿਸੂਸ ਕੀਤਾ ਕਿ ਸਾਡੇ ਪੰਜਾਬ ਦੇ ਵਿੱਚ ਵੀ ਕੋਈ ਅੱਜ ਜੀਂਦੀ ਆਤਮਾ ਮਹਿਸੂਸ ਕੀਤੀ ਗਈ। ਸੋ ਜਿਹੜਾ ਹਾਲ ਹੋ ਰਿਹਾ ਕਿ ਜਿਸ ਤਰ੍ਹਾਂ ਸਾਰੇ ਸਿੱਖਾਂ ਦਾ ਸਵਾਲ ਆ ਕਿ ਬਾਦਲ ਖੇਮੇ ਚੋਂ ਬਾਹਰ ਨਿਕਲਿਆ ਜਾਣਾ, ਕਿਸ ਤਰ੍ਹਾਂ ਨਿਕਲਿਆ ਜਾਣਾ। ਔਰ ਆਪ ਜੀ ਵਰਗੀਆਂ ਜੋ ਚੰਗੀਆਂ ਆਤਮਾਵਾਂ ਨੇ ਉਹਨਾਂ ਦੀ ਆਵਾਜ਼ ਗੁਰਸਿੱਖਾਂ ਤੱਕ ਜਿਹੜੀ ਪਹੁੰਚਾਉਣੀ ਹੈ, ਕਿਉਂਕਿ ਇੱਥੇ ਜਿਹੜਾ ਮੀਡੀਆ ਪੰਜਾਬ ਦੇ ਵਿੱਚ ਇੰਨਾ ਕਮਜ਼ੋਰ ਹੋ ਚੁੱਕਾ ਆ, ਇਹ ਚੰਗੀ ਆਤਮਾ ਦੀ ਆਵਾਜ਼ ਜਿਹੜੀ ਆ ਇਹ ਸਿੱਖਾਂ ਤੱਕ ਨਹੀਂ ਪਹੁੰਚਾ ਸਕਦਾ, ਜਿਹਦੇ ਨਾਲ ਸਿੱਖ ਜਿਹੜੇ ਨੇ ਉਹ ਜਿੰਦਾ ਦਿਲੀ ਹੋ ਸਕਣ। ਸੋ ਮੈਂ ਇਹੀ ਜਿਸ ਤਰ੍ਹਾਂ ਚਾਹੁੰਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਤੁਹਾਡੀ ਆਵਾਜ਼ ਆ ਉਹ ਗੁਰਸਿੱਖਾਂ ਤੱਕ ਪਹੁੰਚਾਈ ਜਾਵੇ, ਕਿਉਂਕਿ ਇੰਨੀ ਦਲੇਰੀ ਵਾਲੀ ਆਵਾਜ਼ ਅੱਜ ਹੀ ਮੈਂ ਸੁਣੀ ਹੈ ਇੱਥੇ ਕਾਫੀ ਸਮੇਂ ਬਾਅਦ। ਕਿਉਂਕਿ ਇੱਥੇ ਲੋਕ ਜਿਹੜੇ ਨੇ ਇਹਨਾਂ ਨੂੰ ਇੰਨਾ ਦਬਾਇਆ ਜਾ ਚੁੱਕਿਆ ਕਿ ਇਹ ਉੱਚੀ ਬੋਲ ਹੀ ਨਹੀਂ ਸਕਦੇ, ਆਪਣੀ ਆਵਾਜ਼ ਜਿਹੜੀ ਆ ਇਹ ਬੋਲ ਹੀ ਨਹੀਂ ਸਕਦੇ ਕਿ ਸਾਨੂੰ ਆਹ ਅਸੀਂ ਕਰਨਾ ਚਾਹੁੰਦੇ ਹਾਂ।
ਤੇ ਇਹਨਾਂ ਦੀ ਆਵਾਜ਼ ਜਿਹੜੀ ਗੁੰਮ ਹੋਈ ਆ ਇਹ ਇਸ ਤਰ੍ਹਾਂ ਨਿਕਲ ਸਕਦੀ ਆ ਕਿ ਇਹਨਾਂ ਨੂੰ ਹਲੂਣਿਆ ਜਾਵੇ ਤੇ ਇਹਨਾਂ ਦਾ ਕੋਈ ਹੱਲ ਜਿਹੜਾ ਵਾ ਹੋ ਸਕੇ। ਸੋ ਇੱਕ ਗੱਲ ਮੈਂ ਬੇਨਤੀ ਇੱਕ ਆਪ ਜੀ ਨਾਲ ਹੋਰ ਸਾਂਝੀ ਕਰਾਂਗਾ ਕਿ ਕਾਫੀ ਸਮੇਂ ਦੀ ਗੱਲ ਆ, ਅਜੀਤ ਅਖਬਾਰ ਦੇ ਉੱਤੇ ਉਦੋਂ ਇਹ ਖਬਰ ਛਪੀ ਸੀ ਕਿ ਸੁਖਬੀਰ ਸਿੰਘ ਬਾਦਲ ਰਣਜੀਤ ਐਵੀਨਿਊ ਦੇ ਵਿੱਚ ਇੱਕ ਕੋਠੀ ਵਿੱਚ ਠਹਿਰਿਆ ਹੈ ਜਿੱਥੇ ਸਿੰਘ ਸਾਹਿਬ ਨੂੰ ਮਿਲਣ ਗਏ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਇਹ ਬਹੁਤ ਹੀ, ਜਦੋਂ ਇਹ ਪਹੁੰਚੇ ਨੇ ਉੱਥੇ ਤੇ ਉਹਨੇ ਜਾਂਦਿਆਂ ਨੂੰ ਕਹਿੰਦੇ ਨੇ ਸ਼ਰਾਬ ਪੀਤੀ ਹੋਈ ਸੀ। ਸੋ ਸਿੰਘ ਸਾਹਿਬ ਉਹਨਾਂ ਦੇ ਨਾਲ ਵੀ ਇਹ ਮੁੜ ਕੇ ਗੱਲ ਹੋਈ ਹੈ, ਅਖਬਾਰ ਵਾਲਿਆਂ ਨੇ ਕਿਹਾ ਕਿ ਤੁਸੀਂ ਉੱਥੇ ਕਿਉਂ ਗਏ? ਕਹਿੰਦੇ ਅਸੀਂ ਤੇ ਅਜਨਚੇਤ ਲੰਘਦੇ ਸੀ, ਅਸੀਂ ਆਖਿਆ ਫਤਿਹ ਸਾਂਝੀ ਕਰ ਜਾਈਏ। ਗਿਆ ਹਾਜ਼ਰੀ ਲਵਾਉਣ ਸੀ। ਹਾਂਜੀ, ਮੈਂ ਹਾਜ਼ਰੀ ਲਵਾਉਣ ਗਿਆ ਸੀ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਇਹ ਅਕਾਲ ਤਖ਼ਤ ਦੇ ਐਡੇ ਵੱਡੇ ਅਹੁਦੇ ਦੇ ਉੱਤੇ ਜਦੋਂ ਸਾਨੂੰ ਸੋਭਨੀਕ ਨਹੀਂ ਹੁੰਦੀਆਂ। ਸੋ ਇਹ ਜੀ 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 ਬਹੁਤ ਬਹੁਤ ਮਿਹਰਬਾਨੀ। ਸੋ ਮੈਂ ਜਥੇਦਾਰ ਜੀ ਤੁਹਾਡੇ ਕਮੈਂਟਸ ਜਿਹੜੇ ਇਹਦੇ ਉੱਪਰ ਜ਼ਰੂਰ ਤੁਹਾਡੇ ਵਿਚਾਰ ਜ਼ਰੂਰ ਜਾਣਨਾ ਚਾਹਾਂਗਾ। ਮੈਂ ਤਕਰੀਬਨ ਆਪਾਂ ਸਾਰੀਆਂ ਗੱਲਾਂ ਡਿਸਕਸ ਕਰ ਚੁੱਕੇ ਆ ਵੀ ਜਦੋਂ ਮੈਂ ਆਪ ਅਕਾਲ ਤਖ਼ਤ ਦਾ ਜਥੇਦਾਰ ਸੀ ਉਦੋਂ ਮੈਂ ਨਾ ਕਦੀ ਬਾਦਲ ਦੇ ਘਰ ਗਿਆ ਸੀ, ਨਾ ਟੌੜਾ ਸਾਹਿਬ ਦੇ ਘਰ ਗਿਆ ਸੀ, ਨਾ ਮੈਂ ਕਦੀ ਬਰਨਾਲਾ ਸਾਹਿਬ ਦੇ ਘਰ ਗਿਆ। ਜੀ ਜੀ ਮੈਂ ਜਦੋਂ ਟੌੜਾ ਸਾਹਿਬ ਦੇ ਘਰ ਗਿਆ ਤੇ ਜ਼ਿੰਦਗੀ 'ਚ ਪਹਿਲੀ ਵਾਰੀ ਉਦੋਂ ਗਿਆ, ਉਹਦੇ ਪਿੰਡ ਵਿੱਚ ਹੀ ਉਦੋਂ ਗਿਆ ਜਦੋਂ ਉਹ ਸਵਰਗਵਾਸ ਹੋ ਕੇ ਉਹਨਾਂ ਦਾ ਹੋ ਚੁੱਕਾ ਸੀ, ਸੰਸਕਾਰ ਹੋ ਚੁੱਕਾ ਸੀ। ਉਹਦੇ ਬਾਵਜੂਦ ਬਾਦਲ ਇਹ ਸਮਝਦਾ ਹੈ ਕਿ ਮੈਂ ਟੌੜਾ ਦਾ ਵਫਾਦਾਰ ਹੈ ਤੇ ਟੌੜਾ ਸਾਹਿਬ ਸਮਝਦੇ ਬਾਦਲ ਦਾ ਵਫਾਦਾਰ ਹੈ। ਦੋਵਾਂ ਦੀ ਇਹ ਕਸ਼ਮਕਸ਼ ਦੇ ਵਿੱਚ ਜਿਹੜੀ ਸੀਟ ਪ੍ਰਭਾਵਿਤ ਹੋਈ। ਤੋ ਇਹ ਜਿਹੜਾ ਜਥੇਦਾਰਾਂ ਦਾ ਹਾਲ ਹੈ, ਇਹ ਜਿੱਥੇ 500 ਰੁਪਏ ਦਾ ਲਿਫਾਫਾ ਮਿਲੇ ਉਹ ਨਹੀਂ ਛੱਡਦੇ। ਤੁਸੀਂ ਇਹ ਮਜੀਠੇ ਦੇ ਪਰਿਵਾਰ ਨੂੰ ਤੇ ਮੱਥਾ ਟੇਕਣਾ ਤਾਂ ਜ਼ਰੂਰੀ ਆ ਜੇ ਉਹਨੇ ਨੌਕਰੀ ਕਰਾਉਣੀ ਹੈ। ਇੱਥੋਂ ਤੱਕ ਕਿ ਸਾਡੇ ਗ੍ਰੰਥੀ ਜਿਹੜੇ ਨੇ ਉਹ RSS ਦੇ ਮੁਖੀ ਕੋਲ ਹਾਜ਼ਰੀ ਲਵਾਉਣ ਜਾਂਦੇ ਨੇ ਆਪਣੀ। ਮੇਰੇ ਕੋਲ ਪ੍ਰੂਫ ਨੇ ਨਾਗਪੁਰ ਦੇ। ਜੀ ਸਾਡੀ ਹਾਲਾਤ ਇਹ ਨੇ ਕਿ ਗੁਰੂ ਰਾਮਦਾਸ ਦੇ ਪੀੜੇ ਤੇ ਅੱਜ ਤੱਕ ਸਦੀਆਂ ਤੋਂ ਅੱਜ ਤੱਕ ਕਿਸੇ ਭੜਵੇ ਦੀ ਹਿੰਮਤ ਨਹੀਂ ਸੀ ਬਹਿ ਜਾਵੇ, ਪਰ RSS ਦਾ ਇੱਕ ਕਾਰਕੁਨ ਬੈਠਾ ਇਹ ਕੱਪੜੇ ਪਾ ਕੇ ਤੇ ਉਹ ਅੱਜ ਤੱਕ ਨਹੀਂ ਸਾਨੂੰ ਕਿਸੇ ਨੇ ਕਲੀਅਰ ਕੀਤਾ ਵੀ ਇਹ ਕੌਣ ਸੀ ਤੇ ਕਾਹਦੇ ਲਈ ਆਇਆ ਤੇ ਅਸੀਂ ਇਹਦੇ ਖਿਲਾਫ ਕੀ ਕੀਤਾ। ਜੀ 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 ਸਾਡੀਆਂ ਇਹ ਜਿਹੜੀਆਂ ਕਮਜ਼ੋਰੀਆਂ ਨੇ ਇੱਕੋ ਇੱਕ ਇਲਾਜ ਆ ਕਿ ਅਕਾਲ ਤਖ਼ਤ ਦੇ ਉੱਤੇ ਪੰਥ ਤੇ ਗ੍ਰੰਥ ਦਾ ਰਿਸ਼ਤਾ ਤੇ ਸਿਧਾਂਤ ਜਿਹੜਾ ਦਸਮ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀ ਵਿਸਾਖੀ ਸਮੇਂ ਸੰਸਥਾ ਤਿਆਰ ਕਰਕੇ ਦਿੱਤਾ, ਉਹ ਸੁਸ਼ੋਭਿਤ ਹੋਵੇ, ਉਹ ਕਿਸੇ ਦਾ ਮੁਹਤਾਜ ਨਾ ਹੋਵੇ। ਜੀ 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 ਇਹ ਸਰਕਾਰ ਦੇ ਅਧੀਨ ਨਾ ਹੋਵੇ। ਇਹ ਜਿਹੜਾ ਐਕਟ ਆ ਪ੍ਰਬੰਧਕ ਕਮੇਟੀ ਦੇ ਅਧੀਨ ਆ, ਪ੍ਰਬੰਧਕ ਕਮੇਟੀ ਆ, ਇਹ ਸਰਕਾਰ ਦੇ ਅਧੀਨ ਇੱਕ ਐਕਟ ਆ। ਐਕਟ ਦੇ ਅਧੀਨ ਇੱਕ ਨੌਕਰ ਬਣ ਜਾਵੇ ਜਦੋਂ ਤੇ ਕੁਦਰਤੀ ਹੈ ਕਿ ਪ੍ਰਧਾਨ ਤੇ ਕੀ ਉਹਦਾ PA ਵੀ ਉਹ ਤੇ ਹੁਕਮ ਚਲਾਊਗਾ। ਜੀ ਜੀ ਇਹ ਇੱਕੋ ਇੱਕ ਇਲਾਜ ਹੈ ਇਹਦਾ ਤੇ ਉਹ ਇਲਾਜ ਇਹਦਾ ਚੇਂਜ ਆ ਤੇ ਚੇਂਜ ਆਉਣੀ ਕੁਦਰਤੀ ਹੁਣ ਕਿਉਂਕਿ ਉਹ ਸਮਾਂ ਨਿਕਲ ਚੁੱਕਾ ਜਦੋਂ ਅਸੀਂ ਇਕੱਠੇ ਹੁੰਦੇ ਤੇ ਕੁਛ ਕਰ ਪਾਉਂਦੇ। ਇਸ ਇਲੈਕਸ਼ਨਾਂ 'ਚ ਬਹੁਤ ਵੱਡਾ ਤੇ ਮਹੱਤਵਪੂਰਨ ਸਮਾਂ ਸੀ ਜਦੋਂ ਅਸੀਂ ਇਕੱਠੇ ਹੋ ਕੇ ਇੱਕ ਪੰਥਕ ਮੋਰਚੇ ਦੇ ਰੂਪ ਵਿੱਚ ਇਹ ਇਲੈਕਸ਼ਨ ਲੜਦੇ। ਕੈਂਡੀਡੇਟ ਇੱਕ ਦਾ ਮੁਕਾਬਲੇ ਇੱਕ ਹੁੰਦਾ ਤੇ ਪਰ ਇਹ ਸਵਾਰਥ ਦੀ ਰਾਜਨੀਤੀ ਨੇ, ਜਿਹੜੇ ਹੰਕਾਰ ਦੀ ਰਾਜਨੀਤੀ ਨੇ, ਇਹ ਸਾਡਾ ਇਹ ਵੀ ਹੱਕ ਖੋਹ ਲਿਆ ਤੇ ਸਿੱਖਾਂ ਦਾ ਖੋਹ ਲਿਆ। ਸਿੱਖ ਇਸ ਵੇਲੇ ਬੜੇ ਗੁੱਸੇ 'ਚ ਭਰੇ ਪੀਤੇ ਸੀਗੇ ਯਾਰ ਕਿ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਉਹ 'ਚ ਮੇਰੀ ਗੱਲ ਨੋਟ ਕਰਿਓ, ਇੱਕ ਤੇ ਕਰੋੜ ਤੋਂ ਉੱਤੇ ਸਾਡੀ ਵੋਟ ਹੈ ਬਣੀ ਹੈ 56 ਲੱਖ, ਅੱਧੀ ਤੇ ਬਣੀ ਨਹੀਂ ਤੇ ਅੱਧੀ ਪੋਲ ਨਹੀਂ ਹੋਣੀ। ਉਹ ਇੰਨੀ ਵੱਧ ਜਾਣੀ ਹੈ, ਇੰਨੇ ਲੋਕ ਮਾਯੂਸ ਨੇ ਕਿ ਵੋਟ ਬੂਥ ਤੇ ਪੋਲਿੰਗ ਬਹੁਤ ਘੱਟ ਹੋਊਗੀ। ਦੂਸਰਾ ਜਿੰਨੀ ਹੋਊਗੀ ਉਹ ਜਾਲੀ ਵੋਟਾਂ ਨਾਲ ਤੇ ਸਰਕਾਰ ਆਪਣੀ ਹੋਣ ਕਰਕੇ ਇਹ ਸੈਂਟਰ ਸਰਕਾਰ ਦੀ ਪਾਲਿਸੀ ਕਿ ਬਾਦਲ ਦੇ ਹੁੰਦਿਆਂ ਇਹ ਇਲੈਕਸ਼ਨ ਕਰਾ ਕੇ ਕਮੇਟੀ ਨੂੰ ਸੌਂਪ ਦਿਓ ਤਾਂ ਕਿ ਕੋਈ ਕੱਲ ਨੂੰ ਜਿਹੜਾ ਕੱਟੜਵਾਦ ਜਿਹੜਾ ਉਹ ਸਾਹਮਣੇ ਸਿਰ ਨਾ ਚੁੱਕ ਸਕੇ। ਹਾਲਾਂਕਿ ਇਹ ਸੈਂਟਰ ਸਰਕਾਰ ਇਸ ਭੁਲੇਖੇ 'ਚ ਆ ਕਿ ਜਿਹੜਾ ਆਪਣੇ ਗੁਰੂ ਦਾ ਨਹੀਂ ਬਣਿਆ ਉਹ ਤੁਹਾਡਾ ਵੀ ਨਹੀਂ ਬਣ ਸਕਦਾ। ਜੀ 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 ਸੋ ਮੇਰੀ ਇੱਕੋ ਇੱਕ ਬੇਨਤੀ ਹੈ ਸਾਰਿਆਂ ਨੂੰ, ਹੁਣ ਮੇਰੇ ਖਿਆਲ ਕਾਫੀ ਸਮਾਂ ਹੋ ਚੁੱਕਾ, ਉਹੀ ਸਵਾਲ ਨੇ। ਜੀ ਜੀ ਗੱਲ ਉਨੀ ਕੀ ਆ ਕਿ ਸਾਡੇ ਸਿਧਾਂਤ ਗੁਰੂ ਦੇ ਸਿਧਾਂਤ ਅਨੁਸਾਰ ਚੱਲਣਗੇ ਤੇ ਅਸੀਂ ਪ੍ਰਫੁੱਲਤ ਹੋਵਾਂਗੇ, ਨਹੀਂ ਤੇ ਸਾਡਾ ਇਹੋ ਹੀ ਸਿਸਟਮ ਰਹੂਗਾ। ਅਸੀਂ ਔਰੰਗਜ਼ੇਬ ਦੀ ਤਰ੍ਹਾਂ ਇੱਕ ਦੀ ਖੈਰਾਤ ਬਣ ਜਾਵਾਂਗੇ, ਇੱਕ ਦੀ ਰਿਆਇਤ ਬਣ ਜਾਵਾਂਗੇ ਤੇ ਉਹ ਜੋ ਹੁਕਮ ਚਲਾਊਗਾ ਸਰੀਰਕ ਤੌਰ ਤੇ ਵੀ ਆਤਮਿਕ ਤੌਰ ਤੇ ਵੀ ਉਹਨਾਂ ਦੇ ਗੁਲਾਮ। ਜੀ 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 ਸੋ ਜਥੇਦਾਰ ਜੀ ਇਹਦੇ ਨਾਲ ਆਪਾਂ ਜ਼ਰੂਰ ਆਪਣੇ ਪ੍ਰੋਗਰਾਮ ਦੇ ਅੰਤ ਵੱਲ ਪਹੁੰਚਾਂਗੇ, ਪਰ ਸਾਡੇ ਨਾਲ ਜਿਹੜੇ ਇੱਕ ਕਾਲਰ ਨੇ ਫਰੈਜ਼ਨੋ ਤੋਂ ਪ੍ਰਭਦੇਵ ਸਿੰਘ ਜੋ ਕਿ ਸਾਡੇ ਵੀਰ ਨੇ ਅਖੰਡ ਕੀਰਤਨੀ ਜਥੇ ਦੇ ਨਾਲ ਸੰਬੰਧ ਰੱਖਦੇ ਨੇ, ਉਹ ਸਾਡੇ ਨਾਲ ਕਾਫੀ ਸਮੇਂ ਤੋਂ ਲਾਈਨ ਤੇ ਨੇ, ਆਪਾਂ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ। ਸੋ ਪ੍ਰਭਦੇਵ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਪੰਜਾਬੀ ਰੇਡੀਓ ਇਸੇ ਟੀਮ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਦੇ ਦਰਸ਼ਨ ਕਰਾਏ। ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਆਪਾਂ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਭਾਈ ਸਾਹਿਬ ਜਾਂ ਭਾਈ ਸਾਹਿਬ ਵਰਗਾ ਇੱਕ ਮਰਦ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਦੇ ਰੂਪ ਵਜੋਂ
ਅੱਗੇ ਆਏ ਤਾਂ ਕਿ ਸਾਡੇ ਪੰਥ ਦੀ ਸਾਡੀ ਜਿਹੜੀ ਬਾਗਡੋਰੀ ਨੂੰ ਸੰਭਾਲੇ। ਤੇ ਮੈਂ ਦੋ ਛੋਟੇ ਜਿਹੇ ਕੁਐਸਚਨ ਪੁੱਛਣੇ ਸੀ ਭਾਈ ਸਾਹਿਬ ਨੂੰ, ਜੇ ਭਾਈ ਸਾਹਿਬ ਕਿਰਪਾ ਕਰਕੇ ਇਹਨਾਂ ਦੇ ਜਵਾਬ ਦੇਣਗੇ। ਤੇ ਇੱਕ ਤਾਂ ਮੈਂ ਪੁੱਛਣਾ ਸੀਗਾ ਕਿ ਜਿਹੜੀ ਮੈਂ ਥੋੜਾ ਲੇਟ ਜੁਆਇਨ ਕੀਤਾ, ਸ਼ਾਇਦ ਇਹਨਾਂ ਨੇ ਪਹਿਲਾਂ ਹੀ ਜਵਾਬ ਦੇ ਦਿੱਤਾ ਹੋਏਗਾ, ਕਿ YouTube ਤੇ ਜਿਹੜੀ ਮੱਕੜ ਦੀ ਵੀਡੀਓ ਬਹੁਤ ਗਲਤ ਜਵਾਬ ਦਿੱਤੇ ਹੈ। ਉਹਦੇ ਵਿੱਚ ਕਿਹਾ ਕਿ ਭਾਈ ਜਿੱਦਾਂ ਇਹਨਾਂ ਨੇ ਕੋਈ ਕੋਠੀ ਦੱਬੀ ਹੈ, ਉਹਦੇ ਬਾਰੇ ਦੱਸ ਦੇਣ। ਤੇ ਇੱਕ ਮੈਂ ਪੁੱਛਣਾ ਸੀਗਾ ਕਿ ਇਹਨਾਂ ਦੀਆਂ ਇੰਟਰਨੈਟ ਤੇ 2-3 ਫੋਟੋਆਂ ਵੇਖੀਆਂ ਸੀਗੀਆਂ ਪ੍ਰੋਫੈਸਰ ਦਰਸ਼ਨ ਸਿੰਘ ਨਾਲ, ਜਿਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਛੇਕ ਦਿੱਤਾ। ਉਹਦੇ ਬਾਰੇ ਪੁੱਛਣਾ ਸੀਗਾ ਕਿਉਂਕਿ ਉਹ ਛੇਕੇ ਹੋਏ ਸਿੱਖ ਨਾਲ ਕਿ ਸਾਡੇ ਜਿਹੜੇ, ਮੈਂ ਤਾਂ ਮੰਨਦਾ ਕਿ ਭਾਈ ਸਾਹਿਬ ਹੀ ਅਸਲੀ ਜਥੇਦਾਰ ਨੇ ਅਕਾਲ ਤਖ਼ਤ ਸਾਹਿਬ ਦੇ, ਕਿ ਉਹਨਾਂ ਦਾ ਵਿਚਰਨਾ ਠੀਕ ਹੈ ਕਿ ਨਹੀਂ ਠੀਕ। ਤੇ ਇੰਨਾ ਆਹੀ ਸਵਾਲ ਸੀਗੇ, ਤੇ ਜੇ ਜਵਾਬ ਮਿਲ ਜਾਣ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਪ੍ਰਭਦੇਵ ਸਿੰਘ ਜੀ, ਜਿਹੜੇ ਤੁਸੀਂ ਸਵਾਲ ਪਹਿਲਾਂ ਕੀਤਾ, ਮੈਂ ਮਾਫੀ ਚਾਹਾਂਗਾ, ਉਹਦਾ ਜਿਹੜਾ ਜਵਾਬ ਆਲਰੇਡੀ ਦੇ ਚੁੱਕੇ। ਜਿਹੜੀ ਵੀਡੀਓ ਆਡੀਓ ਰਿਕਾਰਡ ਹੋ ਰਹੀ ਹੈ, ਇਹਨੂੰ ਤੁਸੀਂ ਬਾਅਦ ਵਿੱਚ YouTube ਦੇ ਉੱਪਰ ਵੀ ਸੁਣ ਸਕਦੇ ਹੋ। ਪਰ ਜਿਹੜਾ ਦੂਸਰਾ ਸਵਾਲ ਆ ਉਹ ਜਥੇਦਾਰ ਸਾਹਿਬ, ਜੇ ਤੁਸੀਂ ਚਾਹੋ ਤਾਂ ਕੋਠੀ ਬਾਰੇ ਮੈਂ ਤਕਰੀਬਨ ਬੜਾ ਕਲੀਅਰ ਕੱਟ ਕਰ ਚੁੱਕਾ, ਤੇ ਜੇ ਕੋਈ ਤੁਹਾਨੂੰ ਸ਼ੰਕਾ ਅਜੇ ਵੀ ਤੇ ਮੈਂ ਹੋਰ ਕਰਨ ਨੂੰ ਤਿਆਰ ਹਾਂ। ਜੀ ਬਾਕੀ ਪ੍ਰੋਫੈਸਰ ਦਰਸ਼ਨ ਸਿੰਘ ਹੋਣੀ ਜਿਹੜੇ ਆ, ਮੈਂ ਕਦੀ ਵੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਰੱਖੀ, ਭਾਵੇਂ ਉਹ ਮੇਰੇ ਵਿਰੋਧੀ ਹੀ ਕਿਉਂ ਨਾ ਹੋਣ। ਪ੍ਰੋਫੈਸਰ ਦਰਸ਼ਨ ਸਿੰਘ ਨੇ ਸਾਰੀ ਜ਼ਿੰਦਗੀ ਸਟੇਜ ਤੇ ਕੀਰਤਨ ਕੀਤਾ, ਗੁਰੂ ਦਾ ਜਸ ਗਾਇਆ। ਅੱਜ ਉਹਨਾਂ ਨੂੰ ਗੁਰੂ ਦਾ ਨਿੰਦਕ ਕਹਿ ਕੇ ਤੇ ਤੁਸੀਂ ਧੱਕ ਦਿਓ, ਕੌਮ ਚੋਂ ਕੱਢ ਦਿਓ, ਤੇ ਉਹਨੂੰ ਕੋਈ ਵੀ ਸਿੱਖ ਸਵੀਕਾਰ ਨਹੀਂ ਕਰੂਗਾ। ਜੇ ਅਕਾਲ ਤਖ਼ਤ ਦੀ ਜੋ ਤੁਸੀਂ ਜਦੋਂ ਡਬਲ ਮਾਈਂਡਡ ਹੋ ਜਾਂਦੇ ਹੋ, ਉਦੋਂ ਸਾਡੀ ਕੋਈ ਪੂਰੀ ਨਹੀਂ ਪੈਂਦੀ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਜਥੇਦਾਰ ਹੀ ਸਾਡੇ ਭਾਈ ਰਣਜੀਤ ਸਿੰਘ ਨੇ, ਤੇ ਦੂਜੇ ਪਾਸੇ ਤੁਸੀਂ ਉਹਦੇ ਗੁਰਬਚਨ ਸਿੰਘ ਦੇ ਅਧੀਨ ਆਪਣੇ ਆਪ ਨੂੰ ਤੇ ਕਦੀ ਅਰਜੀ ਲੈ ਕੇ ਪਹੁੰਚ ਜਾਓ, ਕਦੀ ਤੁਸੀਂ ਆਪਣਾ ਹੋਰ ਫਰਿਆਦ ਲੈ ਕੇ ਪਹੁੰਚ ਜਾਓ ਤੇ ਉਹਨੂੰ ਮਾਨਤਾ ਦੇ ਦਿਓ, ਤੇ ਬਾਦਲ ਨੂੰ ਆਪੇ ਮਾਨਤਾ ਮਿਲ ਗਈ। ਇਹ ਸਾਡੇ ਜਿਹੜੇ ਕਮਜ਼ੋਰ ਕਿਸਮ ਦੀ ਜਿਹੜੀ ਸਿਆਸਤ ਆ, ਜਾਂ ਇਹ ਸਾਡੇ ਐਂਟੀ ਬਾਦਲ ਲੋਕ ਨੇ, ਇਹਨਾਂ ਨੇ ਜੇ ਇਹ ਕਿਤੇ ਦ੍ਰਿੜਤਾ ਨਾ ਰਹਿ ਜਾਂਦੇ, ਸਾਡਾ ਪ੍ਰੋਟੈਸਟ ਇਹਦਾ ਤਕੜਾ ਹੁੰਦਾ ਕਿ ਇਹ ਇੱਥੇ ਟਿਕ ਨਹੀਂ ਸੀ ਸਕਦਾ ਕੋਈ ਅਕਾਲ ਤਖ਼ਤ ਦੇ ਉੱਤੇ। ਕੋਈ ਗ੍ਰੰਥੀ ਅਕਾਲ ਤਖ਼ਤ ਦਾ ਜਥੇਦਾਰ ਬਣਨ ਨੂੰ ਤਿਆਰ ਨਾ ਹੁੰਦਾ ਜੇ ਤੁਹਾਡੀ ਦ੍ਰਿੜਤਾ ਹੁੰਦੀ। ਤੁਸੀਂ ਡਿਵੈਲਪਮੈਂਟਡ ਜੇ ਉਧਰ ਦੀ ਵੀ ਗੱਲ ਮੰਨੀ ਜਾਂਦੇ ਤੇ ਇੱਧਰ ਦੀ ਵੀ ਕਰੀ ਜਾਂਦੇ, ਤੇ ਦੋਵੇਂ ਪਾਸੇ ਰੱਖਣ ਨਾਲ ਸਾਡੀ ਡੁੱਬਦੀ ਜਾਂਦੀ ਹੈ। ਤੋ ਇੱਕ ਕੋਈ ਗੁਰੂ ਘਰ ਦਾ ਨੁਕਸਾਨ ਕਰ ਰਿਹਾ, ਜਾਂ ਕੋਈ ਕੱਲ ਨੂੰ ਹੁਣ ਤੁਸੀਂ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਹੋ ਤੇ ਤੁਹਾਨੂੰ ਇਹ ਕਹਿ ਦੇਣ ਜੀ ਅਸੀਂ ਤੁਹਾਨੂੰ ਪੰਜ ਤੋਂ ਛੇਕਦੇ ਆ, ਤੇ ਇਹ ਕੋਈ ਗੱਲ ਨਹੀਂ ਹੈਗੀ। ਜਿਹੜੇ ਵਖਰੇਵੇਂ ਨੇ ਜਾਂ ਜਿਹੜੀ ਗੱਲ ਆ, ਉਹ ਅਕਾਲ ਤਖ਼ਤ ਤੋਂ ਗੁਰੂ ਪੰਥ ਤੇ ਗੁਰੂ ਗ੍ਰੰਥ ਨਾਲ ਕਲੀਅਰ ਹੁੰਦੀ ਆ, ਉਹ ਕਰਨ ਨਹੀਂ ਹੈਗੇ। ਜਦੋਂ ਇਹ ਅਕਾਲ ਤਖ਼ਤ ਤੇ ਪ੍ਰੋਫੈਸਰ ਦਰਸ਼ਨ ਸਿੰਘ ਗਏ, ਨਾ ਤੇ ਇਹਨਾਂ ਨੇ ਉਹਨਾਂ ਨਾਲ ਬਹਿਸ ਕਰਨ ਲਈ ਉਹਨਾਂ ਨੂੰ ਮੰਗਾਰਿਆ, ਤੇ ਨਾ ਹੀ ਉਹਨਾਂ ਨੇ ਇੰਨੀ ਜ਼ੁਰਤ ਕੀਤੀ ਵੀ ਇਹਦੇ ਸਾਹਮਣੇ ਆ ਕੇ ਇਹਨੂੰ ਫੇਸ ਕਰ ਲੈਣ। ਤੋ ਸਾਰੀ ਸੰਗਤ ਦੇਖ ਰਹੀ ਸੀ ਵੀ ਇਹ ਸਾਬਕਾ ਜਥੇਦਾਰ ਨੇ ਤੇ ਉਹ ਮੌਜੂਦਾ ਜਥੇਦਾਰ ਨੇ, ਤੇ ਜਦੋਂ ਇਹਨਾਂ ਦੀ ਡਿਸਕਸ ਹੋਊਗੀ, ਵਾਰਤਾ ਹੋਊਗੀ, ਉਹਦੇ ਚੋਂ ਸਾਨੂੰ ਕੁਝ ਪ੍ਰਾਪਤ ਹੋਊਗਾ। ਪਰ ਸਾਨੂੰ ਤੇ ਕੀ ਪ੍ਰਾਪਤ ਹੋਣਾ ਸੀ, ਉਹ ਪਹਿਲੀ ਪੇਸ਼ੀ ਦੇ ਵਿੱਚ ਉਹਨੂੰ ਪਕਸ਼ ਵਿਛੇ ਕੇ ਪਾਸੇ ਕੀਤਾ। ਹਾਲਾਂਕਿ ਮਰਿਆਦਾ ਅਨੁਸਾਰ ਪਹਿਲਾਂ ਉਹ ਤੋਂ ਜਵਾਬ ਮੰਗਣਗੇ ਲਿਖਤੀ, ਫਿਰ ਉਹਨੂੰ ਪੇਸ਼ ਹੋਣ ਲਈ ਕਹਿਣਗੇ, ਫਿਰ ਪੇਸ਼ ਹੋਣ ਤੋਂ ਬਾਅਦ ਉਹਨੂੰ ਸਮਾਂ ਦੇਣਗੇ, ਸਮਾਂ ਦੇਣ ਤੋਂ ਬਾਅਦ ਉਹ ਨਾ ਕੋਈ ਗੱਲ ਕਰੇ, ਫਿਰ ਉਹਨੂੰ ਪੰਜ ਚੋਂ ਛੇਕ ਸਕਦੇ। ਪਹਿਲੀ ਸੱਟੇ ਉਹਨੂੰ ਪੰਜ ਚੋਂ ਨਹੀਂ ਛੇਕ ਸਕਦੇ। ਪਰ ਉਹਦੇ ਬਾਵਜੂਦ ਵੀ ਮੇਰਾ ਨਾਂ ਤੇ ਉਹਨਾਂ ਨਾਲ ਕੋਈ ਵਰਤੋਂ ਵੀ ਆ ਰਿਹਾ। ਕੋਈ ਉਹਨਾਂ ਦੀ ਇੱਕ ਖੁਸ਼ੀ ਦੀ, ਉਹਨਾਂ ਦੇ ਬੇਟੇ ਨੇ ਮੈਨੂੰ ਮੈਸੇਜ ਦਿੱਤਾ ਸੀ ਕਿ ਮੇਰੇ ਬੇਟੇ ਦੀ ਸ਼ਾਦੀ ਆ, ਤੇ ਮੈਂ ਉਹਨਾਂ ਦੀ ਸ਼ਾਦੀ ਤੇ ਸ਼ਗਨ ਦੇਣ ਲਈ ਗਿਆ ਸੀਗਾ, ਉਹਦੇ ਚੋਂ ਮੈਂ ਮਨੁੱਕਰ ਨਹੀਂਗਾ। ਇਹ ਜੇ ਇਹਨਾਂ ਗ੍ਰੰਥੀਆਂ ਦੀ ਹਿੰਮਤ ਹੈ ਤੇ ਮੈਨੂੰ ਵੀ ਤਲਬ ਕਰ ਲੈਣ, ਮੈਂ ਉੱਥੇ ਜਵਾਬ ਦਊਂਗਾ ਇਹਨਾਂ ਦਾ। ਜੀ। ਸੋ ਜਥੇਦਾਰ ਜੀ, ਇਹਦੇ ਨਾਲ ਸਾਡੇ ਨਾਲ ਅੱਜ ਦੇ ਸ਼ੋਅ ਦੇ ਲਾਸਟ ਕਾਲਰ ਨੇ ਜਗਦੀਸ਼ ਕੌਰ ਫਰੈਜ਼ਨੋ ਤੋਂ। ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਆਪਾਂ ਪ੍ਰੋਗਰਾਮ ਦੇ ਅਖੀਰ ਵੱਲ ਜਾਵਾਂਗੇ। ਸੋ ਜਗਦੀਸ਼ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਸਾਰੇ ਜਥੇਦਾਰ, ਆਪਣੇ ਭਾਜੀ ਰਣਜੀਤ ਸਿੰਘ ਹੋਰੀ ਔਰ ਬਾਕੀ ਛੋਟੇ ਵੱਡੇ ਜਿੰਨੇ ਵੀ ਮੀਟਿੰਗ ਦੇ ਵਿੱਚ ਹਾਜ਼ਰ ਆ, ਮੇਰੇ ਵੱਲੋਂ ਉਹਨਾਂ ਨੂੰ ਨਿਮਰਤਾ ਸਹਿਤ ਬਹੁਤ ਬਹੁਤ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਭਾਜੀ ਆਪਾਂ ਗੱਲਾਂ ਸਾਰੀਆਂ ਹੀ ਸੁਣ ਲਈਆਂ। ਮੈਂ ਵੀ ਸੰਮਤੀ ਦਾ ਇਲੈਕਸ਼ਨ ਬਾਦਲ ਸਾਹਿਬ ਦੇ ਨਾਲ ਇਲੈਕਸ਼ਨ ਚ ਲੜੀ ਸੀ ਜਿੱਦਣ ਬੇਅੰਤ ਸਿੰਘ ਮੁੱਖ ਮੰਤਰੀ ਸੀ ਜੀ, ਤੇ ਉਸ ਤੋਂ ਬਾਅਦ ਮੈਂ ਜਿੱਦਣ ਅਮਰਿੰਦਰ ਸਿੰਘ ਸੀ ਮੁੱਖ ਮੰਤਰੀ, ਮੈਂ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਲੜੀ ਸੀ। ਸਾਰਾ ਇਲੈਕਸ਼ਨ ਮੈਂ ਆਪਣੇ ਜਣੀ ਸਿਰ ਤੇ ਲੜੀ ਸੀ। ਕੋਈ ਪਾਰਟੀ ਨੇ 1 ਰੁਪਏ ਦੀ ਹੈਲਪ ਨਹੀਂ ਸੀ ਮੇਰੀ ਕੀਤੀ ਜੀ। ਔਰ ਨਾ ਹੀ ਬਾਅਦ ਦੇ ਵਿੱਚ ਇਹਨਾਂ ਨੇ ਬਾਦਲ ਸਾਹਿਬ ਨੇ ਕੋਈ ਅਧਿਕਾਰ ਦਿੱਤੇ ਸੀਗੇ, ਕੁਛ ਵੀ ਨਹੀਂ। ਮਤਲਬ 8-10 ਲੱਖ ਰੁਪਈਆ ਖਰਚ ਕੇ
ਬੈਠ ਕੇ ਔਰ ਚਾਹੇ ਅਧਿਕਾਰ ਦਿੱਤੇ ਜਾਂ ਨਹੀਂ ਦਿੱਤੇ ਇਹਨਾਂ ਨੇ, ਤਾਂ ਮੈਂ ਜਿਹੜੀ ਲੋਕਾਂ ਦੀ ਹੈਲਪ ਜਿੰਨੀ ਕੀਤੀ ਵਾਹਿਗੁਰੂ ਜਾਣਦਾ। ਜੀ 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 ਜੀ। ਸੋ ਤੁਸੀਂ ਉਹ ਕੰਮ ਨਹੀਂ ਕਰ ਸਕੇ ਜਿਹੜੇ ਮੈਂ ਕੀਤੇ ਮੇਰੇ ਇਲਾਕੇ 'ਚ ਪੁੱਛ ਸਕਦੇ। ਜੀ ਜੀ। ਤੁਸੀਂ ਅੱਜ ਦੇ ਜਿਹੜੇ ਆਪਾਂ ਗੱਲਬਾਤ ਕਰ ਰਹੇ ਹਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਲੱਗੀ ਆ ਤੁਹਾਡੇ ਨਾਲ, ਕਿਉਂਕਿ ਮੇਰਾ ਵੀ ਦਿਲ ਭਰਿਆ ਪਿਆ ਆ। ਮੈਂ ਬਹੁਤ ਇਹਨਾਂ ਦੀ ਸ਼ੁਕਰਗੁਜ਼ਾਰ ਆ ਭਾਜੀ ਰਣਜੀਤ ਸਿੰਘ ਦੀ ਕਿ ਅੱਗੇ ਆਏ ਆ। ਸੁਖਦੇਵ ਸਿੰਘ ਭੌਰ ਵੀ ਉੱਥੇ ਹੁਣ ਸ਼੍ਰੋਮਣੀ ਕਮੇਟੀ 'ਚ ਆ। ਜਿੱਦਣ ਉਹ ਪਹਿਲਾਂ ਆਪਣੇ ਟੋੜਾ ਸਾਹਿਬ ਨਾਲ ਸੀ ਤਾਂ ਮੈਨੂੰ ਇੱਕ ਦਿਨ ਉਹਨਾਂ ਨੇ ਕਿਹਾ ਸੀ ਉੱਥੇ ਬਾਬਾ ਜੀ ਨਿਹਾਲ ਸਿੰਘ ਦੇ ਗੁਰਦੁਆਰੇ ਹਰੀਆਂ ਵੇਲੀ ਕਿ ਕਦੀ ਆਪਣੀ ਵੀ ਵਾਰੀ ਆਊਗੀ, ਪਰ ਉਹਨਾਂ ਦੀ ਵਾਰੀ ਤਾਂ ਆ ਗਈ ਤਾਂ ਉਹ ਤਾਂ ਹੁਣ ਉੱਥੇ ਵਿੱਚ ਰਚ ਮਿਚ ਗਏ, ਕਿਸੇ ਦੀ ਮੁੜ ਕੇ ਸਾਰ ਨਹੀਂ ਲਈ। ਔਰ ਮੈਂ ਹੁਣ ਇਹ ਕਹਿੰਦੀ ਆ ਕਿ ਆਪਾਂ ਜਦ ਦੇ ਅਸੀਂ ਜੰਮੇ ਆ ਅਸੀਂ ਬਾਦਲ ਹੀ ਸੁਣਦੇ ਆ ਗਏ, ਸਾਡੇ ਕੰਨ ਗਏ ਥੱਕ, ਔਰ ਕੁਛ ਦੁਨੀਆ ਦੀ ਅਸੀਂ ਕੋਈ ਹੈਲਪ ਹੁੰਦੀ ਨਹੀਂ ਦੇਖੀ। ਪਰ ਮਤਲਬ ਇਹ ਦੱਸੋ ਕਿ ਹੁਣ ਉਹ ਟਾਈਮ ਆ ਗਿਆ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ, ਜਦੋਂ ਉਹਨਾਂ ਨੇ ਕੁਰਬਾਨੀਆਂ ਆਪਣੇ ਬੱਚਿਆਂ ਦੀਆਂ ਵੀ ਦੇਤੀਆਂ, ਬਾਪ ਦੀਆਂ, ਉਹ ਟਾਈਮ ਆ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਏਦਾਂ ਦਾ ਕੋਈ ਸਿੱਖ ਗੁਰੂ ਉੱਠੇ ਜਿਹੜਾ ਮੁੜ ਕੇ ਜਿੱਦਾਂ ਹੁਣ ਇਲੈਕਸ਼ਨ ਹੈ ਆਪਾਂ ਬੰਦ ਕਰਾ ਸਕਦੇ ਹਾਂ। ਇੱਕ ਬਾਦਲ ਕਦੀ ਨਹੀਂ ਜਿੱਤ ਸਕਦਾ ਜਦ ਇੰਨੀ ਦੁਨੀਆ ਆ ਕਿ ਕਿੱਦਾਂ ਇਲੈਕਸ਼ਨ ਹੋ ਜਾਣਗੇ ਧੱਕੇ ਦੇ ਨਾਲ। ਸਿਰ ਦੇਣ ਨੂੰ ਮੈਂ ਤਿਆਰ ਆ, ਜੀ ਜੀ ਜੀ, ਕੁਰਬਾਨੀ ਦੇਣ ਲਈ ਮੈਂ ਤਿਆਰ ਆ। ਸਿੱਖ ਉਹ ਕੱਢੋ ਜਿਹੜੇ ਕੁਰਬਾਨੀ ਦੇਣ। ਜੀ 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 ਜੀ। ਪਰ ਜਗਦੀਸ਼ ਕੌਰ ਜੀ ਇਮਤਿਹਾਨ ਲਿਆ ਜਾਵੇ ਔਰ ਉਹ ਸਿੱਖ ਤਿਆਰ ਕੀਤੇ ਜਾਣ ਜਿੱਦਾਂ ਪਹਿਲਾਂ ਗੁਰੂ ਜੀ ਨੇ ਸ਼ੁਰੂ ਕੀਤੇ ਸੀ, ਨਾ ਕਿ ਉਹ ਇਹ ਗੱਡੀ ਚੱਲਦੀ ਆਵੇ ਵੀ ਬਸ ਇੱਕੋ ਹੀ ਉਹਦਾ ਲੀਡਰ ਬਣਿਆ। ਜੀ ਜੀ ਜੀ, ਬਹੁਤ ਬਹੁਤ ਮਿਹਰਬਾਨੀ ਜਗਦੀਸ਼ ਕੌਰ ਜੀ। ਸੋ ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀ ਉਹ ਇਹੀ ਆ ਕਿ ਸਾਡੇ ਵਿੱਚੋਂ ਹੀ ਜਾਗਰੂਕ ਕਰਨ ਦੀ ਲੋੜ ਆਪਣੀ ਕੌਮ ਨੂੰ। ਆਪਣੀ ਜਿਹੜੀ ਸਾਡੀ ਸਾਰੀ ਗੱਲਬਾਤ ਦਾ ਅੱਜ ਦਾ ਵਿਸ਼ਾ ਸੀ ਉਹ ਇਹ ਸੀ ਕਿ ਸੱਚ ਨੂੰ ਪਛਾਣੋ, ਉਹਦੇ ਨਾਲ ਚੱਲੋ, ਉਹਦੀ ਸਪੋਰਟ ਕਰੋ, ਤੇ ਤਾਂ ਹੀ ਆਪਾਂ ਕੁਛ ਨਾ ਕੁਛ ਇਸ ਵਿੱਚੋਂ ਕੁਛ ਕੱਢ ਸਕਦੇ। ਨਹੀਂ ਤਾਂ ਐਲੀਗੇਸ਼ਨ ਹੁਣ ਤੱਕ ਲੱਗਦੇ ਆਏ ਆ, ਅੱਗੇ ਵੀ ਲੱਗਦੇ ਰਹਿਣਗੇ, ਪਰ ਇਹਦੇ ਵਿੱਚ ਸਾਨੂੰ ਮਿਲਣਾ ਕੋਈ ਨਹੀਂ। ਪਰ ਇੱਕ ਜਿਹੜਾ ਮੇਰਾ ਸਵਾਲ ਪਰਸਨਲ ਸਵਾਲ ਹੈਗਾ ਭਾਈ ਸਾਹਿਬ ਤੁਹਾਨੂੰ, ਉਹ ਇਹ ਆ, ਮੈਂ ਸੋਚਦਾ ਕਿ ਬਹੁਤ ਜ਼ਿਆਦਾ ਮਹੱਤਵਪੂਰਨ ਆ ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਕਿਸੇ ਦੀ ਅਸੀਂ ਪਾਰਟੀਬਾਜ਼ੀ ਦੇ ਵਿੱਚ ਕਿਸੇ ਨੂੰ ਭੰਡਦੇ ਆ, ਨਿੰਦਦੇ ਆ, ਦੂਸਰੇ ਪਾਸੇ ਤੇ ਕਹਿ ਦਿੰਦੇ ਕਿ ਕਾਂਗਰਸ ਦਾ ਏਜੰਟ ਆ ਜਾਂ RSS ਦਾ ਏਜੰਟ ਆ। ਸੋ ਅੱਜ ਹਾਲਾਤ ਇਦਾਂ ਦੀ ਹੋ ਗਈ ਕਿ ਜੇ ਸਾਡੀਆਂ 100 ਸਿੱਖ ਜਥੇਬੰਦੀਆਂ ਉਹਨਾਂ ਵਿੱਚੋਂ ਜਿਹੜੀ ਇੱਕ ਆ ਉਹ ਬਾਕੀ 99 ਨੂੰ ਕਹਿੰਦੀ ਹੈ ਕਿ RSS ਦਾ ਜਾਂ ਕਾਂਗਰਸ ਦਾ ਹੈਗਾ। ਸੋ ਇਹ ਆਮ ਜਿਹੜੇ ਲੋਕੀ ਹੈਗੇ, ਕਿਉਂਕਿ ਸਾਰੇ ਦੇ ਸਾਰੇ ਪੋਲੀਟਿਕਸ ਨੂੰ ਫੋਲੋ ਨਹੀਂ ਕਰਦੇ, ਉਹਨਾਂ ਦੇ ਦੁਚਿੱਤੀ ਵਿੱਚ ਪੈ ਜਾਂਦੇ ਆ ਵੀ ਵਾਕਈ ਹੋ ਸਕਦਾ ਕਿ ਇਹ ਇਸ ਤਰ੍ਹਾਂ ਹੈਗਾ। ਤੁਸੀਂ ਇੰਟਰਨੈਟ ਦੇਖ ਲਓ, ਤੁਸੀਂ ਆਪਣਾ ਪ੍ਰਿੰਟ ਮੀਡੀਆ ਦੇਖ ਲਓ, ਹਰ ਜਗ੍ਹਾ ਤੇ ਇਦਾਂ ਦੇ ਤੁਸੀਂ ਬਿਆਨਬਾਜ਼ੀ ਦੇਖਣ ਨੂੰ ਮਿਲਦੀ ਆਪਾਂ ਨੂੰ। ਸੋ ਇਹਦਾ ਜਿਹੜਾ ਮੁੱਢਲਾ ਕਾਰਨ ਕੀ ਹੈ, ਜਦੋਂ ਸਾਡੇ ਜਿਹੜੇ ਪੰਥ ਵਿੱਚ ਗਿਰਾਵਟ ਆਉਣ ਡਈ ਆ, ਮੇਨ ਜਿਹੜਾ ਉਹਦਾ ਕਾਰਨ ਆ, ਤੁਸੀਂ ਕੀ ਸੋਚਦੇ ਹੋ? ਤੁਹਾਡਾ ਪਰਸਨਲ ਵਿਚਾਰ ਕੀ ਆ? ਔਰੰਗਜ਼ੇਬ ਦੀ ਰਾਜਨੀਤੀ ਇਹਦਾ ਕਾਰਨ ਆ। ਦਸਮ ਪਾਤਸ਼ਾਹ ਦੀ ਰਾਜਨੀਤੀ ਅਸੀਂ ਤਿਆਗ ਦਿੱਤੀ। ਜਿਹੜੇ ਦਸਮ ਪਾਤਸ਼ਾਹ ਆਪਣੇ ਪੁੱਤਰਾਂ ਦੇ ਕਾਤਲ ਔਰੰਗਜ਼ੇਬ ਦੇ ਪੁੱਤਰ ਨੂੰ ਆਪ ਅਸੀਸ ਦੇ ਕੇ ਤਖਤ ਤੇ ਬਿਠਾਉਂਦੇ ਨੇ। ਅੱਜ ਉਹ ਰਾਜਨੀਤੀ ਅਸੀਂ ਤਿਆਗ ਦਿੱਤੀ। ਅੱਜ ਬਾਦਲ ਸਾਹਿਬ ਦੇ ਪੁੱਤਰ ਨੂੰ ਜਿਹੜਾ ਸਵੀਕਾਰ ਨਹੀਂ ਕਰਦਾ ਉਹ ਕਾਂਗਰਸੀ, ਉਹ ਟਊਟ ਹੈ ਕਾਂਗਰਸ ਦਾ। ਹੁਣ ਮੈਂ ਆਪਣੀ ਗੱਲ ਕਰਦਾ ਕਿ ਮੈਂ ਕਦੀ ਇਲੈਕਸ਼ਨ ਲੜਿਆ ਹੀ ਨਹੀਂ, ਕਦੀ ਮੈਂ ਕੋਈ ਪਾਰਟੀ ਜੁਆਇਨ ਕੀਤੀ ਨਹੀਂ। ਮੈਂ ਕੀਤੀ ਹੈ ਤੇ ਅਕਾਲੀ ਦਲ ਕੀਤਾ ਸੀ ਜਦੋਂ ਮੈਂ 11 ਸਾਲ ਦਾ ਸੀ। ਉਦੋਂ ਇੱਥੇ ਚੰਡੀਗੜ੍ਹ ਮੁਜ਼ਾਹਰਾ ਹੋਇਆ ਸੀ ਬਹੁਤ ਤਗੜਾ, ਉਹ 'ਚ ਮੈਂ ਹਿੱਸਾ ਲਿਆ ਸੀ। ਨਿਰੰਜਨ ਸਿੰਘ ਪੱਟੀ MLA ਹੁੰਦੇ ਸੀ ਤੇ ਉਹ ਸਾਨੂੰ ਲੈ ਕੇ ਆਏ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਵੀ ਮੈਂ ਤੇ ਇਹ ਮੇਰਾ ਵਿਸ਼ਵਾਸ ਹੈ ਕਿ ਕਲਗੀਧਰ ਸੱਚੇ ਪਾਤਸ਼ਾਹ ਦਾ ਅਕਾਲੀ ਰੋਖਿਆ, ਇਹਦੇ ਤੇ ਹੰਡੀਆਂ ਵੀ ਆਉਂਦੀਆਂ, ਟਾਣੇ ਵੀ ਟੁੱਟਦੇ ਨੇ, ਪਰ ਇਹ ਤੇ ਬੈਠਣ ਵਾਲਿਆਂ ਜਿਨ੍ਹਾਂ ਦੇ ਆਲ੍ਹਣੇ ਟੁੱਟਦੇ ਨੇ ਉਹ ਬਣਨਗੇ, ਉਹਨਾਂ ਦੀ ਦ੍ਰਿੜਤਾ ਨਾਲ ਬਣਨਗੇ। जिस तरह किसी कवि ने कहा ना कि खलक को आदत है हम ही पे बिजलियां गिराने की, खलक को आदत है हम ही पे बिजलियां गिराने की, हमें भी जिद है यहीं पे आशियां बनाने की। तो ये साडी जिद होनी चाहिए है कि ये घर साडा, ये सतगुर सच्चे पातशाह दा अकाली बाग आ, ਇਹਦੇ ਵਿੱਚ ਇੱਕ ਕੱਲਾ ਬਾਦਲ ਨਹੀਂ, ਇਹ ਕੰਡਾ ਜਿਹੜਾ ਅਸੀਂ ਨਹੀਂ ਪ੍ਰਮਾਤਮਾ ਨੇ ਕੱਢ ਦੇਣਾ। ਤੇ ਇੱਕ ਮੱਕੜ ਵਰਗਾ ਮੁਰਦਾ ਕਹੇ ਕਿ ਮੈਂ ਮਰਦ ਨੂੰ ਜ਼ਮੀਨ 'ਚ ਕੱਢ ਦੂੰ, ਤੇ ਇਹ ਖਿਆਲ ਹੋ ਸਕਦੇ ਨੇ, ਖਿਆਲੀ ਪੁਲਾਵ ਹੋ ਸਕਦੇ ਨੇ। ਮੈਂ ਨਹੀਂ ਕਹਿ ਸਕਦਾ ਮੈਨੂੰ ਕੋਈ ਜ਼ਮੀਨ 'ਚ ਨਹੀਂ ਕੱਢ ਸਕਦਾ, ਕੋਈ ਗੁਰੂ ਪੀਰ ਵਾਲਾ ਕੱਢ ਸਕਦਾ। ਪਰ ਜਿਹੜਾ ਬਾਦਲ ਦੀ ਝੂਠ ਖਾਣ ਵਾਲਾ ਵਿਅਕਤੀ ਆ ਉਹ ਕਹੇ ਮੈਂ ਰਣਜੀਤ ਸਿੰਘ ਨੂੰ ਧਰਤੀ 'ਚ ਕੱਢ ਦਊਂਗਾ, ਤੇ ਉਹ ਖਿਆਲੀ ਪੁਲਾਵ ਹੀ ਹੋ ਸਕਦੇ ਨੇ। ਸਾਨੂੰ ਘਬਰਾਉਣਾ ਨਹੀਂ ਚਾਹੀਦਾ, ਨਿਰਾਸ਼ਤਾ 'ਚ ਨਹੀਂ ਆਉਣਾ ਚਾਹੀਦਾ। ਦਸਮ ਪਾਤਸ਼ਾਹ ਨੇ 9 ਸਾਲ ਦੇ ਸਨ ਜਦੋਂ ਗੁਰੂ ਤੇਗ ਬਹਾਦਰ ਸ਼ਹੀਦ ਹੋਏ, ਫਿਰ 9 ਸਾਲ ਦੇ ਬੱਚੇ ਹੋਏ ਤੇ ਉਹ ਵੀ ਸ਼ਹੀਦ ਹੋਏ, ਫਿਰ ਆਪਣੀ ਸ਼ਹਾਦਤ ਵੀ ਦਿੱਤੀ। 8 ਸਿਹਰੇ ਇੱਕ ਪਰਿਵਾਰ ਚੋਂ ਦਿੱਤੇ। ਗੁਰੂ ਸਾਹਿਬ ਨੇ 240 ਸਾਲ ਲਾ ਕੇ ਇੱਕ ਸਿਧਾਂਤ ਨੂੰ, ਕੰਸੈਪਟ ਨੂੰ ਪੂਰਾ ਕੀਤਾ। ਉਹ ਇੱਕ ਘਟੀਆ ਜਿਹਾ ਮਨੁੱਖ ਨੂੰ ਖਤਮ ਕਰ ਜਾਊਗਾ, ਇਹ ਆਪ ਖਤਮ ਹੋਣਗੇ। ਗੁਰੂ ਸਾਹਿਬ ਜੀ ਦੇ ਜੀਵਨ ਤੋਂ ਦ੍ਰਿੜਤਾ ਹੋਣੀ ਚਾਹੀਦੀ ਤੁਹਾਡੇ ਅੰਦਰ, ਜਦੋਜਹਿਦ ਦਾ
ਇੱਕ ਜਜ਼ਬਾ ਤੁਹਾਡੇ ਅੰਦਰ ਹੋਣਾ ਚਾਹੀਦਾ। ਜੱਦੋ-ਜਹਿਦ ਦੇ ਵਿੱਚ ਜ਼ਿੰਦਗੀ ਆ। ਅੱਜ ਦਸਮ ਪਾਤਸ਼ਾਹ 32 ਸਾਲ ਜੱਦੋ-ਜਹਿਦ ਕਰਕੇ ਗਏ, ਰਾਜ ਕਰਕੇ ਨਹੀਂ ਗਏ। ਪੁੱਤਰ ਗਵਾ ਕੇ ਗਏ, ਅਨੰਦਪੁਰ ਦਾ ਕਿਲ੍ਹਾ ਗਵਾ ਕੇ ਗਏ, ਪਰ ਸਾਨੂੰ ਇੱਕ ਸਿਧਾਂਤ ਦੇ ਕੇ ਗਏ। ਅੱਜ ਜਿੱਥੇ ਗੁਰੂ ਸਾਹਿਬ ਜੀ ਦੇ ਚਰਨ ਪਏ, ਅੱਜ ਉੱਥੇ ਦੀਵਾ ਜਗਦਾ, ਉੱਥੇ ਦੁੱਧ ਨਾਲ ਇਸ਼ਨਾਨ ਹੁੰਦੇ ਨੇ, ਉੱਥੇ ਅਸੀਂ ਮੱਥੇ ਟੇਕਦੇ ਹਾਂ। ਅਸੀਂ ਜੀਵਨ ਆਪਣੀ ਆਤਮਿਕ ਜੀਵਨ ਲਈ ਸਾਨੂੰ ਪ੍ਰੇਰਨਾ ਮਿਲਦੀ, ਆਤਮਿਕ ਜ਼ਿੰਦਗੀ ਮਿਲਦੀ ਆ, ਧਰਮ ਇਨਸਾਨੀ ਜੀਵਨ ਦੇ ਫਰਜ਼ ਦਾ ਕੰਸੈਪਟ ਮਿਲਦਾ। ਅੱਜ ਜਿੱਥੇ 55 ਸਾਲ ਰਾਜ ਕਰਨ ਵਾਲਾ ਰਾਜਾ ਦਫਨ ਹੋਇਆ, ਉੱਥੇ ਕੁੱਤੇ ਪਿਸ਼ਾਬ ਕਰਦੇ ਨੇ। ਜੀ ਜੀ, ਨੇਕੀ ਬਦੀ ਦੇ ਵਿੱਚ ਇਹ ਦੁੱਖ ਉਠਾਉਣੇ ਪੈਂਦੇ ਨੇ। ਜੀ ਜੀ, ਜਿਹੜੇ ਸੱਚ ਬੋਲਦੇ ਨੇ, ਸੱਚ ਤੇ ਚੱਲਦੇ ਨੇ, ਉਹ ਤਕਰੀਬਨ ਥੋੜੇ ਹੁੰਦੇ ਨੇ, ਉਹਨਾਂ ਦੇ ਮਗਰ ਵਗਾਂ ਦੇ ਵਗ ਨਹੀਂ ਹੁੰਦੇ। ਜੀ ਜੀ ਜੀ, ਇਹ ਸਾਡੀ ਜਿਹੜੀ ਅਗਿਆਨਤਾ ਹੈ ਉਹ ਇਸ ਕਰਕੇ ਕਿਉਂਕਿ ਅਸੀਂ ਮਨਮੁਖ ਆ, ਅਸੀਂ ਗੁਰੂ ਦੇ ਸਨਮੁਖ ਨਹੀਂ। ਜੀ ਜੀ ਜੀ, ਸੋ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਮਨਮੁਖ ਮਾਨਸ ਦੇਹ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ ਹੋਏ, ਸਚੇਤ ਅਚੇਤ ਹੋਏ, ਮਾਨਸ ਦੇ ਵੱਲ ਹੇਰੇ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਸਾਨੂੰ ਸੁਚੇਤ ਬਣਾਇਆ ਸੀ, ਚੇਤਨਤਾ ਬਖਸ਼ੀ ਪ੍ਰਮਾਤਮਾ ਨੇ। ਅਸੀਂ ਚੇਤਨਤਾ ਨੂੰ ਤਿਆਗ ਕੇ ਪਸ਼ੂ ਬਣ ਕੇ ਤੋ ਮਾਨਸ ਦੇ ਵੱਲ ਹੇਰੇ, ਮਨੁੱਖ ਦੇ ਅੱਗੇ ਮੰਗਤਾ ਬੜਾ ਖੜਿਆ। ਅੱਜ ਅਸੀਂ ਦੇਖਦੇ ਹਾਂ ਬਾਦਲ ਦੇ ਅੱਗੇ ਸਾਰਾ ਅਕਾਲੀ ਦਲ ਮੰਗਤਾ ਬਣ ਕੇ ਖੜਾ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮੈਂ ਆਪਣੀ ਜ਼ਿੰਦਗੀ 'ਚ ਦੇਖਿਆ, ਪਸ਼ੂ ਨਾ ਮੰਗੇ ਪਸ਼ੂ ਤੇ ਪੰਖੇਰੂ ਘੇਰੇ। ਕੋਈ ਪਸ਼ੂ ਜਿਹੜਾ ਪਸ਼ੂ ਦੇ ਅੱਗੇ ਕਦੀ ਮੰਗਦਾ ਨਹੀਂ ਦੇਖਿਆ ਅਸੀਂ ਵੀ ਨਹੀਂ ਦੇਖਿਆ ਜ਼ਿੰਦਗੀ 'ਚ। ਕੁਦਰਤ ਦੇ ਅਸੂਲ ਤੇ ਕਾਦਰ ਦੀ ਕੁਦਰਤ ਵਿੱਚ ਕਾਦਰ ਤੇ ਭਰੋਸਾ ਰੱਖ ਕੇ ਜਿਉਣਾ ਸਾਡਾ ਫਰਜ਼ ਬਣਦਾ ਹੈ। ਦਸਮ ਪਾਤਸ਼ਾਹ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਚੜ੍ਹਦੀ ਕਲਾ 'ਚ ਰਹੋ। ਦਸਮ ਪਾਤਸ਼ਾਹ ਤੋਂ ਇਲਾਵਾ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਇਹ ਸਾਨੂੰ ਹੁਕਮ ਹੀ ਇਹ ਦਿੱਤਾ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੀਤਾ ਕੀਤਾ ਹੈ। ਸਭੇ ਸਤਕਾਰ ਦੇ ਵਿੱਚ ਨਾਮ ਜਪੋ, ਵੰਡ ਛਕੋ, ਧਰਮ ਦੀ ਕਿਰਤ ਕਰੋ। ਧਰਮ ਦੀ ਕਿਰਤ ਕਰਕੇ ਕੁਝ ਗਰੀਬ ਦਾ ਬਾਟ ਅਤਿਥਨ ਕੋ ਪੁੰਨ ਖਾਵੇ। ਪਹਿਲਾਂ ਅਤਿਥੀ ਨੂੰ ਪ੍ਰਸ਼ਾਦਾ ਛਕਾਓ, ਫਿਰ ਆਪ ਛਕੋ, ਫਿਰ ਪ੍ਰਮਾਤਮਾ ਦੀ ਕਿਰਪਾ ਨਾਲ ਜਿੱਤਾਂ ਨੇ, ਹਾਰਾਂ ਕਿਤੇ ਨਹੀਂ ਹੈਗੀਆਂ। ਇਹ ਜਿਹੜਾ ਜੋ ਕੁਛ ਵੀ ਬਾਦਲ ਨੇ ਸਾਨੂੰ ਅੱਜ ਦਿੱਤਾ, ਜੋ 50 ਸਾਲ ਦੇ ਜੀਵਨ 'ਚ ਜੋ ਅਸੀਂ ਜਿੰਨੀ ਨਮੋਸ਼ੀ ਦਾ ਸਾਹਮਣਾ ਕੀਤਾ, ਇਹ ਵੀ ਹੋ ਸਕਦਾ ਸਾਨੂੰ ਕਿਤੇ ਨਾ ਕਿਤੇ ਬਾਅਦ 'ਚ ਸਬਕ ਸਿਖਾਵੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ। ਨਿਰਾਸ਼ਤਾ ਦੇ ਵਿੱਚ ਨਾ ਆਓ, ਚੜ੍ਹਦੀ ਕਲਾ 'ਚ ਰਹੋ। ਜੀ ਜੀ, ਸੋ ਅਖੀਰ ਦੇ ਵਿੱਚ ਅਖੀਰ ਦੇ ਵਿੱਚ ਜਿਹੜਾ ਮੈਂ ਤੁਹਾਡੇ ਕੋਲ ਚਾਹੂੰਗਾ ਕਿ ਤੁਸੀਂ ਅਮਰੀਕਾ, ਕੈਨੇਡਾ ਦੇ ਵਿੱਚ ਜਾਂ ਇੰਟਰਨੈਟ ਉੱਪਰ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਰੇਡੀਓ USA ਨੂੰ ਸੁਣ ਰਹੇ ਸਰੋਤਿਆਂ ਨੂੰ, ਤੇ ਖਾਸ ਤੌਰ ਤੇ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਸਪੋਰਟਰ ਹੈਗੇ, ਕਿਉਂਕਿ ਅਹੁਦੇਦਾਰੀਆਂ ਤੁਸੀਂ ਹਰ ਜਗ੍ਹਾ ਵੇਖ ਲਓ, ਨਿਊਯਾਰਕ, ਕੈਲੀਫੋਰਨੀਆ, ਹਰ ਜਗ੍ਹਾ ਅਹੁਦੇਦਾਰੀਆਂ ਬਾਦਲ ਦਲ, ਅਕਾਲੀ ਦਲ ਦੀ ਹੈਗੇ, ਉਹਨਾਂ ਦੀ ਖਾਸ ਤੌਰ ਤੇ ਤੁਸੀਂ ਬਰੀਫ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਇਹ ਨਹੀਂ ਕਹੂੰਗਾ ਤੁਸੀਂ ਅਕਾਲੀ ਦਲ ਛੱਡ ਦਿਓ, ਪਰ ਅਕਾਲੀ ਦਲ ਦੇ ਵਿੱਚ ਰਹਿ ਕੇ ਅਕਾਲੀਆਂ ਵਾਲੀ ਭੂਮਿਕਾ ਨਿਭਾਓ। ਜਿਸ ਤਰ੍ਹਾਂ ਤੁਹਾਡੀ ਕੋਈ ਕਦਰ ਕਰੇ, ਤੁਹਾਨੂੰ ਅਸਮਾਨੀ ਅੱਖ ਦੇਖਦੀ ਪਈ ਹੈ। ਕਦੀ ਅਕਾਲ ਪੁਰਖ ਦੀ ਕਿਰਪਾ ਨਾਲ ਗੁਰੂ ਸਾਹਿਬ ਘਿਰੇ ਚਮਕੌਰ ਦੀ ਗੜੇ 'ਚ ਉੱਥੇ ਉਹ ਯੁੱਧ ਹੋਇਆ ਜਿਹੜਾ ਕਿਤੇ ਇਤਿਹਾਸ ਹੀ ਵਰਣਨ ਕਰ ਸਕਦਾ, ਜਾਂ ਪੂਰੇ ਵਰਲਡ ਦੀ ਹਿਸਟਰੀ 'ਚੋਂ ਇੱਕ ਅੱਧਾ ਕੋਈ ਜੰਗ ਹੋ ਸਕਦੀ ਆ। ਉਦੋਂ ਕਵੀ ਲਿਖਦਾ, ਚਸ਼ਮ ਫਲਕ ਨੇ ਥਾ ਜੋ ਨਾ ਦੇਖਾ ਵੋਹ ਰਨ ਪੜਾ। ਚਸ਼ਮ ਫਲਕ ਤੋਂ ਭਾਵ ਹੈ ਅਸਮਾਨੀ ਅੱਖ ਨੇ। ਅਸਮਾਨੀ ਅੱਖ ਨੇ ਜਿਹੜਾ ਉਦੋਂ ਘਮਸਾਨ ਦਾ ਯੁੱਧ ਵੇਖਿਆ। ਚਸ਼ਮ ਫਲਕ ਨੇ ਥਾ ਜੋ ਨਾ ਦੇਖਾ ਵੋਹ ਰਨ ਪੜਾ, ਘੋੜੇ ਪੇ ਝੂਮਤਾ ਇੱਕ ਅਕਾਲੀ ਜਮਾ ਬੜਾ, ਗੁਲ ਮਚ ਗਿਆ ये 5 प्यारों में एक है, बेमिसाल है सुजा हजारों में एक है। इस तरह ਤੁਹਾਡੀ ਕੋਈ ਉਸਤਤ ਕਰੇ, ਇਸ ਤਰ੍ਹਾਂ ਦਾ ਤੁਹਾਨੂੰ ਕੋਈ ਅਕਾਲੀ ਕਹੇ, ਇਸ ਤਰ੍ਹਾਂ ਦੇ ਅਕਾਲੀ ਬਣ ਕੇ ਦਿਖਾਓ। ਇਹ ਜੁਰਤ ਦੇ ਨਾਲ ਅਕਾਲੀ ਦਲ ਦੇ ਵਿੱਚ ਸਿੱਖ ਰਾਈਟ ਲਈ ਜਾਂ ਗੁਰੂ ਨਾਨਕ ਦੇ ਮਿਸ਼ਨ ਨੂੰ ਜਿਉਂਦਾ ਰੱਖਣ ਲਈ ਜਿਸ ਮਕਸਦ ਲਈ ਅਕਾਲੀ ਦਲ ਬਣਿਆ ਸੀ, ਉਸ ਮਕਸਦ ਲਈ ਜੂਝੋ। ਮੈਂ ਤੁਹਾਨੂੰ ਹਰਗਿਜ਼ ਨਹੀਂ ਕਹੂੰਗਾ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰੋ, ਅਕਾਲੀ ਦਲ ਦੇ ਵਿੱਚ ਰਹੋ, ਪਰ ਜੁਰਤ ਨਾ ਰਹੋ। ਲਾਲਚੀ ਬਣ ਕੇ ਇੱਕ ਸਵਾਰਥ ਲਈ, ਆਪਣੀ ਰਾਜਨੀਤੀ ਲਈ ਇੱਕ ਵਿਅਕਤੀ ਦੇ ਤੁਸੀਂ ਮੰਗਤੇ ਬਣ ਕੇ ਰਹੋ, ਉਹ ਮੈਂ ਬਿਲਕੁਲ ਇਹਦੇ ਹੱਕ 'ਚ ਨਹੀਂ। ਤੋ ਮੇਰੀ ਹੱਥ ਜੋੜ ਕੇ ਸਮੂਹ ਸਿੱਖਾਂ ਨੂੰ ਬੇਨਤੀ ਹੈ ਕਿ ਦਸਮ ਪਾਤਸ਼ਾਹ ਦੇ ਸਿੱਖ ਬਣੋ। ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਾਰਟੀਆਂ ਦੇ ਜਿਹੜੇ ਏਜੰਡੇ ਨੇ ਉਹ ਆਪਣੇ ਆਪਣੇ ਸਵਾਰਥ ਲਈ ਬਣੇ ਹੁੰਦੇ ਨੇ। ਦਸਮ ਪਾਤਸ਼ਾਹ ਨੇ ਜੋ ਏਜੰਡਾ ਦਿੱਤਾ ਸਾਨੂੰ, ਉਹ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ ਦਿੱਤਾ। ਇੱਕ ਕਾਦਰ ਦੀ ਕੁਦਰਤ ਵਿੱਚ ਵਸਦਿਆਂ ਮਜ਼ਲੂਮਾਂ ਦੀ ਰਾਖੀ ਕਰਨ ਲਈ ਤੇਗ ਤੁਹਾਨੂੰ ਦਿੱਤੀ। ਉਹ ਉੱਥੇ ਤੁਸੀਂ ਮਨੁੱਖੀ ਹੱਕਾਂ ਤੇ ਪਹਿਰਾ ਦਿਓ, ਤਾਂ ਸਾਡਾ ਲੋਕ ਤੇ ਪ੍ਰਲੋਕ ਦੇ ਵਿੱਚ ਜਸ ਹੋ ਸਕਦਾ। ਆਪਣੇ ਲਈ ਸਾਰੇ ਜਿਉਂਦੇ ਨੇ, ਆਪਣੇ ਲਈ ਹਰੇਕ ਵਿਅਕਤੀ ਆਪਣੇ ਬੱਚਿਆਂ ਲਈ ਕਰਦਾ, ਆਪਣੇ ਲਈ ਕਰਦਾ, ਪਰ ਕੌਮ ਲਈ ਵੀ ਆਪਣਾ ਜ਼ਿੰਦਗੀ ਦਾ ਕੋਈ ਸੰਬੰਧ ਕੱਢੋ, ਕੋਈ ਟਾਈਮ ਕੱਢੋ, ਕੋਈ ਜਿਹੜਾ ਗੁਰੂ ਦੇ ਗਿਆਨ ਦੀ ਖੜਕ ਦਾ ਜਿਹੜਾ ਪ੍ਰਚਾਰ ਕਰੋ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਨੂੰ ਹੁਕਮ ਦਿੱਤਾ ਸੀ ਕਿ ਮੇਰੇ ਬਾਅਦ ਗੁਰ ਸ਼ਬਦ ਦਾ ਲੰਗਰ ਚਲਾਉਣਾ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੇ ਖੱਟੇ। ਫਿਰ ਗੁਰੂ ਅੰਗਦ ਦੇਵ ਜੀ ਨੇ ਕੀ ਹੁਕਮ ਪਾ ਲਿਆ? ਖਰਚੇ ਵਿੱਤ ਖਸਮ ਦੀ ਆਪ ਖਹਿਦੀ
ਖੈਰ ਦਬੱਟੀਏ, ਆਪ ਛਕਿਆ ਤੇ ਸੰਗਤਾਂ ਵਿੱਚ ਵਰਤਾਇਆ। ਲੋ ਲੰਗਰ ਮਾਤਾ ਖੇਮੀ ਜੀ ਦਾ, ਸੁੱਚ ਨਾਲ ਬਣਾਓ, ਸੁੱਚ ਨਾਲ ਛਕੋ, ਸੁੱਚ ਨਾਲ ਛਕਾਓ। ਹਲਵਾਈਆਂ ਤੋਂ ਲੰਗਰ ਬਣਾਏ ਲੰਗਰ ਨਹੀਂ ਖਵਾਉਂਦੇ। ਲੰਗਰ ਮਰਿਆਦਾ ਨਾਲ ਬਣਿਆ ਹੋਇਆ ਅਰੋਗ ਦਿੰਦਾ ਹੈ, ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੰਤੁਸ਼ਟੀ ਆਉਂਦੀ, ਭਾਈਚਾਰਾ ਬਣਦਾ, ਇਹ ਦੁਆਇਤ ਭਾਵਨਾ ਖਤਮ ਹੁੰਦੀ ਹੈ, ਇੱਕ ਊਚ ਨੀਚ ਦਾ ਭੇਦਭਾਵ ਖਤਮ ਹੁੰਦਾ। ਕਰਤਾਰਪੁਰ ਸੱਚੇ ਵਾਹਿਗੁਰੂ ਕਿਰਪਾ ਕਰੇ, ਗੁਰੂ ਦੇ ਸ਼ਬਦ ਨਾਲ ਜੁੜ ਕੇ ਰਹੋ। ਦਸਮ ਪਾਤਸ਼ਾਹ ਨੇ ਤਿੰਨ ਸਿਧਾਂਤ ਦਿੱਤੇ ਨੇ, ਪੂਜਾ ਕਾਲ ਕੀ, ਪਰਚਾ ਸ਼ਬਦ ਕਾ, ਦਰਸ਼ਨ ਖਾਲਸੇ ਕਾ। ਗੁਰੂ ਨਾਨਕ ਸਾਹਿਬ ਨੇ 3 ਸਿਧਾਂਤ ਦਿੱਤੇ ਨੇ, ਨਾਮ ਜਪੋ, ਧਰਮ ਦੀ ਕਿਰਤ ਕਰੋ ਤੇ ਵੰਡ ਛਕੋ। ਇਹਨਾਂ ਨੂੰ ਅਪਣਾ ਕੇ ਆਪਣਾ ਤਵਾਲਾ ਭਾਈਚਾਰੇ ਵਾਲਾ ਜੀਵਨ ਬਤੀਤ ਕਰੋ। ਭੁੱਲ ਚੁੱਕਲੀ ਸਮਾਜੀ ਸਮੂਹ ਦਰਸ਼ਕਾਂ ਨੂੰ, ਰੇਡੀਓ ਦੇ ਨਾਲ ਜੁੜੇ ਹੋਈ ਸੰਗਤ ਨੂੰ, ਤੁਹਾਡਾ ਰੇਡੀਓ ਪ੍ਰਬੰਧਕ ਜਿੰਨੇ ਵੀ ਮੇਰੇ ਵੀਰ ਨੇ, ਬੀਬੀ ਜੀ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡੇ ਜ਼ਰੀਏ ਮੈਂ ਇਹ ਸੰਗਤਾਂ ਦੇ ਰੂਬਰੂ ਹੋ ਸਕਿਆ। ਅਕਾਲ ਪੁਰਖ ਸੱਚੇ ਵਾਹਿਗੁਰੂ ਕਿਰਪਾ ਕਰੇ। ਜਿਸ ਤਰ੍ਹਾਂ ਕਵੀ ਨਿਹਾਲ ਸਿੰਘ ਜੀ ਨੇ ਕਿਹਾ ਕਿ ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ, ਝੂਲ ਤੇ ਨਿਸ਼ਾਨ ਰਹੇ ਸਾਚੇ ਪਾਤਸ਼ਾਹ ਕੇ। ਇਹੋ ਜਿਹੀ ਇੱਛਾ ਦੇ ਅਨੁਸਾਰ ਫਤਿਹ ਪ੍ਰਵਾਨ ਕਰਿਓ ਜੀ। ਹੁਣ ਕਿਉਂਕਿ ਮੇਰੀ ਮੀਟਿੰਗ ਦਾ ਟਾਈਮ ਹੋ ਗਿਆ, ਮੈਂ ਲੇਟ ਹੋ ਗਿਆ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਮਿਹਰਬਾਨੀ ਭਾਈ ਰਣਜੀਤ ਸਿੰਘ ਜੀ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਲਈ ਸਮਾਂ ਕੱਢਿਆ। ਸੋ ਅਸੀਂ ਆਸ ਕਰਦੇ ਹਾਂ ਕਿ ਆਉਣ ਦੇ ਸਮੇਂ ਦੇ ਵਿੱਚ ਵੀ ਤੁਸੀਂ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਦੇ ਰਹੋਗੇ। ਪੂਰੀ ਤੁਸੀਂ ਉਮਰ ਹੀ ਇਸ ਕੰਮ ਦੇ ਵਿੱਚ ਆਪਣੀ ਬਤੀਤ ਕੀਤੀ ਹੈ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਤੁਹਾਨੂੰ ਹੋਰ ਤਰੱਕੀਆਂ ਬਖਸ਼ੇ। ਸਾਡੀ ਸਾਰੀ ਪੰਜਾਬੀ ਰੇਡੀਓ USA ਦੇ ਟੀਮ ਵੱਲੋਂ ਤੇ ਸਾਰੇ ਸਰੋਤਿਆਂ ਦੇ ਵੱਲੋਂ ਤੁਹਾਨੂੰ ਇਹੀ ਦੁਆਵਾਂ ਨੇ। ਸੋ ਮੈਂ ਨਾਲ ਦੀ ਨਾਲ ਮਾਫੀ ਚਾਹੁੰਦਾ ਆਪਣੇ ਸਰੋਤਿਆਂ ਕੋਲੋਂ ਜਿਨ੍ਹਾਂ ਦੀ ਕਾਲਾਂ ਆਪਾਂ ਨਹੀਂ ਲੈ ਸਕੇ ਕਿਉਂਕਿ ਸਾਡੇ ਕੋਲ ਸਮੇਂ ਦੀ ਘਾਟ ਸੀ। ਸੋ ਤੁਹਾਡੇ ਜਿਹੜੇ ਵਿਚਾਰ ਆ ਉਹ ਤੁਸੀਂ ਸਾਨੂੰ ਜ਼ਰੂਰ ਸਾਡੇ ਟੈਲੀਫੋਨ ਨੰਬਰ ਉੱਤੇ ਕਾਲ ਕਰਕੇ ਦੱਸ ਸਕਦੇ 4082725200। ਸੋ ਇਹਦੇ ਨਾਲ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਆ ਉਹ ਇੱਥੇ ਅਸੀਂ ਸਮਾਪਤ ਕਰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਤੁਹਾਨੂੰ ਅਪਡੇਟਸ ਜੋ ਵੀ ਹੁੰਦੀਆਂ ਜਾਂ ਪੰਥਕ ਮਸਲਿਆਂ ਦੇ ਉੱਪਰ ਜੋ ਅਪਡੇਟਸ ਆਉਂਦੀਆਂ ਰਹਿਣਗੀਆਂ ਅਸੀਂ ਤੁਹਾਨੂੰ ਸਮੇਂ ਦੇ ਨਾਲ ਦਿੰਦੇ ਰਵਾਂਗੇ। ਸੋ ਅੱਜ ਦੇ ਲਈ ਸਾਨੂੰ ਇਜਾਜ਼ਤ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।